जी ਦਾ ਰਿਸ਼ਤਾ ਦੇਖਣ ਆਣਾ ਸੀਗਾ ਤੇ ਉਹਨਾਂ ਨੇ ਕਿਹਾ ਉਹਨਾਂ ਦੇ ਸਾਹਮਣੇ ਕੋਈ ਅੱਛੀ ਆਈਟਮ ਕਰੀ ਤੇ ਅਭੀ ਇੱਥੇ ਡਾਂਗ ਰੱਖ ਕੇ ਨਾ ਡਿੱਗਣ ਨਹੀਂ ਤੈਨੂੰ ਸੱਦਿਆ ਸੀ ਨਾ ਕਹਿੰਦੇ ਹਾਂਜੀ ਮਾਰੀ ਤੇ ਤੂੰ ਆ ਹੀ ਗਿਆ ਆਹੋ ਕੁੜੀਆਂ ਨੇ ਕਹਿੰਦੇ ਕੁਝ ਕਰ ਲੈਂਦੀ ਉਹ ਕਹਿੰਦੇ ਹਾਂ ਕਹਿੰਦੇ ਕਰਕੇ ਕਹਿੰਦਾ अस्सलाम वालेकुम नाज़रीन, एक बार फिर टी टाइम च खुश आमदीद। ਉਹਨੇ ਕਿਹਾ ਅੱਛੇ ਘਰ ਆ ਗਿਆ ਪੁਰਾਣੀ ਸ਼ਰਟ ਤੇ ਨਵੀਆਂ ਮੁੱਕ ਗਈਆਂ ਓਏ ਉੱਥੇ ਤੇ ਹੁਣ ਮਹੀਨੇ ਚ 5-7 ਪ੍ਰੋਗਰਾਮ ਹੋਣੇ ਇੱਥੇ 30 ਆ ਇੱਥੇ ਦੀਆਂ ਸ਼ਰਟਾਂ ਕਿੱਦਾਂ ਪੂਰੀਆਂ ਕਰਨੀਆਂ ਹਾਂ ਤੇ ਉਸਤਾਦ ਜੀ ਉੱਥੇ ਸ਼ਰਟ ਨਹੀਂ ਪਾਉਂਦੇ ਨਾ ਉੱਥੇ ਤੇ ਪਾਉਂਦੇ ਹੀ ਕੱਪੜੇ ਨੇ ਮੈਂ ਕਿਹਾ ਬੜੀ ਅੱਛੀ ਆ ਗਿਆ ਅੱਜ ਲੱਗਣ ਦਿਆ ਸਾਡਾ ਪੁਰਾਣਾ ਫੈਸ਼ਨ ਉਸਤਾਦ ਜੀ ਇੱਕ ਮਿੰਟ ਮੇਰੀ ਇਹ ਸ਼ਰਟ ਦੀ ਵਾਰੀ ਪਤਾ ਕਿੰਨੇ ਮਹੀਨੇ ਬਾਅਦ ਆਈ ਹੈ 2-3-4 ਘੰਟੇ ਬਾਅਦ ਫਰੀਦ ਸਾਹਿਬ ਇਹ ਸ਼ਰਟ ਦੀ ਵਾਰੀ ਮਹੀਨੇ ਬਾਅਦ ਆਈ ਹੈ ਚਲੋ ਉਹ ਅੱਲਾ ਖੈਰ ਕਰੇ ਮੈਂ ਕਹਿ ਰਿਹਾ ਕਿ ਇਹ ਲੱਗ ਰਿਹਾ ਸਾਡਾ ਪੁਰਾਣਾ ਫੈਸ਼ਨ ਰਾਮੇ ਸਾਡੇ ਕੋਲ ਵਿਦਆਊਟ ਮਜ਼ਾਕਰਾਤ ਸਾਡੇ ਕੋਲ ਇਹੋ ਜਿਹੀ ਸ਼ਰਟ ਹੋਵੇ ਨਾ ਅਸੀਂ ਉਹਨੂੰ ਪੋਚਾ ਬਣਾ ਲਈਦਾ ਇੰਜ ਪਾ ਕੇ ਸ਼ੋਅ 'ਚ ਨਹੀਂ ਬਈਦਾ ਪੋਚੇ ਵਾਲੀ ਆਈ ਬੜਾ ਤਾਂ ਤੂੰ ਨਹੀਂ ਦੇ ਉਸਤਾਦ ਜੀ ਤੁਸੀਂ ਮੈਂ ਕਹਿੰਦਾ ਕਿੰਨੀ ਮਾਸ਼ਾਅੱਲਾ ਤੁਹਾਨੂੰ ਜੱਜੀ ਉਸਤਾਦ ਜੀ ਜਵਾਨੀ 'ਚ ਕਿੱਡੇ ਸੋਹਣੇ ਲੱਗਦੇ ਹੋ ਮਾਸ਼ਾਅੱਲਾ ਉਸਤਾਦ ਜੀ ਬੜੇ ਲੋਕ ਕਹਿੰਦੇ ਨੇ ਕਿ ਜਾਨੀ ਸਾਹਿਬ ਨੂੰ ਕਹੋ ਕਿ ਆਪਣਾ ਥੋੜਾ ਖਿਆਲ ਕਰਿਆ ਕਰੋ ਉਸਤਾਦ ਜੀ ਕਰ ਲਾਂਗਾ ਹੁਣ ਮੈਂ ਉਸਤਾਦ ਜੀ ਨਹੀਂ ਉਹ ਬੰਦੇ ਕਹਿੰਦੇ ਪੇਠੇ ਵਰਗੇ ਹੋ ਗਏ ਉਸਤਾਦ ਜੀ ਇਦਾਂ ਲੋਕੀ ਗੱਲਾਂ ਕਰਦੇ ਮੈਂ ਨਾ ਮਜ਼ੇਦਾਰ ਜਿਹਾ ਵਾਂ ਮਜ਼ੇਦਾਰ ਨਹੀਂ ਉਸਤਾਦ ਜੀ ਲੈ ਭਾਈ ਸਾਡੀ ਵੀ ਤੂੰ ਜਦੋਂ ਜਵਾਨੀ ਦੀ ਗੱਲ ਕਰਦਾ ਨਾ ਮੈਨੂੰ ਉਹ ਵੱਡੀਆਂ ਕਲਮਾਂ ਖੁੱਲੀਆਂ ਪਹੁੰਚੇ ਵਾਲੇ ਹੀਰੋ ਜਿਹਾ ਨਹੀਂ ਮੈਂ ਤੁਹਾਨੂੰ ਤਸਵੀਰ ਦਿਖਾਉਣਾ ਮੇਰੀ ਜਵਾਨੀ ਦੀ ਵੇਖਣਾ ਲਾਉਣਾ ਮੈਨੂੰ ਕਹਿ ਕਹਿਣਾ ਉਸਤਾਦ ਜੀ ਉਹ ਜਿਹ ਚ ਮੈਂ ਉਸਤਾਦ ਗੁਲਾਮ ਮੁਹੰਮਦ ਸਾਹਿਬ ਦੇ ਨਾਲ ਬੈਠਾ ਮੈਡਮ ਨੂਰਜਹਾਂ ਦੇ ਜਿਹੜੇ ਉਸਤਾਦ ਨੇ ਹਾਂ ਯਾਰ ਮੇਰੇ ਉਹ ਹਾਰਮੋਨੀਅਮ ਤੇ ਬੈਠੇ ਨੇ ਮੈਂ ਨਾਲ ਮੈਂ ਤਾਂ ਨਾ ਕਲੀਅਰ ਕਰਕੇ ਨਾ ਤੇ ਮੈਂ ਦਿਨਾਂ ਦੇ ਚ ਦੇਖਣਾ ਕੀ ਨੱਕ ਤਿੱਖਾ ਤੇ ਕੀ ਅੱਖਾਂ ਤੇ ਕੀ ਐ ਹੀਰੋ ਉਦੋਂ ਯਾਰ ਇਹਨਾਂ ਨੂੰ ਐਡਵਾਂਟੇਜ ਇਹ ਵੀ ਐਡੀਟਿੰਗ ਵੀ ਆਪ ਕਰ ਲੈਂਦੇ ਨੇ ਸਿੱਧੀ ਬਦਰੇ ਆਪ ਕਰਦੇ ਨੇ ਉਸਤਾਦ ਜੀ ਦੀ ਪਰਸਨੈਲਿਟੀ ਪਤਾ ਕਿਸ ਤਰ੍ਹਾਂ ਦੀ ਟਾਈ ਨਾਲ ਫਾਂਸੀ ਲਈ ਹੁੰਦੀ ਅੱਛਾ ਯਾਰ ਨਾਜ਼ਰੀਨ ਮੇਰੀ ਗੱਲ ਸੁਣੋ ਉਸਤਾਦ ਜੀ ਬੱਚੇ ਨੂੰ ਜੁਗਤਾਂ ਕਰਨ ਦਿਓ ਵੈਲੇ ਤੋਂ ਕੋਣੀ ਬਾਹਰ ਕੱਢੀ ਹੁੰਦੀ ਹੈ ਓ ਲੋ ਮਰ ਗਿਆ ਹਾਂਜੀ ਉਸਤਾਦ ਕੀ ਹੋਇਆ ਉਸਤਾਦ ਦੀ ਪਰਸਨੈਲਿਟੀ ਦੱਸ ਕਿਦਾਂ ਦੀ ਬਹੁਤ ਅੱਛੀ ਹੈ ਕਿਦਾਂ ਦੀ ਨਹੀਂ ਤਾਂ ਜੀ ਇੱਕ ਮੈਂ ਤੁਹਾਡੀ ਤਸਵੀਰ ਦੇਖੀ ਸੀ ਤੁਹਾਡੇ ਨਾਲ ਹੋਰ ਕੋਈ ਆਰਟਿਸਟ ਤੁਸੀਂ ਨਾ ਬਾਹ ਫੋਲਡ ਕਰਕੇ ਤੇ ਇਹ ਵਿੱਚ ਕਰਕੇ ਟੁੰਡਾ ਬਣੇ ਬਾਹਾਂ ਪੁਰਾਣੀਆਂ ਉਹ ਮਤਲਬ ਮੰਗਦੇ ਸੀਗੇ ਉਹਦੀ ਹੌਬੀ ਸੀਗੀ ਉਦੋਂ ਮੰਗਦੇ ਸੀ ਇਹ ਦਿੰਦੇ ਨਹੀਂ ਸੀ ਹਾਂ ਇਹ ਮੈਂ ਇਹੀ ਕਹਿਣ ਲੱਗਾ ਸੀ ਮੈਂ ਤੇਰੇ ਮੋਬਾਈਲ ਮਾਰ ਦੇਣੀ ਮੈਂ ਤੈਨੂੰ ਕਹਿਣ ਡਿਆ ਮੈਂ ਇਹੀ ਕਹਿਣ ਲੱਗਾ ਸੀ ਕਿ ਉਦੋਂ ਮੈਂ ਮੰਗਦਾ ਸੀ ਤੇ ਉਦੋਂ ਦਿੱਤਾ ਨਹੀਂ ਤੇ ਹੁਣ ਤਰਲੇ ਲੈਂਦੇ ਤੇ ਹੁਣ ਮੈਂ ਕਹਿੰਦਾ ਮੈਂ ਨਹੀਂ ਭਾਈ ਆ ਜਾ ਬਸ ਉਦੋਂ ਕਹਿ ਇਹਨੇ ਕਿਹਾ ਮੈਂ ਨਹੀਂ ਤੋਰੀ ਗੱਲ ਇਹਨੂੰ ਫੜ ਓ ਯਾਰ ਫੈਸਲ ਉਦੋਂ ਦੇ ਦਿੰਦੇ ਸਾਜੀ ਉਹ ਗੱਲ ਨਾ ਛੋਟੀ ਜੀ ਮੈਸੇਜ ਸੀਗਾ ਇੱਕ ਤੇ ਉਹ ਹਨਾ ਯਾਰ ਮੇਰੀ ਗੱਲ ਸੁਣ ਗੱਦੀ ਪੂਰੀ ਜੀ ਵੱਡੀ ਬਣਾਈ ਪੂਰੀ ਗੱਦੀ ਯੂਜ਼ ਕਰ ਬਰਬਾਦ ਉਹਨੂੰ ਇੰਨੀ ਕਿ ਜਗ੍ਹਾ ਤੇ ਰੱਖ ਕੇ ਨਿਜ਼ਾਮ ਤੈਨੂੰ ਬੇੜਾ ਕਰ ਅੱਗੇ ਕਰ ਛੱਡਦੇ ਐਦਾਂ ਬੈਠਦਾ ਸਹੀ ਤਰ੍ਹਾਂ ਬੰਦੇ ਦੇ ਪੁੱਤਾਂ ਨੂੰ ਬਹਿ ਆਵੇ ਬੈਠੇ ਆ ਨਾ ਨਾ ਖਾਣ ਪੀਣ ਦਾ ਤਰੀਕਾ ਨਾ ਬੁਰਕੀ ਲਾਉਣ ਦਾ ਤਰੀਕਾ ਨਾ ਬਹਿਣ ਦਾ ਤਰੀਕਾ ਨਾ ਸ਼ਰਟਾਂ ਪਾਉਣ ਦਾ ਤਰੀਕਾ ਕੋਈ ਤਰੀਕਾ ਨਹੀਂ ਤੁਹਾਨੂੰ ਇਹ ਕਿਹੜਾ ਐਂਕਰ ਬੈਠਾ ਇਹ ਕਿਹੜਾ ਤਰੀਕਾ ਉਸਤਾਦ ਜੀ ਸਾਰਿਆਂ ਨੂੰ ਗੱਲਾਂ ਨਾ ਕਰਿਆ ਕਰੋ ਆਪਣੇ ਵੱਲ ਵੇਖੋ ਯਾਰ ਨਾਜ਼ਰੀਨ ਵੇਖੋ ਲਵਾ ਨਾਜ਼ਰੀਨ ਓਏ ਗੱਲ ਸੁਣ ਮੇਰੀ ਉਹਨਾਂ ਜਦੋਂ ਲਿੰਕ ਤੋਂ ਨਾ ਹੋਵੇ ਕਹਿੰਦੇ ਉੱਤੇ ਹੋ ਕੇ ਵਿਆਹ ਨਾਜ਼ਰੀਨ ਮੇਰੀ ਗੱਲ ਸੁਣ ਲੈ ਯਾਰ ਇੱਕ ਮਿੰਟ ਭਰਾਵਾ ਗੱਲ ਇਹ ਆ ਕਿ ਪਤਾ ਕੀ ਗੱਲ ਆ ਇਹ ਅਸੀਂ ਬੈਠੇ ਪੁੰਜੇ ਠੀਕ ਹੈ ਨਾ ਪੁੰਜੇ ਬੈਠਣ ਦੇ ਇੱਕ ਸਟਾਈਲ ਹੈ ਨਾ ਇੱਕ ਬੰਦਾ ਗੱਲ ਹੁਣ ਦੇਖੋ ਇੱਕ ਬੰਦਾ ਰੋਟੀ ਖਾਂਦਾ ਲਾਮਾ ਫਰੀਦ ਨੂੰ ਰੋਟੀ ਖਾਂਦਾ ਤੁਸੀਂ ਵੇਖ ਲਓ ਪਿਛਲੀ ਸਾਈਡ ਤੋਂ ਵੀ ਗੰਦਾ ਹੋ ਜਾਂਦਾ ਅੱਲਾ ਮਾਫ ਕਰੇ ਅੱਗੋਂ ਤੇ ਆਹ ਇਹ ਤਾਂ ਇੱਥੇ ਵੀ ਸਾਲਨ ਲੱਗਾ ਹੁੰਦਾ ਰੋਟੀ ਸਾਲਨ ਕਿਉਂਕਿ ਸਾਲਨ ਬੁਰਕੀ ਪਾਉਂਦਾ ਵਾ ਬੁਰਕੀ ਮੂੰਹ 'ਚ ਪਾਉਣ ਲੱਗਦਾ ਪਿੱਛੇ ਖਾਰਸ਼ ਹੁੰਦੀ ਬੁਰਕੀ ਸਮੇਤ ਹੀ ਇੰਜਨ ਕਰ ਲੱਗਦਾ ਸਾਡੇ ਪਤਾ ਨਹੀਂ ਕਹਿੰਦੇ ਰੋਟੀ ਖਾਂਦਾ ਵਾ ਇੰਨੇ ਛਿੱਟੇ ਪਏ ਹੁੰਦੇ ਲੱਗਦਾ ਇੰਜ ਬੁਰਕੀ ਸੁੱਟ ਕੇ ਖਾਂਦਾ ਹੈ ਆਹੋ ਯਾਰ ਨਾਲੇ ਤੁਸੀਂ ਦੂਸਰੇ ਨੰਬਰ ਤੇ ਸਾਨੂੰ ਕਹਿਣ ਡੇ ਗਏ ਹੋ ਕਿ ਯਾਰ ਐਵੇਂ ਫੈਸਲ ਪ੍ਰਾਊਡ ਹੋ ਗਏ ਆ ਕਰੈਤ ਹੋ ਗਈ ਇਹ ਨਹੀਂ ਯਾਰ ਉਹ ਕਰੈਤ ਨਹੀਂ ਕਿਹਾ ਤੈਨੂੰ ਨਹੀਂ ਪਤਾ ਕੀ ਗੱਲ ਯਾਰ ਫਰੀਦ ਨਾਲ ਰੋਟੀ ਖਾ ਲਓ ਯਾਰ ਮੇਰੀ ਗੱਲ ਦਾ ਗੁੱਸਾ ਨਹੀਂ ਫਰੀਦ ਉਸਤਾਦ ਜੀ ਰੋਟੀ ਖਾਂਦਾ ਹੈ ਨਾ ਸਭ ਤੋਂ ਪਹਿਲੇ ਨੰਬਰ ਤੇ ਖਾਣ ਦਾ ਇੱਕ ਤਰੀਕਾ ਤੁਹਾਡੇ ਹੋਂਠ ਜੁਦਾ ਨਹੀਂ ਹੋਣੇ ਚਾਹੀਦੇ ਖਾਣ ਦੇ ਦੌਰਾਨ ਕਦਰੀ ਨਵਾਲਾ ਤੁਸੀਂ ਮੂੰਹ 'ਚ ਲਿਆ ਤੇ ਠੀਕ ਹੈ ਓਏ ਇੱਕ ਮਿੰਟ ਹਟ ਜਾ ਮੈਂ ਜੈਨੂਇਨ ਕਹਿਣ ਦੇ ਅੱਲਾ ਮਾਫ ਦੇ ਊਂਟ ਚ ਗਾਲੀ ਗਾਓ ਨਹੀਂ ਦੇਖੋ ਉਹ ਛੋਟੀ ਚੀਜ਼ ਹੁੰਦੀ ਮੇਰੇ ਗੱਲ ਛੋਟਾ ਨਵਾਲਾ ਲਈ ਇੱਕ ਮਿੰਟ ਹਟ ਜਾਓ ਉਹ ਹੁੰਦੀ ਹੈ ਕਿ ਤੁਸੀਂ ਕੋਈ ਛੋਟੀ ਚੀਜ਼ ਕੋਈ ਬਰਫੀ ਥੋੜੀ ਜਿਹੀ ਖਾ ਰਹੇ ਕੋਈ ਚੀਜ਼ ਖਾ ਰਹੇ ਤੁਸੀਂ ਉਹਨੂੰ ਐ ਖਾ ਲਓ ਹੁਣ ਤੁਸੀਂ 2-2.5 ਰੋਟੀਆਂ ਖਾਣੀਆਂ ਨੇ ਉਹ ਬੁਰਕੀ ਮੂੰਹ ਚ ਪਾ ਕੇ ਪਾਗਲ ਹੋ ਜਾਓਗੇ ਤੁਸੀਂ ਦਿਲ ਕਰੇ ਅੱਖਾਂ ਚੋਂ ਵਾਟਰ ਨਿਕਲਣਦੇ ਉਹ ਨਹੀਂ ਹੁਣ ਵੇਖੋ ਨਾ ਹੁਣ ਫਰੀ ਸਾਹਮਣੇ ਵੀ ਮੇਰੇ ਕੋਲ ਰੋਟੀ ਨਹੀਂ ਖਾਧੀ ਜਾਂਦੀ ਉਸਤਾਦ ਸਾਹਮਣੇ ਵੀ ਨਹੀਂ ਖਾਧੀ ਜਾਂਦੀ ਉਸਤਾਦ ਜੀ ਇੱਥੋਂ ਖਾਂਦੇ ਇਧਰੋਂ ਨਿਕਲੀ ਜਾਂਦੀ ਥੋੜੀ
ਉਹ ਜਿਹੜੀ ਭੀੜ ਦਾ ਮਸਲਾ ਜਿਹੜੀ ਉਹ ਨਹੀਂ ਤੂੰ ਸਹੀ ਵੇਖ ਇਮਲੀ ਨੂੰ ਇੱਕ ਹੋਟਲ ਗਏ ਆ, ਬਹੁਤ ਅੱਛੇ ਹੋਟਲ ਦੇ ਫਰੀਦ ਭਾਈ, ਤੁਸੀਂ ਵੀ ਨਾਲ ਹੀ ਸੀ। ਮੈਂ ਉਸਤਾਦ ਜੀ ਇਮਲੀ, ਠੀਕ ਹੈ, ਉਹਨਾਂ ਨੇ ਚਾਵਲ ਰੱਖੇ, ਚਾਵਲ ਐਸੇ ਜ਼ਾਦੇ, उन्होंने चावल पाए, उत्ते रायता सब कुछ उत्ते सालन सुलन पा के ते शुरू हो गया भाई। ਹਾਂ ਤੇ ਸਹੀ ਤਰੀਕਾ ਵਾ ਯਾਰ ਤੇ ਤੁਸੀਂ ਉਹਨੂੰ ਫਿਰ ਤੁਸੀਂ ਕਿਉਂ ਕੱਟਿਆ ਸੀਗਾ? ਉਸਤਾਦ ਜੀ ਨੇ ਮੈਨੂੰ ਗਲਤ ਕਿਹਾ, ਹਾਲਾਂਕਿ ਮੇਰੇ ਜਿਹਨਾਂ ਡੀਸੈਂਟ ਸੀ ਨਾ, ਖਾਣਾ ਨਹੀਂ ਪਕਾਉਂਦਾ ਬਈ ਬੁਰਕੀ ਤੁਸੀਂ ਇਹਦੇ ਵੇਖ ਲਓ, ਬੁਰਕੀ ਤਵਾਨਾਈ ਹੁੰਦੀ ਪੂਰੀ, ਬੁਰਕੀ ਤਵਾਨਾਈ ਹੁੰਦੀ, ਬੁਰਕੀ ਰਫਤਾਰ ਨਾਲ ਜਾਂਦਾ ਹੈ ਰੋਟੀ ਅੰਦਰ। ਠੀਕ ਹੈ ਜੀ। ਅੱਛਾ ਉਸਤਾਦ ਜੀ ਇਹ ਇੰਜੇ ਨਾ ਜਿਵੇਂ ਨਾ ਮਤਲਬ ਬੋਟੀ ਹੈ ਨਾ, ਅਗਰ ਇਹਦੇ ਦਿਲ ਚ ਹੁੰਦਾ ਕਿ ਬੋਟੀ ਜਿਹੜੀ ਨਾ ਇੱਧਰ ਉੱਧਰ ਭੱਜ ਰਹੀ ਹੈ ਕਿਤੇ, ਤੈਨੂੰ ਮੈਂ ਕਾਬੂ ਕਰਨਾ, ਬੁਰਕੀ ਐ ਕਰਕੇ ਨਾ ਡਿੱਪਾ ਸਿੱਟ ਕੇ ਐਸ ਪੰਜੇ ਨਾਲ ਬੁਰਕੀ ਫੜਦਾ ਵਾ ਔਰ ਇੰਜ ਮੂੰਹ ਚ ਪਾਉਂਦਾ ਵਾ, ਬੰਦਾ ਕਹਿੰਦਾ ਮੈਂ ਭੁੱਖਾ ਰਹਿ ਲਾਂਗਾ, ਮੇਰੇ ਨਾਲ ਰੋਟੀ ਨਹੀਂ ਖਾਣੀ। ਜਾਣਦੇ ਉਸਤਾਦ ਜੀ, ਹੁਣ ਮੇਰੇ ਅਸਲ ਮੈਂ ਪਤਾ ਕੀ ਸਟ੍ਰੈਟਜੀ ਤੇ ਕਿ ਖਾਣਾ ਜਦੋਂ ਖਾਓ, ਜਦੋਂ ਭੁੱਖ ਫੁੱਲ ਲੱਗ ਜਾਏ ਉਦੋਂ ਖਾਓ, ਤੇ ਜਦੋਂ ਮੈਂ ਖਾਣਾ ਵਾ ਉਦੋਂ ਭੁੱਖ ਫੁੱਲ ਲੱਗੀ ਹੁੰਦੀ, ਤੇ ਫਿਰ ਉਹ ਇਸ ਤਰ੍ਹਾਂ ਹੋ ਜਾਂਦਾ ਵਾ। ਬਾਕੀ ਇਹ ਨਹੀਂ ਉਸਤਾਦ ਜੀ, ਹੁਣ ਮੇਰੇ ਕੋਲ ਕਿੱਦਾਂ ਐਂਕਰ ਇਦਾਂ ਬਹਿੰਦੇ ਨੇ ਯਾਰ, ਮੈਨੂੰ ਦੱਸੋ ਕਿਸੇ ਟੀਵੀ ਚੈਨਲ ਤੇ ਅੱਲਾ ਮਾਫੀ ਦੇ ਬਰਫ ਵਾਲੇ ਫੱਟੇ ਤੇ ਬੈਠੇ ਜਿਵੇਂ ਬੈਠੇ ਉਹ ਭਾਈ ਮੇਨ ਆ, ਹਨਾ, ਉਹ ਮੇਨ ਆ। ਤੇ ਲੈ ਜਾ ਮਾਂ ਠੰਡੇ ਪਾਣੀ ਨੂੰ ਕਰ ਸਕਦੇ। ਅਗਰ ਮਸਤਾਨਾ ਸਾਹਿਬ ਹੁੰਦੇ ਤੇ ਉਹਨਾਂ ਨੇ ਅਗਰ ਮਸਤਾਨਾ ਸਾਹਿਬ ਹੁੰਦੇ ਉਹਨਾਂ ਨੇ ਐਂ ਕਹਿਣਾ, ਮਸਤਾਨਾ ਸਾਹਿਬ ਉਹਨਾਂ ਨੇ ਕਹਿੰਦੇ ਤੇ ਲੈ ਜਾ ਮਾਂ ਠੰਡੇ ਪਾਣੀ ਨੂੰ ਤਰਸਣ ਲਈ। ਨਹੀਂ ਮੈਂ ਵੀ ਇਦਾਂ ਹੀ ਕਰਿਆ ਕਰਨਾ ਹੁਣ। ਇਹ ਤਰੀਕਾ ਵਾ ਵੇਖੋ ਨਾ ਯਾਰ, ਹੁਣ ਉਸਤਾਦ ਜੀ ਹੁਣ ਖਾਣ ਪੀਣ ਦੀ ਗੱਲ, ਹੁਣ ਮੇਰੇ ਕੋਲ ਛੁਰੀ ਤੇ ਕੰਡੇ ਤੋਂ ਬਗੈਰ ਨਹੀਂ ਖਾਧਾ ਜਾਂਦਾ। ਹਾਂਜੀ, ਛੁਰੀ ਤੇ ਕਾਂਟਾ ਜਿਹੜਾ ਹੁੰਦਾ ਬਹੁਤ, ਹਾਂਜੀ ਮਤਲਬ ਇੱਥੇ ਛੁਰੀ ਅਗਲੇ ਨੇ ਰੱਖੀ ਹੁੰਦੀ ਕਿ ਖਾ, ਠੀਕ ਹੈ, ਉਹ ਨਹੀਂ ਖਾਧਾ ਜਾਂਦਾ, ਜਾਂ ਮੈਂ ਸਟਿੱਕਾਂ ਨਾਲ ਖਾਂਦਾ ਵਾਂ। ਭਾਜੀ ਛੁਰੀ ਨਾਲ ਪਹਿਲਾਂ ਉਹਦੀ ਉਰਲੀ ਲਾਉਂਦਾ, ਸਟਿੱਕਾਂ ਨਾਲ ਨਹੀਂ ਖਾਂਦਾ ਤੂੰ, ਡਾਇਰੈਕਟ ਸਟਿੱਕਾਂ ਖਾਣਾ। ਨਹੀਂ ਸਟਿੱਕਾਂ ਜਿਹੜੀਆਂ ਹੁੰਦੀਆਂ ਦੋ, ਉਹ ਜਿਹੜੀਆਂ ਨਾਲੇ ਇਹ ਜਿਹੜੇ ਕੰਡੇ ਦੀ ਗੱਲ ਕਰ ਰਹੇ ਨਾ, ਉਹ ਦੂਸਰਾ ਕੰਡਾ ਵਜ਼ਨ ਕੰਡੇ ਦੀ ਗੱਲ, ਉਹਦੇ ਤੇ ਤੋਲਦਾ ਹੋਵੇ ਕਿੰਨੇ ਟਨ ਹੋ ਗਿਆ। ਲੋ ਜੀ ਨਾਜ਼ਰੀਨ, ਗੱਲ ਇਹ ਆ ਸੈਟਅਪ ਜਿਹੜਾ ਮੈਂ ਸ਼ੁਰੂ ਕੀਤਾ ਸੀ ਨਾ, ਇਹ ਫੇਲ ਹੋ ਗਿਆ। ਕਿਉਂ ਫੇਲ ਗਿਆ? ਕੀ ਘਟ ਕੇ ਆ ਜੀ ਨਹੀਂ, ਮੈਂ ਘਟ ਕੇ ਨਹੀਂ ਗਿਆ। ਸਹੀ ਸਾਥ ਆ ਜਿਹੜਾ ਮੈਂ ਸੈਟਅਪ ਕੀਤਾ, ਮੈਂ ਕਿਹਾ ਪਤਾ ਨਹੀਂ ਕੋਈ ਵੱਡੇ ਐ ਨਾ ਫੇਲ ਹੋ ਗਿਆ। ਫੇਲ ਕਿੱਦਾਂ ਯਾਰ? ਦੇਖੋ ਐਕਸਪੈਰੀਮੈਂਟ ਮੇਰੀ ਜ਼ਿੰਦਗੀ ਦਾ ਇੱਕ ਅਹਿਮ ਜੁਜ਼ ਆ। ਲੋਕਾਂ ਨੇ ਐਕਸਪੈਰੀਮੈਂਟ ਮੈਂ ਕਰਨਾ ਹੁੰਦਾ ਹੈ। ਗੱਲ ਹੈ ਮੈਂ ਐਕਸਪੈਰੀਮੈਂਟ ਕੀਤਾ ਸੀ, ਚਲੋ 4 ਦਿਨ ਚਾਂਦਨੀ, ਫਿਰ ਅੰਧੇਰੀ, ਸਾਇਲੈਂਟੀ, ਠੀਕ ਹੈ ਨਾ। ਗੱਲ ਇਹ ਕਿ ਲੇਕਿਨ ਉਹਦੇ ਨਾਲ ਨਾ ਸਾਡਾ ਫਾਰਮੈਟ ਡਿਸਟਰਬ ਹੋ ਰਿਹਾ ਸੀ ਜੀ, ਸਹੀ ਗੱਲ ਹੈ ਨਾ। ਹੁਣ ਇਹਨੂੰ ਅਸੀਂ ਕਰਾਂਗੇ, ਲੇਕਿਨ ਜਦੋਂ ਲਾਈਵ ਕਾਲ ਲੈਣੀ ਉਦੋਂ, ਜਦੋਂ ਅਸੀਂ ਮੈਂ ਆਪਣੀ ਪਿੰਕੀ ਨਾਲ, ਉਹ ਕੀ ਨਾ ਸੀ, ਨਾਜ਼ੋ ਨਾਲ ਗੱਲ ਕਰਾਂਗਾ ਉਦੋਂ, ਜਾਂ ਯੂਸੀ ਦੇ ਬਦਮਾਸ਼ੀ ਟੈਪ ਉਦੋਂ, ਜਾਂ ਫਿਰ ਜਦੋਂ ਕਿਤੇ ਕੋਈ ਇਸ ਤਰ੍ਹਾਂ ਗਾਣਾ ਗੁਣਾ ਪਲੇ ਕਰਨਾ ਹੋਇਆ ਜਾਂ ਕੋਈ ਟਰੈਕ ਪਲੇ ਕਰਨਾ ਟਾਈਮ ਸਵਾਲ ਉਦੋਂ, ਬਸ। ਯਾਨੀ ਕਿ ਰੋਜ਼ ਹਾਂ ਬਸ। ਬਾਕੀ ਹੁਣ ਅਸੀਂ ਵੇਚਣਾ ਵਾ 1700 ਰੁਪਏ ਦਾ, ਕਿਸੇ ਨੇ ਲੈਣਾ ਲੈ ਲਓ। ਸਾਜ ਸੱਚ 3 ਦਾ ਲੈ ਜਾ ਮਾਂ ਗਾਣੇ ਗਾਣ ਤੋਂ ਹਾਂਜੀ, ਆਹ ਟਰੈਕ ਨਾ ਕਰੋ। ਲੈ ਜਾ ਮਾਂ ਗਾਣੇ ਗਾਉਣ ਤੋਂ ਬੈਠ। ਜ਼ਰੂਰਤ ਦੀ ਚੀਜ਼ ਤੇ ਹੈ ਵਾ, ਯਾਨੀ ਨਹੀਂ ਵੀ ਗੱਲ ਬਣਦੀ, ਮਾਂ ਪਾਉਣੀ ਹੈ। ਪਤਾ ਕੀ ਗੱਲ, ਮਾਵਾਂ ਸਾਡੀਆਂ ਸਾਂਝੀਆਂ ਹੁੰਦੀਆਂ ਉਸਤਾਦ ਜੀ। ਉਹ ਯਾਰ ਮੈਂ ਵੈਸੇ ਪੂੰਜੀ ਦੇ ਦਿਓ। ਇੱਕ ਗੱਲ ਕਰ ਰਿਹਾ, ਕੋਈ ਐਸੀ ਗੱਲ ਨਹੀਂ। 1700 ਰੁਪਏ ਦੇ ਚਲੋ ਜਿੰਨਾ 3000 ਐਸੇ ਟਾਈਮ 3000। ਅੱਛਾ ਜੀ, ਅੱਛਾ ਦੂਸਰੀ ਗੱਲ ਇਹ ਸੀ ਕਿ ਭਾਵੇਂ ਉਹ 500 ਐਪੀਸੋਡ ਵਾਲਾ ਕੰਮ ਲੱਗ ਗਿਆ ਇਨਸ਼ਾਅੱਲਾ ਸਾਜੀ ਉਹ ਠੀਕ ਹੈ ਜੀ। ਲਾਜ਼ਮੀ ਕਰਨਾ ਵਾ ਸੀ, ਹੈਨਾ। ਉਹ ਲਾਜ਼ਮੀ ਸਾਜ ਦਮ ਮੁਕਰੀ ਟਾਈਮ ਨਾਲ ਸਹੀ ਨਹੀਂ ਹੋਣਾ ਉਹਦਾ ਸਾਜੀ ਇਸ ਤਰ੍ਹਾਂ ਕਰਦੇ ਆ। ਮੇਰੀ ਗੱਲ ਸੁਣ ਲੈ ਨਾਜ਼ਰੀਨ, ਮੈਂ ਤੈਨੂੰ ਅੱਗੇ ਵੀ ਗਏ, ਉਹ ਨਾਜ਼ਰੀਨ ਕੋਈ ਮਤਲਬ ਅੱਗੇ ਭਾਈ ਬੈਠਾ ਮੇਰੇ ਲਈ ਇੱਕੋ ਹੀ ਇੱਕ ਬੰਦਾ ਵਾ, ਮੇਰੇ ਲਈ ਇੱਕ ਆ ਮੇਰਾ ਯਾਰ ਪੂਰਾ ਸਾਰਾ ਨਾਜ਼ਰੀਨ, ਤਮਾਈ ਸਾਰਾ ਮੇਰੇ ਲਈ ਸਾਰੇ ਵਜੂਦ ਇੱਕ ਵਜੂਦ ਆ। ਇਦਾਂ ਯਾਰਾਂ ਦੋਸਤਾਂ ਨੂੰ ਵੀ ਅੱਜ ਕੱਲ ਲੋਕ ਲੱਖ ਭਾਈ ਜਿਸਮ ਕਹਿੰਦੇ ਇੱਕ ਨੇ। ਜਾਨ ਹੈ ਹਮ, ਉਹ ਲੱਖ ਜਿਸਮ ਇੱਕ ਜਾਨ ਹੈ ਹਮ। ਯਾਰ ਪਤਾ ਕੀ ਗੱਲ, ਸਿੱਧੀ ਸਾਫ਼ ਗੱਲ ਆ, ਪਹਿਲੇ ਵੀ ਡੈਜ਼ਰਟ ਤੇ ਇਹਨਾਂ ਨੇ ਬਣਾਇਆ ਜੀ, ਸਾਰੇ ਜਣੇ ਜਾਵਾਂਗੇ, ਉਹ ਵੀ ਕੈਨਸਲ ਹੋਇਆ, ਇਹ ਵੀ ਕੈਨਸਲ ਹੋ ਜਾਣਾ। ਉਹ ਢਿੱਲੂ ਲਾਦਾ ਮੈਨੂੰ ਬੋਲਣ ਦੇ ਆ, ਉਹ ਵੀ ਕੈਨਸਲ ਕੀਤਾ। ਜਵਾਬ ਇਸ ਗੱਲ ਦਾ ਜਵਾਬ ਲੈ ਲੈਣਾ ਤੁਸੀਂ ਸਰ। ਜਦੋਂ ਮੈਂ ਕੱਲਾ ਬੰਦਾ, ਮੈਂ ਹੀ ਗੱਲ ਕਰਨੀ ਹੈ, ਮੈਂ ਹੀ ਵਿਆਹਣੀ, ਮੇਰੇ ਨਾਲ ਕਿਸੇ ਨੇ ਕੋਈ ਗੱਲ ਨਹੀਂ ਹੋਣਾ ਸਰ, ਫਿਰ ਇਦਾਂ ਹੀ ਹੁੰਦਾ। ਤੁਸੀਂ ਉਸ ਦਿਨ ਤੋਂ ਬਾਅਦ ਅੱਜ ਤੱਕ ਹਾਂ ਮਿਹਣਾ ਮਾਰ ਦਿੱਤਾ। ਇਹਦੇ ਦਰਮਿਆਨ ਜੇ ਇੱਕ ਵਾਰੀ ਵੀ ਕਿਹਾ ਕਿ ਸਾਜੀ ਦੱਸੋ ਕੀ ਕਰੀ, ਅਸੀਂ ਵੀ ਨਾਲ ਪਾਰਟਿਸਿਪੇਟ ਕਰਦੇ ਹਾਂ, ਅਸੀਂ ਵੀ ਤੁਹਾਡੇ ਨਾਲ ਹੈਲਪ ਕਰਦੇ ਹਾਂ। ਮੈਂ ਕੀਤਾ ਸਲਮਾਨ ਸਾਹਿਬ ਨੂੰ ਪੁੱਛੋ, ਮੈਂ ਕਿਹਾ ਜੀ ਸਪਾਂਸਰ 2-3 ਭਾਈ ਨੇ, ਦੋਸਤ ਨੇ, ਕਹਿੰਦੇ ਸਾਡੇ ਨਾਲ ਤੁਸੀਂ ਕਰੋ। ਉਸ ਤੋਂ ਇਲਾਵਾ ਸਾਜੀ ਅਸੀਂ ਤਾਂ ਡਿਜ਼ਾਈਨ ਕਰ ਲਿਆ, ਮੇਰੇ ਕੋਲ ਤੇ ਪੂਰਾ ਕੰਪਿਊਟਰ ਦੇ ਵਿੱਚ। ਚਲੋ ਆ 500 ਐਪੀਸੋਡ ਵਾਲੀ ਗੱਲ ਕਰ ਲਓ, ਉਹਦੀ ਗੱਲ ਕਰਨ ਕਿੰਨਾ ਹੋ ਗਿਆ, ਕਿੰਨਵਾਂ ਸੀ? ਸਾਜ 469 70 ਉਹ ਠਹਿਰ ਜਾ, ਇੱਥੇ ਗੰਦ ਨਾ ਪਾਈ ਤੇ ਮੈਂ ਤੁਹਾਨੂੰ ਦੱਸਦਾ, ਠਹਿਰ ਜਾ। ਉਸਤਾਦ ਜੀ 484 85 ਦੇ ਰਾਉਂਡ ਬੋਲ ਕੀ ਹੈ ਇਹ ਕੌਣ ਜਾਂ 490 ਹੋ ਗਏ ਨੇ, ਇਹ ਸਭ ਕੌਣ ਨੇ? ਠੀਕ ਹੈ, ਜਾਂ 490 ਨੇ। ਕੌਣ ਨੇ ਬੇਸਮੈਂਟ 'ਚ ਬਹਿ ਕੇ ਬੁਲੰਦੀ ਫਿਲਮ ਦੇਖਣ ਨੇ ਕੌਣ ਸਾਥ ਇਹ ਸਭ ਕੌਣ ਨੇ?
ਪਹਾੜ ਦੇ ਉੱਤੇ ਗੀਟੀ ਰੱਖ ਕੇ ਹੱਸੋ ਇਹ ਸਭ ਕੌਣ ਨੇ? ਨਹੀਂ ਇਹ ਕੌਣ ਸਾਹਿਬ ਨੇ? ਐਸੇ ਕੌਣ ਸਾਹਿਬ ਨੇ? ਇਹ ਸਭ ਕੌਣ ਨੇ ਕੁੱਤੇ ਨੂੰ ਇੰਜਨ ਕਰਨ ਵਾਲੇ? ਇਹ ਕੌਣ ਸਾਹਿਬ ਨੇ ਜਿਨ੍ਹਾਂ ਨੂੰ ਪਹਾੜਾਂ ਤੋਂ ਉਤਰਨ ਲਈ ਪੌੜੀਆਂ ਫਰਾਹਮ ਕਰਨ ਵਾਲੇ? ਤੂੰ ਕਰ। ਨਹੀਂ ਤੇ ਇਹ ਕੌਣ ਸਾਹਿਬ ਨੇ ਜਿਨ੍ਹਾਂ ਦਾ ਪੱਟੀ ਦੀ ਸੀ ਖਰਗਾ ਮੂੰਹ? ਲੈ ਜਾ ਮਾਂ ਕਬਾਬ ਖਾਣ ਤੋਂ ਬੈਠੀ। ਯਾਰ ਨਹੀਂ ਭਈਆ ਯਾਰ ਨਾਲੇ ਨੇ ਸਾਡੀ ਮਿਹਰਬਾਨੀ ਇਹਨੂੰ ਗੁੱਸਾ। ਓ ਯਾਰ ਇਹ ਚੱਲ ਰਿਹਾ ਸਹੀ। ਓ ਯਾਰ ਉਸਤਾਦ ਜੀ ਨੂੰ ਕਰੀ, ਉਸਤਾਦ ਜੀ ਨੂੰ ਕਰੀ। ਉਸਤਾਦ ਜੀ ਅੱਗੋਂ ਫੜ ਲੈਂਦੇ। ਇਹ ਕੌਣ ਸਾਹਿਬ ਨੇ ਟੁੰਡੇ ਨੇ ਪਕੌੜੇ ਕੱਢੇ ਹੁੰਦੇ ਸੀ ਕਰਕੇ? ਠੰਡਾ ਪਕੌੜੇ ਕੱਢ ਸਕਦਾ ਵਾ। ਕੋਈ ਵੀ ਨਹੀਂ ਕਰ ਹਾਂ ਸਹੀ ਨਹੀਂ ਨਿਕਲੇ। ਲੇਕਿਨ ਉਸਤਾਦ ਜੀ 500 ਐਪੀਸੋਡਸ ਵਾਲਾ ਸਾਡਾ ਜਿਹੜਾ ਕੰਮ ਆ ਨਾ ਉਹ ਲਾਜ਼ਮੀ ਕੰਪਲਸਰੀ ਹੋਣਾ ਚਾਹੀਦਾ। ਭਾਵੇਂ ਅਸੀਂ ਛੋਟੇ ਲੈਵਲ ਤੇ ਕਰੀਏ ਸਿਰਫ ਇਹਨਾਂ ਨੂੰ ਵਿਖਾਉਣ ਲਈ, ਭਾਵੇਂ ਯਾਨੀ ਅਸੀਂ ਸ਼ੋਅ ਕਰ ਲਈਏ, ਜਾਂ ਅਸੀਂ ਭਾਵੇਂ ਇੱਕ ਵੱਡੇ ਲੈਵਲ ਤੇ ਕਰੀਏ, ਕਰਨਾ ਉਹ ਜ਼ਰੂਰ। ਭਾਈਨ ਤੁਸੀਂ ਇੱਕ ਕੰਮ ਕਰ ਦਿਓ, ਕਿਹੜਾ? ਤੁਸੀਂ ਮੈਨੂੰ ਅੱਜ ਵਾਲਾ ਅੱਜ ਕਿੰਨੀ ਡੇਟ ਆ? ਯਾਨੀ ਅੱਜ ਅਸੀਂ ਜਿਹੜਾ ਰਿਕਾਰਡ ਕਰ ਰਹੇ ਨੇ ਚੱਲਣਾ ਤੇ ਕੱਲ ਪਰਸੋਂ ਆ। ਅੱਜ ਕਿੰਨੀ ਡੇਟ ਆ? ਅੱਜ ਕਿੰਨੀ ਡੇਟ ਆ ਸਲਮਾਨ ਸਾਹਿਬ? 3 ਤਰੀਕ ਅੱਜ 3 ਅਕਤੂਬਰ। ਤੁਸੀਂ ਮੈਨੂੰ ਐਗਜ਼ੈਕਟ ਇਹ ਦੱਸ ਦੇਣਾ ਕਿ ਸਾਜੀ ਫਲਾਂ ਦਿਨ ਨੂੰ 500 ਪੂਰਾ ਜਾਏਗਾ ਤੇ ਇੰਨੇ ਦਿਨ ਰਹਿ ਗਏ ਨੇ। ਇਹ ਡੇਟ ਆ ਰਹੀ ਆ, ਇਹ ਦਿਨ ਆ ਰਿਹਾ ਵਾ। ਠੀਕ ਚਲੋ ਉਸਤਾਦ ਜੀ ਇਹ ਤਕਰੀਬਨ 2-3 ਤਰੀਕ ਆ ਰਹੀ ਸਾਡੀ ਨੈਕਸਟ ਮਹੀਨੇ ਨੈਕਸਟ ਮੰਥ ਦੀ, ਕਿਉਂਕਿ ਇਹ 73-74ਵਾਂ ਹੋ ਗਿਆ ਸਾਡਾ। ਠੀਕ ਹੈ ਜੀ। ਤੇ ਅਗਲੇ ਮਹੀਨੇ ਦੀ 4 ਤਰੀਕ ਜਾਂ 3 ਤਰੀਕ ਨੂੰ ਸਾਡਾ। ਤੁਸੀਂ ਭਾਵੇਂ ਮੈਨੂੰ ਐਗਜ਼ੈਕਟ ਦੱਸਣਾ ਜਾਂ ਤੁਸੀਂ ਦੱਸ ਦੇਣਾ। ਤੁਸੀਂ ਦੱਸ ਦੇਣਾ ਅੱਜ 3 ਤਰੀਕ ਆ, ਤੁਸੀਂ ਅਗਰ 4 ਨੂੰ ਵੇਖ ਰਹੇ ਹੋ ਜਾਂ 5 ਨੂੰ ਵੇਖ ਰਹੇ ਹੋ ਜਾਂ 6 ਨੂੰ ਵੇਖ ਰਹੇ ਹੋ, ਉਹ ਨਹੀਂ, ਤੁਸੀਂ 3 ਤਰੀਕ ਤੋਂ ਹਿਸਾਬ ਲਾ ਕੇ ਨਾ ਤੇ ਮੈਨੂੰ ਦੱਸਣਾ ਵਾ ਕਿ ਜਾਂ ਉਦੋਂ ਤੋਂ ਹਿਸਾਬ ਲਾ ਲਓ ਜਿੱਦਾਂ ਦਾ ਤੁਸੀਂ ਵੇਖ ਰਹੇ ਜੋ, ਉਹ ਡੇਟ ਤੇ ਉਹੀ ਹੋਣੀ ਹੈ। ਭਾਵੇਂ ਕੱਲ ਵਾਲੇ ਤੋਂ ਹਿਸਾਬ ਲਾ ਲਓ, ਉਹ ਅੱਗੇ ਹੋ ਜਾਏਗਾ ਉਹਨਾਂ। ਤੁਸੀਂ ਮੈਨੂੰ ਦੱਸਣਾ ਵਾ ਕਿ 500 ਐਪੀਸੋਡ ਕਿਸ ਡੇਟ ਨੂੰ ਤੇ ਕਿਸ ਦਿਨ ਨੂੰ ਪੂਰਾ ਹੋ ਰਿਹਾ ਬਸ। ਲੇਕਿਨ ਬਾਈ ਦਾ ਵੇ ਉਸਤਾਦ ਜੀ ਕਮਲ ਮੇਲ ਕਰ ਦੇਣਾ ਮੈਨੂੰ mrsajjadjani@gmail.com ਤੇ। ਉਸਾਈ ਕਮਲ 1500 ਦੇ ਰਾਉਂਡ ਬੋਰਡ ਐਪੀਸੋਡ ਹੋ ਗਏ ਨੇ। ਗਿਣਤੀ ਅਸੀਂ ਹੁਣ ਸ਼ੁਰੂ ਕੀਤੀ ਹੈ। ਆਹ ਗਿਣਤੀ ਤੁਹਾਨੂੰ ਪਤਾ ਸੀ ਗਿਣਤੀ ਬਹੁਤ ਲੇਟ ਸ਼ੁਰੂ ਕੀਤੀ, ਬਹੁਤ ਲੇਟ ਸ਼ੁਰੂ ਉਸ ਤੋਂ ਕੀਤੀ। ਪਹਿਲੇ। ਲੇਕਿਨ ਚਲੋ ਗਿਣਤੀ ਨਾ 500 ਹੋ ਗਿਆ ਪੂਰਾ। ਹੁਣ ਗੱਲ ਪਤਾ ਕੀ ਉਸਤਾਦ ਜੀ, ਹਾਲ ਮੇਰੇ ਵੱਲੋਂ ਠੀਕ ਹੈ, ਪੂਰਾ ਹਾਲ ਹਰ ਹਾਲ ਮੇਰੇ ਵੱਲੋਂ ਨਹੀਂ ਬਾਹਰ ਹਾਲ ਦੇ। ਠੀਕ ਹੈ, ਹਾਲ ਮੇਰੇ ਵੱਲੋਂ ਤੇ ਗਰਾਊਂਡ ਮੇਰੇ ਵੱਲੋਂ ਪੂਰਾ। ਉਹ ਹਾਲ ਦੇ ਦੇਣਾ ਜਿਹੜੇ ਚੜ ਨਹੀਂ ਜਾਂਦੇ। ਨਹੀਂ ਇਹ ਮੈਂ ਤੈਨੂੰ ਜੈਨਮਨ ਕਹਿਣ ਡਿਆ ਮੇਰੇ ਵੱਲੋਂ ਗਿਫਟ ਹੋਏਗਾ ਹਾਲ। ਮੈਂ ਇਹ ਸ਼ੋਅ ਸ਼ੁਰੂ ਹੋਣ ਤੋਂ ਪਹਿਲੇ ਇਹਨਾਂ ਦੋਵਾਂ ਨੂੰ ਕਿਹਾ, ਨਾਦਰੀਨਾ ਮੇਰੀ ਗੱਲ ਸੁਣ ਲਾ, ਮੈਂ ਇਹਨਾਂ ਦੋਵਾਂ ਨੂੰ ਸ਼ੋਅ ਸ਼ੁਰੂ ਹੋਣ ਤੋਂ ਪਹਿਲੇ ਕਿਹਾ ਕਿ ਯਾਰ ਇਹ ਜਿਹੜੀਆਂ ਤੁਸੀਂ ਬਹੁਤ ਪੁਰਾਣੀਆਂ ਗੱਲਾਂ ਘਿੱਸੀਆਂ ਪਿੱਟੀਆਂ ਹਰ ਸ਼ੋਅ 'ਚ ਕਰਦੇ ਨਾ, ਆ ਵੀ ਕਰਦਾ ਮੈਂ ਦੇ ਦੇਣਾ 5 ਲੱਖ ਮੇਰੇ ਕੋਲ ਲੈ ਲਓ, ਆ ਵੀ ਇਹੀ ਗੱਲ ਕਰਦਾ। ਮੈਂ ਕਿਹਾ ਇਹ ਨਾ ਕਰਿਆ ਕਰੋ। ਲੋਕਾਂ ਨੇ ਕੀ ਮੈਂ ਜਿਹੜਾ ਨਾ ਉਹ ਹਾਂ ਇਰੀਟੇਟ ਹੋਣ ਲੱਗ ਉਹ ਪਿਆ। ਨਹੀਂ ਉਸਤਾਦ ਜੀ ਮੈਂ ਜੈਨਮਨ ਕਹਿਣ ਡਿਆ ਕਿ ਮੈਂ ਤੁਹਾਨੂੰ ਹਾਲ ਗਿਫਟ ਕਰਦਾ ਵਾਂ, ਮੈਂ ਗਿਫਟ ਕਰਦਾ ਵਾਂ। ਕਿਹੜਾ ਕਿੱਥੇ ਕੋ ਬੈਨ ਉੱਠਣ ਲਾ, ਉਹ 'ਚ ਕੁਰਸੀਆਂ ਵੀ ਹੋਣੀਆਂ ਚਾਹੀਦੀਆਂ, ਉਹ 'ਚ ਸਟੇਜ ਵੀ ਲੱਗਾ ਹੋਣਾ ਚਾਹੀਦਾ, ਉਹ 'ਚ ਖਾਣ ਪੀਣ ਦਾ ਵੀ ਇੰਤਜ਼ਾਮ ਹੋਣਾ ਚਾਹੀਦਾ। ਨਾਮ ਲੈ ਲਵਾਂ ਇੱਥੇ ਉਸਤਾਦ ਜੀ, ਨਾਮ ਲਿਖ ਲਾ ਮਿੱਠੇ ਨੇ ਵੀ ਦੇਖਿਆ, ਰੀਤ ਨੇ ਵੀ ਦੇਖਿਆ, ਇਹ ਨਾਮ ਲੈਣੇ ਆ ਤੂੰ। ਮੈਂ ਤੁਹਾਨੂੰ ਵੀ ਦਿਖਾਇਆ ਸੀ WhatsApp ਤੇ ਲਸਾਲ ਕਾਲਜ। ਠੀਕ ਹੈ, ਉਹਨਾਂ ਦਾ ਬਹੁਤ ਖੂਬਸੂਰਤ ਗਰਾਊਂਡ ਵੀ ਹੈ, ਹਾਲ ਹੈਗਾ ਇੱਕ 350 ਸੀਟ ਦਾ, ਉਹ ਵੈਸੇ ਇੱਕ ਬੜਾ ਹਾਲ ਹੈਗਾ ਸੁਟੇਬਲ 170 ਸੀਟਾਂ। ਉੱਥੇ ਅਸੀਂ ਖਾਣਾ ਪੀਣਾ, LCDਆਂ, ਸਾਰਾ ਸਟੇਜ, ਗਰਾਊਂਡ ਸਾਜੀ ਉੱਥੇ ਇਵੈਂਟਸ ਬੜੇ ਇਵੈਂਟ ਉੱਥੇ ਇੰਜ ਦੇ ਹੁੰਦੇ ਨੇ ਉਸਤਾਦ ਜੀ ਕਿ ਤੇ ਖਾਣਾ ਪੀਣਾ ਉੱਥੇ ਕੀ ਕਰਨਾ? ਅਸੀਂ ਪਕਵਾ ਕੇ ਖਾਣਾ ਖਾਣਾ ਜੀ ਸਾਰਾ ਟੋਟਲੀ। ਉਹਦੇ ਵਿੱਚ ਪਤਾ ਕੀ ਹੈ, ਖਾਣਾ ਪੀਣਾ ਅਸੀਂ ਕਿਸੇ ਨੂੰ ਦਿੰਦੇ ਆ ਆਰਡਰ, ਜਿਹੜਾ ਸਾਡੋਂ ਯਾਨੀ ਕਿ ਖਾਣਾ ਉੱਥੇ ਸਰਵ ਕਰੇ। ਠੀਕ ਹੈ, ਕੈਟਰਿੰਗ ਕੰਪਨੀ ਕੋਈ ਕੈਟਰਿੰਗ ਕੰਪਨੀ। ਭਾਜਨ ਸਾਨੂੰ 300-350 ਬੰਦਾ ਨਹੀਂ, ਅਗਰ ਬੰਦਾ ਜ਼ਿਆਦਾ ਹੋ ਗਿਆ ਨਾ, ਮੈਂ ਜਿੱਥੇ ਇੰਤਜ਼ਾਮ ਕੀਤਾ ਨਾ ਉਹ ਪੁਆਇੰਟ ਪੂਰਾ ਇੱਕ ਮੈਰਿਜ ਹਾਲ ਆ। ਹਾਂਜੀ, ਮੈਰਿਜ ਹਾਲ ਬਣਿਆ ਹੁੰਦਾ ਹਰ ਚੀਜ਼ ਦੇ ਹਿਸਾਬ ਨਾਲ, ਉੱਥੇ ਖੂਬਸੂਰਤ ਵੀ ਹੁੰਦਾ, ਸਟੇਜ ਵੀ ਲੱਗਾ ਹੁੰਦਾ, ਸੈਟਿੰਗ ਵੀ ਲੱਗੀ ਹੁੰਦੀ, ਸਾਈਡਾਂ ਦੇ ਬੂਫੇ ਟਾਈਪ ਵੀ ਲੱਗਾ ਹੁੰਦਾ, ਉਹਨਾਂ ਕੋਲ ਵੇਟਰ ਵੀ ਅਵੇਲੇਬਲ ਹੁੰਦੇ ਨੇ, ਉਹਨਾਂ ਕੋਲ ਸਾਰਾ ਕੁਝ ਹੁੰਦਾ ਮੁਕੰਮਲ ਜੀ। ਉਹਨਾਂ ਕੋਲ ਉਹ ਵੀ ਇੰਤਜ਼ਾਮ ਹੁੰਦਾ ਕਿ ਤੁਸੀਂ ਫੀਮੇਲ ਲੈਦਾ, ਮੇਲ ਲੈਦਾ, ਲੇਕਿਨ ਜਨਰੇਟਰ ਹਰ ਚੀਜ਼ ਰੇਂਜ ਹੁੰਦੀ ਉਹ ਹੈ। ਜਿੱਦਾਂ ਉਹਨਾਂ ਦਾ ਉੱਥੇ ਵੀ ਹੋਏਗੀ 15 ਲੱਖ ਬੰਦਾ ਭਾਲ ਉੱਥੇ ਭਾਵੇਂ। ਕਿੰਨਾ? ਹਾਂਜੀ, ਗਰਾਊਂਡ ਬਹੁਤ ਵੱਡਾ ਵਾ, ਉਹਨੂੰ ਪਤਾ ਫਰੀਦ ਦੱਸਦਾ 15 ਲੱਖ ਬੰਦਾ ਬਸ ਕਰਦੇ ਆ ਯਾਰ, ਨੁਕੜੇ ਤੇ ਘੁਸੜ ਕੇ ਬਹਿ ਉਹਦੀ ਗੱਲ ਦੀ ਸੈਕਿੰਡ ਗੱਲ ਕਰਕੇ ਆਪਣੇ ਆਪ ਨੂੰ ਜ਼ਲੀਲ ਕਰਨ ਵਾਲੀ ਗੱਲ ਆ। ਤੈਨੂੰ ਸਮਝ ਨਹੀਂ ਹਾਲ ਤੱਕ ਕਿੰਨੇ ਸਾਲ ਮੈਂ ਉਹ ਸਮਝਣਾ। ਲੇਕਿਨ ਸਾਜੀ ਜਿਹੜਾ ਤੁਸੀਂ ਵੀ ਹਾਲ ਕਹਿ ਰਹੇ ਉਹ ਇੰਜ ਫਲੈਟ ਸਿੱਧੀਆਂ ਕੁਰਸੀਆਂ ਵਿਛਣੀਆਂ, ਅਸੀਂ ਜਾਣੇ ਇੰਜ ਕਰਕੇ ਜਿਵੇਂ ਉਹਨੇ ਸੀ ਆਪਾਂ ਗਏ CM ਸਾਹਿਬ ਦੇ। ਅੱਛਾ, ਉੱਥੇ ਤੁਸੀਂ ਆਰਟ ਕੌਂਸਲ ਟਾਈਪ ਕਹਿ ਲਓ। ਆਰਟ ਕੌਂਸਲ ਪਤਾ ਕਰ ਲਓ। ਇਦਾਂ ਹੋਵੇ ਕਿ ਜਿਹੜਾ ਹਾਂਜੀ ਸਾਜੀ ਆਰਟ ਕੌਂਸਲ ਸਾਡਾ। ਅੱਛਾ, ਆਰਟ ਕੌਂਸਲ ਚ ਜਾਣਾ ਨਹੀਂ, ਜਿਹੜਾ ਮੈਂ ਕਹਿ ਰਿਹਾ ਇਹਦੇ ਚ ਅਸੀਂ ਵਿੱਚ ਵੀ ਫਿਰ ਤੁਰ ਸਕਦੇ ਆ ਲੋਕ। ਸਾਜੀ ਆਰਟ ਕੌਂਸਲ। ਚਲੋ ਮੈਂ ਆਰਟ ਕੌਂਸਲ ਚ ਖਾਣ ਪੀਣ ਸਾਜੀ ਇਹੀ ਕੈਟਰਿੰਗ ਕੰਪਨੀ ਉੱਥੇ ਆ ਜਾਂਦੀ ਆ, ਹਰ ਦੁਨੀਆ ਦਾ ਕੰਮ ਹੋਏਗਾ, ਪੈਸਾ ਦਿਓ ਹਰ ਕੰਮ ਹੋਈਏਗਾ। ਯਾਰ ਸ਼ਨਵਾਰੀ ਕਹਿ ਦਈਏ ਫਰੀਦ ਸਾਹਿਬ
ਉੱਥੇ ਖਾਣਾ ਨਹੀਂ ਲਾਓ। ਉੱਥੇ ਖਾਣਾ ਨਹੀਂ, ਉੱਥੇ ਗੰਦ ਪੈਂਦਾ ਪੈਣਾ, ਉਹ ਨਹੀਂ ਹੈਗਾ ਸਿਸਟਮ। ਫਰੀ ਸਾਹਿਬ ਭਾਈਜਾਨ ਹੈ ਜਿੱਥੇ ਮੈਂ ਕਹਿ ਰਿਹਾ ਉੱਥੇ ਟੇਬਲ ਗੋਲ ਲੱਗਣਗੇ, ਫੈਮਲੀਆਂ ਪੂਰੀਆਂ ਬੈਠੀਆਂ। ਕੀ ਹੋ ਗਿਆ ਤੁਸੀਂ ਇਹ ਤਾਂ ਬਹਿਣਾ ਵੀ ਸਾਰੇ ਇੰਜ ਬੈਠੇ ਨੇ। ਹੁਣ ਇੱਕ ਮਿਸਾਲ ਆ, ਉੱਥੇ ਮੀਆਂ ਬੀਵੀ ਫੈਮਿਲੀ ਆ, ਉਹ ਟੇਬਲ ਲੈ ਰਹੀ ਆ, ਉਹਨੇ ਟੇਬਲ ਦੇ ਉੱਪਰ ਬਹਿ ਗਏ, ਕੋਈ ਸੋਫਿਆਂ ਤੇ ਬਹਿ ਗਏ, ਇਕੱਲੇ ਮੁੰਡੇ ਜਿਹੜੇ ਇੱਧਰ ਬਹਿ ਗਏ, ਬਲਕਿ ਮੁੰਡੇ ਤੇ ਹੋਣੇ ਨਹੀਂ, ਫੈਮਲੀਆਂ ਹੀ ਹੋਣੀਆਂ ਨੇ, ਜਾਂ ਜਿਹੜੇ ਓਵਰਸੀਜ਼ ਹੋਣੇ ਨੇ। ਓਵਰਸੀਜ਼ ਭਾਵੇਂ ਕੱਲਾ ਅਜੇ, ਭਾਵੇਂ ਸਿੰਗਲ ਹੋਵੇ, ਭਾਵੇਂ ਫੈਮਿਲੀ ਹੋਵੇ। ਯਾਰ ਮੈਂ ਹੈਰਾਨ ਬਹੁਤ ਸਾਰੇ ਓਵਰਸੀਜ਼ ਨੇ ਕਿਹਾ ਪਾਇਣਾ ਅਸੀਂ ਆਵਾਂਗੇ, ਭਾਵੇਂ 5 ਲੱਖ ਰੁਪਏ ਟਿਕਟ ਲੱਗੇ ਸੀ। ਅੱਛਾ ਉਸਤਾਦ ਜੀ, ਇੱਕ ਵੈਸੇ ਮੈਂ ਮਸ਼ਵਰਾ ਦਵਾਂ ਤੁਹਾਨੂੰ ਜੀ। ਮਸ਼ਵਰਾ ਕਹਿੰਦੇ ਨੇ ਕਿ ਸਿਆਣੇ ਬੰਦੇ ਕੋਲ ਲੈ ਲੈਣਾ ਚਾਹੀਦਾ, ਗੰਦੇ ਬੰਦੇ ਕੋਲ ਨਹੀਂ। ਠੀਕ ਹੈ ਨਾ। ਅਸੀਂ ਸਾਡੇ ਟੋਟਲ ਹੈਗੇ ਟੀਮ ਦੇਖੋ 2 4 5 6 7 8 9 10, ਅਸੀਂ 5 ਜਣੇ ਜਿਹੜੇ ਸਾਨੂੰ ਓਵਰਸੀਜ਼ ਕਹਿ ਰਹੇ ਹੈਗੇ ਨੇ, ਠੀਕ ਹੈ। ਅਸੀਂ ਕਿਉਂ ਨਾ ਅਸੀਂ ਬਾਹਰ ਜਾ ਕੇ ਕਰੀਏ। ਜਿਹੜਾ ਇੱਕ ਕਰੈਕਟਰ ਇੱਧਰ ਆ ਰਿਹਾ 15 ਲੱਖ ਲਾ ਕੇ, ਉਹ 10 ਲੱਖ ਲਾ ਕੇ ਸਾਨੂੰ ਬੁਲਾ ਲਵੇ, ਅਸੀਂ ਬਾਹਰ ਜਾ ਕੇ ਕਰਦੇ ਆ। ਬਾਹਰ ਜਾ ਕੇ ਕੌਣ ਕਰਦਾ ਵਾ? ਮੈਂ ਕਰਦਾ ਹਾਂ। ਤੂੰ ਤੇ ਜਾਲ ਇਦਾਂ ਪਾਗਲਾ। ਕੈਨੇਡਾ ਚੱਲਦੇ ਆ, ਉੱਥੇ ਮੈਂ ਕਹਿ ਦਿੰਦਾ, ਠੀਕ ਹੈ। ਯੂਰਪ ਚੱਲਦੇ ਆ ਉਸਤਾਦ ਜੀ, ਤੁਸੀਂ ਜ਼ਹਿਰ ਹੁਣ ਕਹਿਣ ਯਾਰ ਠਿਆ ਜੇ ਫੈਸਲਾ ਉਸਤਾਦ ਜੀ ਤੁਸੀਂ ਉਹਦੇ ਵਾਰੀ ਮੂੰਹ ਇਦਾਂ ਫੈਸਲ ਦਾ ਇਹ ਬਹੁਤ ਵਾਦਾ ਵਾ। ਫੈਸਲਾ ਇੰਜ 60 ਮਿੰਟ ਪੂਰੇ ਕਰਾਉਂਦਾ ਪ੍ਰੋਗਰਾਮ ਦੇ। ਉਸਤਾਦ ਜੀ ਤੁਸੀਂ ਵੀ ਉਹਦੀ ਗੱਲ ਸੁਣ ਕੇ ਮੂੰਹ ਚਿਮਟੇ ਵਰਗਾ ਕਰਕੇ ਬੈਠੇ ਹੁੰਦੇ ਹੋ। ਲੈ ਜਾ ਮਾਂ ਰੋਟੀ ਥੱਲਣ ਤੋਂ ਬੈਠੀ। ਭਾਈ ਤੂੰ ਕਾਹਤੋਂ ਛੇੜਦਾ, ਤੂੰ ਕਿਉਂ ਛੇੜਦਾ ਉਸਤਾਦ ਨੂੰ? ਚਮਲਾ ਮਾਰਦਾ ਪਿਆ। ਮੈਂ ਨਾ ਉਸਤਾਦ ਲੈ ਜਾ ਮਾਂ ਨੇ ਪੋਟੇ ਸੜਾ ਲਿਆ ਹੱਥ ਨਾਲ ਤਲ। ਉਸਤਾਦ ਜੀ ਹੁਣ ਨਾ ਗੱਲ ਕਰਿਓ, ਕਸਮ ਮੈਂ ਸ਼ੋਅ ਛੱਡ ਓ ਯਾਰ ਮੈਂ ਵੈਸੇ ਸ਼ੁਗਰ ਲੱਗਾ, ਮੇਰੀ ਵੀ ਮਾਂ ਵਾ, ਕਸਮ ਮੇਰੀ ਵੀ ਮਾਂ ਵਾ, ਲੇਕਿਨ ਮੈਂ ਵੈਸੇ ਥੀਏਟਰ ਯਾਦ ਕਰ ਰਿਹਾ। ਭਾਵੇਂ ਉਹਨਾਂ ਨੂੰ ਘਰ ਨਹੀਂ ਛਾਂਦੀਆਂ ਹੁਣ ਵੀ ਯਾਦ ਕਰਨ ਡਿਆ। ਮਸਤਾਨਾ ਸਾਡੇ ਕੀ ਕਿਹਾ ਸੀ, ਲੈ ਜਾ ਘਰ ਮਾਂ ਕੀ ਸੀ, ਕਿਹੜੀ ਗੱਲ ਸੀ ਉਹ? ਝਾਵੇਂ ਵਰਗਾ ਮੂੰਹ ਆ। ਕਹਿੰਦਾ ਕੈਸਾ ਤੇਰਾ ਲਾਲ ਟੈਨ ਵਰਗਾ ਮੂੰਹ ਆ, ਮੇਰਾ ਲਾਲ ਟੈਨ ਵਰਗਾ ਮੂੰਹ ਆ, ਕਹਿੰਦਾ ਤੇ ਲੈ ਜਾ ਘਰ ਮਾਂ ਨੇਰੇ ਚ ਠੁੱਡੇ ਖਾਂਦੀ ਰਹੀ। ਅੱਛਾ ਜੀ ਖੈਰ ਉਹਦੇ ਚ ਉਸਤਾਦ ਜੀ ਜਿਹੜਾ ਮੁਲਤਾਨ ਨੇ ਸੀ ਸੈੱਟ ਲੱਗਾ ਵਾਈਟਲ ਵਾਲਿਆਂ ਦਾ, ਉਹ ਬਹੁਤ ਮਾੜਾ ਸੀ ਯਾਰ। ਮੈਨੂੰ ਮਾਦਰਤ ਉਹਨਾਂ ਵੀ ਅੱਛਾ ਲੱਗਦਾ। ਮੈਂ ਜਿਹੜਾ ਇੰਤਜ਼ਾਮ ਕਰਾਂਗਾ ਨਾ, ਜ਼ਾਹਰੀ ਗੱਲ ਆ, ਮੈਨੂੰ ਪਤਾ ਵਾ ਕਿ ਮੈਂ ਅੱਛਾ ਹੀ ਕਰਾਂਗਾ, ਟੈਨਸ਼ਨ ਨਾ। ਮੈਂ ਨਹੀਂ ਕਰਦਾ। ਸਭ ਤੋਂ ਵੱਡੀ ਗੱਲ, ਇੱਕ ਗੇਟ ਹੋਏਗਾ, ਸਿਕਿਉਰਿਟੀ ਗਾਰਡ ਖੜੇ ਹੁੰਦੇ ਨੇ, ਫੈਮਲੀਜ਼ ਨੇ ਆਉਣਾ। ਭੈਣ ਸਿਕਿਉਰਿਟੀ ਸਭ ਤੋਂ ਵੱਡਾ ਜਿਹੜਾ ਸਾਡਾ ਧਿਆਨ ਹੋਣਾ ਚਾਹੀਦਾ, ਸਿਕਿਉਰਿਟੀ ਤੇ ਹੋਣਾ ਚਾਹੀਦਾ। ਐਦਾਂ ਹੀ ਬੰਦਾ ਘਰ ਹੁਣ ਜਿਹੜਾ ਗਰਾਊਂਡ ਹੋਵੇ, ਗਰਾਊਂਡ 'ਚ ਜਿੱਧਰੋਂ ਮਰਜ਼ੀ ਕੋਈ ਟੱਪ ਕੇ ਆ ਜਾਵੇ, ਨਹੀਂ, ਜਿਹੜਾ ਅੰਦਰ ਜਾਵੇ ਸਿਕਿਉਰਿਟੀ ਗਾਰਡ ਖੜੇ ਹੋਣ। ਅਸੀਂ ਉਹਨਾਂ ਨੂੰ ਇੱਕ ਮਤਲਬ ਰਿਸੈਪਸ਼ਨ ਤੇ ਅਸੀਂ ਖੜੇ ਹੋਵਾਂਗੇ ਨਾ ਵੈਲਕਮ ਕਰਨ ਵਾਲੇ, ਸਾਨੂੰ ਪਤਾ ਹੋਏਗਾ। 2 ਗਾਰਡ ਨੇ ਅਗਲਿਆਂ ਦੇ, ਕਿੰਨੇ? 2। ਅਗਲੇ ਚੈੱਕ ਕਰਨ ਤੋਂ ਬਗੈਰ ਨਹੀਂ ਨਿਕਾਲ ਦਿੰਦੇ। 2 ਨਹੀਂ, ਅਸੀਂ ਕਮ ਸੇ ਕਮ 8-9 ਗਾਰਡ ਸਾਡੇ ਖੜੇ ਹੋਣਗੇ, ਅਸੀਂ ਆਪ ਵੀ ਖੜੇ ਹੋਵਾਂਗੇ। ਤੇ ਉਸਤਾਦ ਜੀ ਫਿਰ ਹੁਣ ਤੋਂ ਕਿਤੋਂ ਪ੍ਰਪੇਅਰ ਹੋਵੋ ਤਾਂ ਆਪਣਾ ਮੂੰਹ ਸਹੀ ਕਰਵਾਓ ਉਸਤਾਦ ਜੀ। ਕਿਉਂਕਿ ਲਾਈਵ ਦੋ ਲੋਕਾਂ ਨੇ ਉਸਤਾਦ ਜੀ ਮੋਚੀ ਨੇ ਥਰਮਾਮੀਟਰ ਨਹੀਂ ਰੱਖਿਆ ਹੁੰਦਾ ਯਾਰ, ਫੇਰ ਤੂੰ ਫਿਰ ਕਿਹੜਾ ਹੁਣ ਨਾ ਗੱਲ। ਫਿਰ ਉਹ ਚਲੋ ਨਹੀਂ ਰੱਖਿਆ ਹੁੰਦਾ ਭਾਈ, ਸਹੀ ਗੱਲ। ਅੱਛਾ, ਮੋਚੀ ਨੇ ਥਰਮਾਮੀਟਰ ਰੱਖਿਆ ਹੁੰਦਾ, ਉਸ ਥਰਮਾਮੀਟਰ ਦੀ ਨੁੱਕਰ ਵਰਗਾ ਮੂੰਹ ਆ, ਲੈ ਜਾ ਘਰ ਮਾਂ ਬੁਖਾਰ ਨਾਲ ਪਾਗਲ ਹੋਈ ਫਿਰਦੀ। ਲੈ ਜਾ ਥਰਮੋਮੀਟਰ ਲਾਇਆ ਯਾਰ, ਉਹ ਠੰਡੀਆਂ ਪੱਟੀਆਂ ਕਰ ਕਰਕੇ ਪਾਗਲ ਹੋਈ। ਅੱਛਾ ਚਲੋ ਮੈਂ ਆਪਣੀ ਸਵਾਲ ਆਪੀ ਜਵਾਬ ਕਰ ਇਹਦਾ ਕੀ ਗੱਲ ਉਸਤਾਦ? ਚਲੋ ਮੈਂ ਕਰ ਲਾਂਗਾ, ਇੱਥੇ ਟਾਈਮ ਨਾ ਜਾਇਆ ਕਰੋ, ਮੈਂ ਕਰ 3 ਤਰੀਕ ਜਿਹੜੀ ਫਾਈਨਲ ਬਣਦੀ ਮੈਂ ਕਰ ਲਾਂਗਾ ਜਿਹੜੀ ਵੀ ਤਰੀਕ 3 ਤਰੀਕ ਨੂੰ ਮੈਂ ਨਹੀਂ ਇੱਥੇ ਹੈਗਾ। ਨਹੀਂ ਉਸਤਾਦ ਜੀ, ਜਿਹੜੀ ਤਰੀਕ ਨੂੰ ਮੈਂ ਇੱਥੇ ਹੋਵਾਂ ਉਹ ਤਰੀਕ ਰੱਖਣੀ ਪਹਿਲੇ ਮੈਂ ਕਹਿਣ ਡਿਆ। ਉਹ ਟਾਂਕੇ ਖਲਾਵੇਂ ਤੈਨੂੰ ਟਾਂਗੇ ਜਿਹੜੇ ਲੱਤ ਦੇ ਓਏ ਉਹ ਤੇ ਅੱਛਾ ਪੱਤਰੀ ਦਾ ਕੀ ਬਣਿਆ ਲੱਤ? ਪੱਤਰੀ ਉਸਤਾਦ ਜੀ ਮੈਨੂੰ ਫੇਰ ਯਾਦ ਕਰਾਤਾ, ਮੇਰੀ ਪੱਤਰੀ ਵੀ ਗਈ ਹੋ ਗਈ। ਇਹ ਵੀ ਪਿੰਗੀ ਕਰ ਲਈ। ਉਸਤਾਦ ਜਵੇਦ ਆ ਗਿਆ ਨੇ ਸਿੱਧੀ। ਉਸਤਾਦ ਜੀ ਨੇ ਇਸ ਕਿਸਮ ਦੀ ਤੇਰੀ ਲੱਤ ਮਜ਼ਬੂਤ ਕਰਨੀ ਹੈ, ਤੇਰੇ ਤੂੰ ਚੂਰਾ ਚੂਰ ਹੋ ਜਾਣਾ, ਲੱਤ ਤੇਰੀ ਨੂੰ ਕੁਝ ਨਹੀਂ ਹੋਣਾ। ਸਹੀ ਗੱਲ ਉਸਤਾਦ ਜੀ ਪੱਤਰੀ ਵੀ ਗਈ ਹੋ ਗਈ, ਡਾਕਟਰ ਕਹਿਣ ਡਿਆ ਵਜ਼ਨ ਹਲਕਾ ਕਰ। ਦੂਸਰੇ ਨੰਬਰ ਤੇ ਯਾਰ ਜੇ ਉਸਤਾਦ ਜਵੇਦ ਆਪਣਾ ਹਰ ਗੱਲ 'ਚ ਮਜ਼ਬੂਤੀ ਦਾ ਫੋਬੀਆ, ਜੇ ਡਾਕਟਰ ਹੁੰਦਾ ਓਏ ਇਹਨੇ ਏਡੀ ਲੱਤ ਕਰ ਦਿਆ ਕਰੇ ਲੋਹਾ ਪਾ ਪਾ। ਇਹਨੇ ਟੀਆਰ ਗਾਡਰ ਲੱਤ ਜੋੜ ਗਈ ਵੱਡਾ ਗਾਡਰ ਮੁਗਲ ਗਾਡਰ ਪਾ ਕੇ ਉੱਤੇ ਲੇਪ ਕਰਕੇ। ਸਾਹ ਜੀ ਬੰਦੇ ਕੋਲ ਲੱਤ ਚੁੱਕੀ ਨਹੀਂ ਜਾਣੀ, ਉਹਨੇ ਕਹਿੰਦਾ ਚੁੱਕੀ ਭਾਵੇਂ ਨਹੀਂ ਜਾਂਦੀ, ਸਾਹ ਜੀ ਨੂੰ ਜਿੱਥੇ ਮਰਦੀ ਮਾਰ ਹੁਣ। ਲੱਤ ਲੱਗਣਾ ਕੋਲ ਚੁੱਕੀ ਫਿਰਦੇ ਆ। ਮੈਂ ਕਹਿੰਦਾ ਹੁਣ ਉੱਥੇ ਦੀ ਲੱਤ 'ਚ, ਉਸ ਲੱਤ 'ਚ ਗੱਡੀ ਵੱਜਣੀ ਨਾ, ਲੱਤ ਉੱਥੇ ਹੋਣੀ ਸੀ, ਗੱਡੀ ਅੰਦਰ ਵੜ ਜਾਇਆ ਕਰਨੀ। ਯਾਰ ਤੋਬਾ। ਸਹੀ ਤੁਹਾਨੂੰ ਨਾ ਮਜ਼ਾਕ ਸੁਝਦੇ ਹੈਗੇ ਨੇ। ਕਿੱਦਾਂ ਇਹਨੇ ਉਸਤਾਦ ਜਵੇਦ ਅਗਰ ਡਾਕਟਰ ਹੁੰਦਾ ਹਾਂ ਤੇ ਮਜ਼ਬੂਤੀ ਦਾ ਦਿਮਾਗ 'ਚ ਹੁੰਦਾ ਵੀ ਮੈਂ ਮਜ਼ਬੂਤ ਕੰਮ ਕਰਨਾ। ਸਹੀ ਗੱਲ। ਦਿਲ ਕਰੇ ਕਿਸੇ ਬੰਦੇ ਦਾ ਸਿਰ ਪਾਟਾ ਹੁੰਦਾ ਤੇ ਉਹਦੇ ਟਾਂਕੇ ਲਾ ਉੱਤੇ ਕਾਵੀਏ ਨਾਲ ਵੀ ਟਾਂਕੇ ਲਾ ਕੇ ਬੰਦ ਕਰਕੇ ਪੱਟੀ ਕਰਦਾ ਐਡੀ ਚੌੜੀ ਪੱਟੀ ਕਰ ਦਿੰਦਾ ਬੰਦਾ, ਐ ਫਿਰ ਰਹਿਣ ਪੱਟੀ ਲੈ ਪੱਟੀ ਦੇ ਥੱਲੇ ਸਿੱਖਾਂ ਵਾਲੀ ਮੈਜਿਕ ਵੀ ਲਾਈ। ਉਸਤਾਦ ਜੀ ਕਿਸੇ ਦਾ ਮਜ਼ਾਕ ਨਹੀਂ ਉਡਾਈਦਾ, ਮੇਰੇ ਸੱਚੀ ਮੁੱਚੀ ਪਲੇਟ ਵਿੰਗੀ ਹੋ ਗਈ ਹੈ। ਉਹ ਯਾਰ ਤੂੰ ਕਿਹੜੀ ਕਲੱਚ ਪਲੇਟ ਪਵਾ ਲਈ
ਵੀ ਵਿੰਗੀ ਹੋ ਗਈ ਹੋਈ ਆ, ਉੱਥੇ ਫੋਨ ਤੇ ਲੱਗੇ ਰਹਿੰਦੇ ਨਾਲ ਏਦਾਂ ਹਲਾਈ ਜਾਂਦੇ ਆ, ਉਹ ਹਿੱਲ ਗਈ ਵਿੱਚੋਂ ਆਪੀ। ਸਹੀ ਗੱਲ। ਪਲੇਟ ਮੈਂ ਵਿੰਗੀ ਹੋ ਤੁਹਾਨੂੰ ਗਈ। ਸਹੀ ਕਹਿ ਰਿਹਾ ਉਸਤਾਦ ਜਵੇਲ ਨਾਲ ਰਾਬਤਾ ਕਰ। ਉਹ ਬਸ ਕਰਿਆ ਕਰੋ ਸਾਈ ਤੁਹਾਨੂੰ ਯਾਰ ਮਿਲਾਸ ਉਹਨੇ ਪੱਕੀ ਕਰ ਦੇਣੀ ਤੇਰੀ ਲੱਤ ਇੱਕ ਜਗ੍ਹਾ ਭਰਾਵਾ। ਤੇ ਹੀ। ਉਹਨੇ ਚੌਲਾਂ ਵਾਲੀਆਂ ਪਲੇਟਾਂ ਪਾ ਲੈਣੀਆਂ ਵਿੱਚ। ਉਹਨੇ ਇੰਨੀ ਪੱਕੀ ਲੱਤ ਕਰ ਦੇਣੀ, ਇਹਨੇ ਦੂਸਰੀ ਲੱਤ ਨਾਲ ਫੇਰ ਤੋਰਾਇਆ ਕਰਨਾ, ਉਹ ਉੱਥੇ ਹੀ। ਉਸਤਾਦ ਜੀ ਨੂੰ ਇੱਕ ਬੰਦੇ ਨੇ ਕਿਹਾ ਮੈਨੂੰ ਖਤਰਾ ਹੈਗਾ ਕਿਸੇ ਨੇ ਗੋਲੀ ਮਾਰ ਦੇਣੀ, ਕੋਈ ਜੈਕਟ ਬਣਾ ਦੇ। ਏਡੀ ਮਜ਼ਬੂਤ ਜੈਕਟ ਬਣਾਈ, ਉਹ ਬੰਦਾ ਜੈਕਟ ਦੇ ਭਾਰ ਨਾਲ ਮਰ ਗਿਆ। ਇਦਾਂ ਦਾ ਡਾਕਟਰ ਨੇ ਕਿਹਾ ਕਿ ਵਜ਼ਨ ਆਪਣਾ ਘੱਟ ਕਰ। ਨਹੀਂ, ਇਹਨੇ ਏਡੀ ਮਜ਼ਬੂਤ ਜੈਕਟ ਬਣਾਈ, ਉਹਨੇ ਪਾ ਲਈ। ਉਹ ਬੰਦੇ ਨੇ ਗੋਲੀਆਂ ਮਾਰੀਆਂ, ਟਨ ਟਨ ਟਨ। ਉਹ ਅੱਗੋਂ ਹੱਸ ਰਿਹਾ ਤੇ ਉਹ ਕੋਲ ਆ ਕੇ ਬੰਦਾ ਨੂੰ ਕਹਿੰਦਾ ਕਦੀ ਵੀ ਨਹੀਂ ਮਰਨਾ ਤੂੰ। ਅਦਾ ਤੂੰ ਮਰਨਾ ਹੀ ਨਹੀਂ, ਏਡੀ ਕਾਦੀ ਗੱਲ। ਅੱਜ ਬਾਜੇਗਾ ਫਿਰ ਮਰਨਾ ਹੀ ਨਹੀਂ ਹੁਣ ਤੂੰ। ਕਿੰਨੀ ਦੇਰ ਪਾਈ ਰੱਖੇਗਾ? ਇਹ ਥੋੜੀ ਹਲਕੀ ਬਣਵਾ, ਖੁਦਾ ਦੀ ਕਸਮ, ਇਹਦੇ ਨਾਲੋਂ ਅੱਧੀ ਵੀ ਨਹੀਂ ਤਾਂ ਵੀ ਨਹੀਂ ਸੀ ਗੋਲੀ ਵਜੇ। ਯਾਰ ਏਡੀ ਭਾਰੀ ਜੈਕਟ ਬਣਾਤੀ। ਕਿਸਮਤ ਹੈ ਯਾਰ, ਕਿਸਮਤ ਦੀ ਗੱਲਾਂ ਹੁੰਦੀਆਂ ਭਰਾਵਾ। ਲੜਾਈਆਂ ਝਗੜੇ ਤੋਂ ਡਾਕਟਰ ਨੇ ਕਿਹਾ ਜੀ ਚਾਹ ਖਤਮ ਕਰ ਦੇ। ਮੈਂ ਚਾਹ ਖਤਮ ਕਰਤੀ। ਬੇਟਾ ਮੈਂ ਤਦੀ ਸਵੇਰ ਦਾ ਕਹਿ ਰਿਹਾ ਸੀ ਕਿ 5-6 ਕੱਪ ਪਏ ਸੀ, ਇਹ ਕਿਸੇ ਨੇ ਬਗੈਰਤੀ ਕੀਤੀ ਹੈ। ਇਹ ਤੂੰ ਖਤਮ ਕੀਤੀ ਆ। ਇਹਨਾਂ ਨੇ ਮੈਂ ਮੱਤ ਦੀ ਗੱਲ ਦੱਸਾਂ। ਡਾਕਟਰ ਨੇ ਇਹਨੂੰ ਕਿਹਾ ਚਾਹ ਖਤਮ ਕਰ ਦੇ, ਸਵੇਰ ਨੂੰ ਨਿਕਲਦਾ ਕਰੋ, ਹਰ ਹੋਟਲ ਤੋਂ ਪੀ ਜਾਂਦਾ ਕਿ ਵੀ ਮੈਂ ਖਤਮ ਕਰ ਦੇਣੀ ਆ ਚਾਹ। ਜਿਹੜੀ ਛੱਡ ਕੇ ਜਾਂਦੇ ਉਹ ਵੀ ਪੀ ਜਾਂਦਾ। ਆਹੋ ਨਹੀਂ ਚਾਹ ਸਾਜੀ, ਕੱਲ ਤੋਂ ਦਫ਼ਤਰ ਚਾਹ ਨਹੀਂ ਪੀਣੇਗੀ ਤੁਸੀਂ ਨਹੀਂ ਨਾ ਪੀਣੀ। ਨਹੀਂ ਕੋਈ ਵੀ ਨਹੀਂ ਪੀਏਗਾ। ਕਿਉਂ? ਗ੍ਰੀਨ ਟੀ ਪੀਓ ਭਾਈ, ਕੀ ਕਾਵਾ। ਤੁਸੀਂ ਯਾਰ ਉਹ ਜਿੰਨੇ ਚਾਹ ਉਸਤਾਦ ਜੀ ਦਾ ਮੂੰਹ ਵੇਖ ਲੈ, ਉਹ ਜਿਹੜਾ ਲਿਬੜਿਆ ਨਹੀਂ ਹੁੰਦਾ ਪਊਆ, ਜਿਹੜਾ ਹੋਟਲਾਂ ਤੇ ਹੁੰਦਾ, ਉਹਦੇ ਵਰਗਾ ਮੂੰਹ ਹੀ ਸਾਜੀ ਦਾ ਮਸੂਮ ਦੀ ਜੰਮੀ, ਮਸੂਮ ਦੀ ਜੰਮੀ। ਇਹ ਗੱਲ ਹੋਈ ਨਾ। ਓਏ ਤੂੰ ਆਰਾਮ ਨਾਲ ਬਹਿ ਜਾ, ਮੈਨੂੰ ਪਤਾ ਤੇ ਲੈ ਜਾ ਪਊਆ ਘਰ, ਮਾਂ ਦੁੱਧ ਫੈਂਟਮ ਤੋਂ ਬੈਠੀ। ਨਾ ਕਰ, ਤੈਨੂੰ ਮੈਂ ਕਿਹਾ ਤੂੰ ਉਹਨੂੰ ਕਰ ਲੈ, ਤੂੰ ਉਹਨੂੰ ਕਹਿ ਲੈ। ਉਹ ਯਾਰ ਚਾਹ ਜਿਹੜੀ ਉਹ ਚਾਹ ਨਹੀਂ ਦਫ਼ਤਰ 'ਚ ਬਣੇਗੀ। ਕੱਲ ਮੈਂ ਕਹਿਤਾ, ਮੈਂ ਫਰੀ ਸਾਹਿਬ ਜੋ ਰਾਣੇ ਨੇ ਕਹਿਤਾ। ਉਹ ਕੋਰਸ ਪੂਰਾ ਹੋ ਗਿਆ। ਸੋਰੀ ਯਾਰ, ਜੋ ਰਾਣੇ ਨੇ ਕਹਿ ਜੋ ਰਾਮੇ ਨੇ ਕਹਿਤਾ, ਜੋ ਮੁਗਲ ਨੇ ਕਹਿਤਾ, ਰਾਮੇ ਨੇ ਕਹਿਤਾ। ਜੋ ਪਤਾ ਕੀ ਗੱਲ ਉਸਤਾਦ ਜੀ, ਦੇਖੋ ਆਪਣੀ ਕੇਅਰ ਕਰੋ, ਸਾਡੀ ਵੀ ਕੇਅਰ ਕਰੋ। ਪਤਾ ਕੀ ਤੁਹਾਡੇ ਨਾਲ ਸਾਡੀ ਕੇਅਰ ਹੋ ਜਾਣੀ ਹੈ, ਸਾਡੀ ਇਕੱਲੇ ਨਹੀਂ ਹੋਣੀ। ਉਸਤਾਦ ਜੀ ਮੈਂ ਆਪਣੀ ਕੇਅਰ ਜਿੱਦਣ ਕਰ ਲਈ ਨਾ, ਤੁਸੀਂ ਇੱਥੋਂ ਸਾਰੇ ਨੇ ਗਾਇਬ ਹੋ ਜਾਣਾ। ਸਾਡੇ ਤੋਂ ਤੇ ਬਚਣਾ ਹੁੰਦਾ। ਨਹੀਂ ਮਸਲਨ ਕਿ ਮੈਂ ਆਪਣੀ ਮੈਨੂੰ ਮੇਰੀ ਕੇਅਰ ਦਾ ਨਾ ਕਿਆ ਕਰ। ਐਸੇ ਸਾਨੂੰ ਜਰਾਸੀਮ ਕਹਿੰਦੇ ਨੇ। ਲੇਕਿਨ ਉਸਤਾਦ ਜੀ ਦੇਖੋ, ਸਿਹਤ ਆਪਣੀ ਦਾ ਖਿਆਲ ਤੋਂ ਮੁਰਾਦ ਹੈ ਕਿ ਜਿਹੜੀ ਚਾਹ ਜਿਹੜੀ ਵਾਕਈ ਘਟਾ ਕੇ ਨਾ, ਤੁਸੀਂ ਇਹਦੀ ਬਜਾਏ ਕੋਈ ਚੂਸਿਸ ਸਾਡੇ ਲਈ ਸਾਰੀ ਦਿਹਾੜੀ 'ਚ ਇਸ ਤਰ੍ਹਾਂ ਹੀ ਜੂਸਿਸ। ਹਾਂ, ਕਿਉਂਕਿ ਮੇਰਾ ਅਨਾਰ ਦੇ ਜੂਸ ਨੂੰ ਮੈਂ ਮਤਲਬ ਲਾਈਕ ਵੀ ਕਰਨਾ ਵਾ। ਐਡਵਾਈਸ ਯਾਰ, ਉਸਤਾਦ ਜੀ ਨੇ ਕਿਹਾ ਨਹੀਂ ਇਹੋ ਜਿਹੇ ਨਾ ਟੋਪਿਕ ਛੇੜਿਆ ਥੋੜੀ ਤੇਰਾ ਨਾ ਬਈ, ਠੀਕ ਹੈ ਨਾ। ਜਿਹੜਾ ਤੇਰੀ ਪਹੁੰਚ ਤੋਂ ਹੀ ਬਾਹਰ, ਅਪਰੋਚ ਤੋਂ ਹੀ ਬਾਹਰ ਆ ਯਾਰ। ਉਹ ਲੋਕੀ ਸਮਝੋ ਯਾਰ ਇਹ ਬਕਵਾਸ ਕਰਦਾ। ਬਕਵਾਸ ਹੀ ਉਸਤਾਦ ਜੀ, ਇਹਦੇ ਕੋਲ 20 ਰੁਪਏ ਦੀ ਜੇਬ ਤੂੰ ਚ ਸਿਰਫ ਮੇਰੇ ਕੋਲ ਤੂੰ ਬਦਾਨਾ ਅਨਾਰ ਦਾ ਰੇਟ ਦੱਸ ਦੇ ਕਿੰਨਾ ਵਾ। ਤੂੰ ਜਿੱਦਣ ਹੈ ਬਦਾਨਾ ਅਨਾਰ ਦਾ ਰੇਟ ਦੱਸ ਦੇ ਕਿੰਨਾ ਵਾ। ਇੱਥੇ ਇੰਨੇ ਬੰਦੇ ਬੈਠੇ ਆ ਯਾਰ। ਬਦਾਨਾ ਨਾਲ ਕਿਹੜਾ? ਉਹ ਵੀ ਇੱਕ ਕੈਟਾਗਰੀ ਹੈ। ਬਦਾਨਾ ਅਨਾਰ ਦਾ ਹੀ ਨਹੀਂ ਪਤਾ। ਉਹ ਬਦਾਨਾ ਪਾਈਆ, ਬਦਾਨਾ ਨਾਲ ਪਿਆ ਹੋਵੇ। ਬਦਾਨਾ ਨਾਰ ਹੁੰਦਾ ਜਿਹੜਾ ਨਾਰਮਲ ਪੀਲੇ ਜਿਹੇ ਰੰਗ ਵਾਲਾ, ਇੱਕ ਤੇ ਲਾਲ ਹੁੰਦਾ ਨਾ ਕੰਧਾਰੀ, ਆਹ ਉਹ ਨਹੀਂ, ਜਿਹੜਾ ਦੂਜਾ ਹੁੰਦਾ ਜਿਹੜਾ ਸਲੇਟੀ ਜਿਹੇ ਕਲਰ ਦਾ, ਉਹਦਾ ਸੌਰੀ ਆਫ ਬ੍ਰਾਊਨ ਜਿਹਾ ਨਹੀਂ, ਪੀਲਾ ਟੈਬ ਜਿਹਾ ਨਾਰਮਲ ਜਿਹੜਾ ਮਿੱਠਾ ਅਨਾਰ ਹੁੰਦਾ, ਉਹਨੂੰ ਬਦਾਨਾ ਕਹਿੰਦੇ। ਇਹਨਾਂ ਦੀ ਜ਼ਿੰਦਗੀ 'ਚ ਸਿਰਫ ਬਗਾਨਾ ਅਨਾਰ ਹੀ ਆਇਆ, ਬਦਾਨਾ ਰਾਸ਼ ਨਹੀਂ ਆਇਆ। ਨਹੀਂ ਯਾਰ, ਬਦਾਨਾ ਨਾਲ ਹੈ। ਅਸੀਂ ਕਹਿੰਦੇ ਲਓ ਜੀ ਮੈਂ ਤੁਹਾਡੇ ਲਈ ਬਗਾਨਾ ਅਨਾਰ ਲੈ ਕੇ ਆਇਆ। ਉਹ ਬਦਾਨਾ ਅਨਾਰ ਰੇੜੀ ਤੇ ਚੋਰੀ ਕਰਕੇ ਲਿਆ ਕੇ ਮਹਿਮਾਨਾਂ ਨੂੰ ਕਹਿੰਦਾ ਲਓ ਜੀ ਬਗਾਨਾ ਅਨਾਰ ਖਾਓ। ਸਭ ਤੋਂ ਅੱਛਾ ਅਨਾਰ ਬਦਾਨਾ ਹੀ ਹੈ। ਔਰ ਬਦਾਨਾ ਅਨਾਰ ਨਹੀਂ ਸਭ ਤੋਂ ਅੱਛਾ ਸਾਜ ਇੱਕ ਲਾਲ ਜਿਹੜਾ ਹਲਕਾ ਹਲਕਾ ਖੱਟਾ ਹੁੰਦਾ, ਉਹ ਸਹੀ, ਉਹ ਖੂਨ ਹੀ ਹੁੰਦਾ ਹੀ ਨਿਰਾ। ਪੁੱਛਾ ਉਸਤਾਦ ਜੀ ਕੀ ਕਰਦੇ ਹੋ? ਬਦਾਨਾ ਅਨਾਰ ਦੁਨੀਆ ਦਾ ਸਭ ਤੋਂ ਮਹਿੰਗਾ ਤਰੀਨ ਫਲ ਹੈਗਾ, ਦੁਨੀਆ ਦਾ। ਸਾਜੀਆ ਲਾਲ ਨਹੀਂ ਹੁੰਦਾ ਜਿਹੜਾ ਵੱਡਾ, ਆਹੋ ਖੱਟਾ ਹੁੰਦਾ ਨਾ, ਹੁੰਦਾ। ਸੇਮ ਇਹੀ ਮੈਂ ਦੁਬਈੋਂ ਲਿਆ ਇੱਕ ਮਾੜ ਚੋਂ, ਸਿਟੀ ਸੈਂਟਰ ਚੋਂ, ਡੇਰਾ ਸਿਟੀ ਸੈਂਟਰ। ਸੇਮ ਹੀ ਮੈਂ ਆਪਣੀ ਨੂੰ ਉਹੀ ਹਿਸਾਬ ਨਾਲ ਲਿਆ। ਉਸਤਾਦ ਸ਼ਹਿਦ ਵਰਗਾ ਮਿੱਠਾ ਤੇ ਹੈ ਲਾਲ। ਤੇ ਕੀ ਰੀਜ਼ਨ ਸੀ? ਪਤਾ ਨਹੀਂ ਕਿਉਂ, ਕੁਝ ਹੋਰ ਮੁਲਕ ਦਾ ਹੋਣਾ ਕੋਈ। ਨਹੀਂ, ਅਮਰੂਦ ਉਹ ਉਹਨਾਂ ਨੇ ਵਿੱਚ ਕੋਈ ਕੰਮ ਪਾਇਆ ਹੋਣਾ, ਟੀਕੇ ਟੂਕੇ। ਡਰ ਲੱਗਣ ਡਿਆ। ਫਰੀਦ ਸਾਹਿਬ ਵੀ ਸਭ ਇੱਕ ਮੈਂ ਵੇਖਿਆ ਟੱਬ, ਠੀਕ ਹੈ, ਉਹ ਚ ਪਾਣੀ ਪਾਇਆ, ਉਹਦੇ ਵਿੱਚ ਇੱਕ ਕਰੈਕਟਰ ਨੇ ਪਲਾਸਟਿਕ ਜਿਹੇ ਦਾ ਪਤਾ ਨਹੀਂ ਕੀ ਪਾਇਆ, ਇੰਝ ਕਰਕੇ ਛਟਿਆ ਵਿੱਚ ਚਮਚ ਜਿਹਾ, ਉਹ ਕਾਗਜ਼ ਬਣ ਗਿਆ। ਉਹਨੇ ਇੰਝ ਫੋਲਡ ਕੀਤਾ ਤੇ ਬੰਦ ਗੋਭੀ ਬਣਾਤੀ। ਬਾਸ ਦਾ ਫੇਵਰਟ ਟਾਪਿਕ ਨਹਾਉਣ ਵਾਲਾ ਟੱਬ ਲਿਆ। ਠੀਕ ਹੈ, ਆਹੋ ਨਹਾਉਣ ਵਾਲਾ ਟੱਬ ਦੇ ਵਿੱਚ ਉਹਨੇ ਭਾਈ ਉਹ ਕਾਗਜ਼ ਇੰਝ ਕਰਕੇ ਸੁੱਟਿਆ ਚਮਚ ਦੇ ਵਿੱਚ, ਫੋਲਡ ਕਰਕੇ ਬੰਦ ਗੋਭੀ ਬਣਾਤੀ। ਫਿਰ ਉਹਨੇ ਚਾਈਨਾ ਦਾ ਸੀਗਾ ਜਾਈ, ਉਹਨੇ ਫਿਰ ਵਿੱਚ ਯਾਰ ਫੈਸਲ ਖੁਦਾ ਦਾ ਨਾਮ ਹੈ। ਓਏ ਮੈਂ ਮੂਲੀਆਂ ਬਣਦੀਆਂ ਵੇਖੀਆਂ ਹੀ, ਮੈਂ ਗਾਜਰਾਂ ਬਣਦੀਆਂ ਵੇਖੀਆਂ ਮੈਂ ਵਾ। ਬੇਵਕੂਫ ਬਣਦੇ ਵੇਖਣ ਡਿਆ। ਯਾਰ ਆ ਪਾਗਲ ਆ ਤੂੰ ਯਾਰ। ਮੈਂ ਤਾਂ ਨਹੀਂ ਉਹਦੀ ਗੱਲ ਤੇ ਐਗਰੀ ਕਰ ਰਿਹਾ।
ਮੈਂ ਵੇਖਿਆ। ਆਹ 2 ਦਿਨਾਂ ਦੀ ਗੱਲ ਕੀਤੀ ਹੈ। ਚਾਵਲ ਪਲਾਸਟਿਕ ਦੇ ਬਣਨ ਦੇ ਆ, ਹਾਂ ਇਹ ਬਣਦੇ ਪਏ ਇਹ ਚਾਈਨਾ ਚ ਹੈਗੇ। ਜਿਹੜੀ ਗੱਲ ਬਣਦੀ ਆ। ਹਾਂ। ਲੀਦ ਵੀ ਪਲਾ ਲੇਜ਼ ਪਲਾਸਟਿਕ ਦੀ ਬਣਦੀ ਆ। ਉਹ ਯਾਰ ਮੈਂ ਨਾ ਉਹਦਾ ਮੂੰਹ ਵਧਾ ਦੀ ਆਪ ਲੇਜ਼ ਪਲਾਸਟਿਕ ਦੇ ਵਿੱਚ ਹੀ ਹੁੰਦੀ ਹੈ। ਨਹੀਂ ਨਹੀਂ ਕਹਿੰਦੇ ਪਲਾਸਟਿਕ ਦੀ ਮਟੀਰੀਅਲ ਨਾਲ ਬਣਦੀ ਲੇਜ਼। ਨਹੀਂ ਚਾਵਲ ਬਣ ਰਹੇ ਭਾਈਜਾਨ ਜੀ ਚਾਵਲ ਅਸਲ ਬਣਦੇ ਉਹ ਖਾ ਕੇ ਉਹ ਬਿਮਾਰ ਵੀ ਹੋਏਗਾ। ਪਾਪੜ, ਹਾਂ ਉਹ ਲੇਜ਼ ਜਿਹੜੀ ਹੈ ਨਾ, ਲੇਜ਼ ਜਦੋਂ ਵੀ ਚੈੱਕ ਕਰਨੀ ਹੈ ਨਾ ਤੁਸੀਂ ਸਾਈ, ਉਹਦਾ ਇੱਕ ਤੁਸੀਂ ਆਲੂ ਲੈਣਾ, ਚੁੱਲ੍ਹੇ ਦੇ ਉੱਤੇ ਰੱਖਣਾ, ਤੁਹਾਨੂੰ ਵੇਖਣਾ ਅਜੀਬ ਜਿਹਾ ਧੂੰਆਂ ਸਰ। ਲੇਜ਼ ਵਾਲਿਆਂ ਨੇ ਪਾਕਿਸਤਾਨ 'ਚ ਆਪਣਾ ਸਟਾਫ ਰੱਖਿਆ, ਜਿਹੜਾ ਕੋਈ ਉਹਨਾਂ ਦੀ ਪ੍ਰੋਡਕਟ ਦੇ ਖਿਲਾਫ ਗੱਲ ਕਰਦਾ ਨਾ, ਉਹਨਾਂ ਨੂੰ ਚੁੱਕ ਕੇ ਲੈ ਜਾਂਦੇ। ਹਾਂਜੀ 2 ਬੰਦੇ ਵੱਡੇ ਵੀ ਉਹਨਾਂ ਨੇ। ਮੈਂ ਕੀ ਕਿਹਾ ਮੈਂ ਅਸੀਂ ਤੇ ਭਰਾਵਾ ਉਹ ਵੱਡੇ ਪਾਪੜ ਖਾਣੇ ਆ ਉਹ ਨਹੀਂ ਤੇ ਲੇਜ਼ ਕਾਦੀ ਬਣਦੀ ਹੈ? ਇਹਨਾਂ ਨੂੰ ਦੱਸੋ। ਲੇਜ਼ ਉਸਤਾਦ ਜੀ ਆਲੂਆਂ ਦੀ। ਉਹ ਕਹਿੰਦੇ ਅਸੀਂ ਕਰੋੜਾਂ ਰੁਪਏ ਮਸ਼ਹੂਰੀਆਂ ਤੇ ਲਾ ਰਹੇ, ਪ੍ਰੋਡਕਟ ਤੇ ਲਾ ਰਹੇ, ਸਾਡੇ ਵਿੱਚੋਂ ਨੁਕਸ ਕੱਢਦੇ ਆ। ਉਹ ਨਹੀਂ, ਉਹ ਅਸਲ ਜਿਹੜਾ ਵਾ ਨਾ, ਅਸਲ ਦੀ ਗੱਲ ਨਹੀਂ ਕਰਨ ਦੇ, ਜਿਹੜੇ ਜਾਲੀ ਬਣਾਉਂਦੇ ਆ ਨਾ, ਠੀਕ ਆ, ਐਵੇਂ ਉਹਨਾਂ ਦਾ ਨਾਮ ਯੂਜ਼ ਕਰਕੇ ਯਾਰ ਉਹਨਾਂ ਨੂੰ ਵੀ ਜ਼ਲੀਲ ਕਰਨ ਦੇ, ਇਹ ਗਲਤ ਵਾ। ਜਿਹਨਾਂ ਨੂੰ ਕਹਿੰਦੇ ਆ ਇੰਜ ਨਹੀਂ ਕਰਨਾ ਜੀ। ਸਭ ਮੋੜਾ ਪਿਆ ਯਾਰ ਨਹੀਂ, ਉਹਨਾਂ ਨੇ ਜਿਹੜੇ ਜਾਲੀ ਵੀ ਕਿੰਨੂੰ ਵੀ ਗੱਲ ਕਰਦੇ ਉਹਨੂੰ ਵੀ ਫੜੀ ਜਾਣਦੇ ਯਾਰ। ਹੁਣ ਉਸਤਾਦ ਜੀ ਕਹਿਣ ਨਾ, ਦੇਖ ਫਰੀਦ, ਉਸਤਾਦ ਜੀ ਕਹਿਣ ਨਾ ਸਾਨੂੰ, ਅਸੀਂ ਉਹ ਕੰਮ ਫਰਜ਼ ਸਮਝ ਲੈਣੇ ਕਿ ਯਾਰ ਉਸਤਾਦ ਜੀ ਨੇ ਕਿਹਾ, ਉਸਤਾਦ ਜੀ ਦਾ ਰਾਈਟ ਬਣਦਾ ਸਾਨੂੰ ਕਹਿਣਗੇ ਫੈਸਲ ਪੁੱਤਰ 2 ਵਜੇ ਨਾ ਆਓ, ਆਂਦੇ ਮੇਰਾ ਪੁੱਤਰ ਵਾਕ ਕਰਕੇ ਆਓ, ਚਲੋ ਜਾਓ ਫਰੀਦ ਤੂੰ ਤੇ ਫੈਸਲ ਵਾਕ ਕਰਕੇ ਆਓ, ਘੰਟੇ 1.5 ਘੰਟੇ ਬਾਅਦ ਆਓ, ਆਈਏ ਇੱਥੇ ਸ਼ੋਅ ਕਰੀਏ, ਸਾਨੂੰ ਗ੍ਰੀਨ ਟੀ ਦੇਣ, ਵਿੱਚ ਸ਼ਹਿਦ ਪਾ ਕੇ, ਵਿੱਚ ਨਿੰਬੂ ਨਿਚੋੜ ਕੇ, ਸਾਡਾ ਥੋੜਾ ਜਿਹਾ ਵਜ਼ਨ ਘਟੇ, ਸਾਡਾ ਕੋਈ ਸਟ੍ਰੈਸ ਘਟੇ, ਕੋਈ ਪਰੇਸ਼ਾਨੀ ਘਟੇ ਨਾ। ਉਸਤਾਦ ਜੀ ਨੇ ਆਪ ਕੁਝ ਕਰਨਾ ਨਾ ਅਗਲੇ ਨੂੰ ਕੁਝ ਕਰਨ ਦੇਣਾ। ਸਿੱਧੀ ਗੱਲ, ਕੌਣ ਫਿੱਟ ਆ? ਉਹਨਾਂ ਨੇ ਲੜ ਲੈਣ ਮੇਰੇ ਨਾਲ। ਉਹ ਯਾਰ ਨਾ ਕਰਿਆ ਕਰ, ਬਾਸ ਫਿੱਟ ਹੁੰਦੇ ਤੇ ਵਿਚਾਰੇ ਆ ਵੇ ਨਾ ਕਿਦਾਂ ਬਹਿੰਡੇ ਫਿੱਟ ਬੰਦਾ ਇੰਜ ਅਲਰਟ ਪੈਂਦਾ ਅੱਜ ਉਹ ਨਾਲ ਗੱਲਾਂ ਵੀ ਕਰ ਰਹੇ ਨਹੀਂ, ਐਸਾ ਨਹੀਂ ਹੈ ਉਹ ਮਾਮਲਾ। ਮੈਂ ਯਾਰ ਉਸਤਾਦ ਜੀ ਕੀ ਲੱਗਣ ਜਿਹੜਾ ਉਹ ਤੂੜੀ ਪਾਉਣ ਵਾਲਾ ਬੰਬੂ ਨਹੀਂ ਹੁੰਦਾ, ਉਹਦੇ ਵਰਗਾ ਮੂੰਹ ਲੱਗਣ ਦੇ। ਤੂੜੀ ਦਾ ਕੋਈ ਲਿੰਕ ਨਹੀਂ ਤੇਰੀ ਅੰਮੀ ਨਾਲ, ਕਹਿ ਰਹਾ ਨਾ ਕਰ ਲੈ, ਤੂੜੀ ਦਾ ਲਿੰਕ ਕੋਈ ਨਹੀਂ। ਉਸਤਾਦ ਜੀ ਨਹੀਂ ਲੈ ਜਾ ਘਰ, ਮਾਂ ਕੋਠਾ ਲਿਪਣ ਤੋਂ ਬੈਠੀ। ਬੰਬੂ ਨਾਲ ਕਿਹੜਾ ਕੋਠਾ ਲਿਪਿਆ ਜਾਂਦਾ? ਤੂੜੀ ਬੰਬੂ ਹੁੰਦੇ ਨੇ, ਇੱਕ ਵੱਡਾ ਬੰਬੂ ਹੁੰਦਾ ਹਾਂਜੀ, ਜਿਹੜਾ ਛੋਟਾ ਬੰਬੂ ਹੁੰਦਾ, ਆਹੋ ਇੱਕ ਚੈਕਿੰਗ ਵਾਲਾ ਬੰਬੂ ਹੁੰਦਾ ਕਰਿਆਨੇ ਦੀ ਮਾਰਕੀਟ 'ਚ। ਨਹੀਂ ਉਹ ਸੂਏ ਵਾਲਾ, ਹਾਂ ਸੂਏ ਵਾਲਾ ਜਿਹੜਾ ਬੋਰੀ 'ਚ ਮਾਰ ਕੇ ਇੰਜ ਕਰੀਏ ਉਦੋਂ ਹੱਥ ਤੇ ਚੈੱਕ ਕਰਦੇ ਨੇ, ਜ਼ੀਰਾ ਜਾਂ ਕੋਈ ਖਸਖਾਸ ਜਾਂ ਇਦਾਂ ਚੀਜ਼, ਉਹ ਬਰੀਕ ਜਾਂਦਾ ਬੰਬੂ, ਉਹ ਬੋਰੀ ਦੇ ਅੰਦਰ ਲੰਘ ਜਾਂਦਾ, ਉਸ ਤੋਂ ਬਾਅਦ ਉਹਨੂੰ ਥੋੜਾ ਇੰਜ ਕਰੋ ਤੇ ਉਹਦੇ ਵਿੱਚੋਂ ਨਿਕਲ ਕੇ ਬਾਹਰ ਆ ਜਾਂਦਾ। ਅੱਲਾ ਮਾਫ ਕਰ ਦੇਵੇ, ਅੱਲਾ ਮਾਫ ਕਰ ਦੇਵੇ। 2 ਨੰਬਰੀ ਸਾਡੀ ਦੁਨੀਆ ਨੇ ਪਰੇਸ਼ਾਨ ਕੀਤਾ। ਉਸਤਾਦ ਜੀ ਬੋਰੀ ਵੇਖੋ, ਬੋਰੀ ਇੱਕ ਹੈਗੀ ਹੈ ਜੀ, ਉਹਦੇ ਵਿੱਚ ਨਾ ਪੈਪ ਜਿਹੜਾ ਹੁੰਦਾ, ਪੌਣੀ ਦਾ ਪੈਪ ਜਿਹੜਾ ਹੁੰਦਾ ਵੱਡਾ, ਉਸਤਾਦ ਜੀ ਉਹ ਦਰਮਿਆਨ 'ਚ ਰੱਖਿਆ, ਉਹਦੇ ਆਲੇ ਦੁਆਲੇ ਨਾ ਪਿਆਜ਼ ਸਿੱਟਣ ਦੇ। ਓਏ ਹੋਏ ਹੋਏ, ਉਹ ਆਲੇ ਦੁਆਲੇ ਬੋਰੀ ਹੈ ਨਾ, ਬੋਰੀ ਦੇ ਵਿੱਚ ਪੈਪ ਪੌਣੀ ਦਾ, ਆਲੇ ਦੁਆਲੇ ਪਿਆਜ਼ ਨਾ। ਪੌਣੀ ਦਾ ਪੈਪ ਇੰਨਾ ਕੁ ਹੁੰਦਾ, ਉਹ ਯਾਰ ਉਹ ਜਿਹੜਾ ਐਡਾ ਪੈਪ ਹੁੰਦਾ, ਉਹ 3-4 ਦਾ 3-4 ਦਾ ਐਡਾ ਪੈਪ ਭਾਈ ਵਿੱਚ ਰੱਖਿਆ, ਇਹ ਬੋਰੀ ਵਿੱਚ ਪਿਆਜ਼ ਪਾਈ ਜਾਂਦੇ। ਤੇ ਮੈਂ ਕਿਹਾ ਯਾਰ ਪੈਪ ਕਿਉਂ ਰੱਖਿਆ? ਕਹਿੰਦੇ ਫੈਸਲ ਸਾਹਿਬ ਚੁੱਪ ਨਥੀ। ਮੈਂ ਕਿਹਾ ਕੀ ਗੱਲ ਹੈ, ਪੈਪ ਰੱਖਿਆ ਕਿਉਂ? ਕਹਿੰਦਾ ਦੱਸਦੇ ਆ ਤੈਨੂੰ। ਐ ਉਹਨੇ ਭਾਈ ਬੋਰੀ ਭਰ ਲਈ ਹੈ ਤੇ ਵਿੱਚ ਜਿਹੜਾ ਪੈਪ ਸੀਗਾ ਉਹਦੇ ਵਿੱਚ ਭਾਈ ਜੀ ਗਲੇ ਪਿਆਜ਼ ਨਹੀਂ ਹੁੰਦੇ ਜਿਹੜੇ ਗਲੇ, ਓਏ ਹੋਏ ਹੋਏ, ਉਹ ਵਿੱਚ ਪਾ ਕੇ ਤੇ ਉਹਨਾਂ ਨੇ ਪੈਪ ਇੰਜ ਕਰਕੇ ਡਰਸ ਕਰਕੇ ਕੱਢ ਕੇ ਸਾਈਡ ਤੇ ਉਹ ਵੀ ਵਿੱਚ ਹੀ। ਲੋ ਜੀ ਇਹ ਇੱਕ ਨਵੀਂ ਚੀਜ਼ ਫੈਸਲ ਸਾਹਿਬ ਨੇ ਦੱਸਿਆ ਜੋ ਜੈਨੂਨ। ਉਹਦਾ ਭਲਾ ਕੀ ਵਾਦਾ ਕਿ ਅਗਰ ਕੋਈ ਬੋਰੀ ਪਾੜ ਦੇਵੇ ਜਾਂ ਇੰਜ ਕੱਟ ਕੇ ਉਹਨੂੰ ਚੈੱਕ ਕਰੇ ਨਾ, ਉਹ ਦਰਮਿਆਨ 'ਚ ਹੋਣ, ਦਰਮਿਆਨ 'ਚ। ਲੇਕਿਨ ਸਹੀ ਧੋਖਾ ਨਹੀਂ, ਗੇੜਾ ਨਹੀਂ। ਨਹੀਂ ਕਾਹਦਾ ਤੋਂ ਇਹ ਸਾਡਾ ਸਟ੍ਰੈਟਜੀ ਹੈ, ਸਾਡਾ ਕੌਮੀ ਉਹ ਆ 2 ਨੰਬਰੀ, ਠੀਕ ਹੈ, ਸਾਡੀ ਕੌਮੀ 2 ਨੰਬਰੀ। ਆਹ ਹੁਣ ਉਸਮਾਨ ਭਾਈ ਉਹ ਪੌਣੀ ਦਾ ਛੋਟਾ ਜਿਹਾ ਕਹਿੰਦੇ ਯਾਰ ਪੈਪ ਨਹੀਂ ਹੈ, ਡੱਬੇ 'ਚ ਪੂਰਾ ਨਹੀਂ ਹੁੰਦਾ। ਅੱਛਾ ਲੋਕਾਂ ਛੇਤੀ ਉਂਗਲੀ ਠਾ ਦਿੰਦੇ ਕਿ ਬੋਰੀ ਆਪਣੇ 4 ਸ਼ਹਿਰ ਦੀ ਗੱਲ ਨਹੀਂ ਕਰੇਗਾ ਇਹ ਬੰਦਾ। ਨਹੀਂ ਕੀ ਘਰ 'ਚ ਬਹਿ ਕੇ ਹੋ ਰਹੀ ਹੈ ਮਤਲਬ। ਨਹੀਂ ਮੈਂ ਭਾਈ ਉਹਦੀ ਕਸਮ ਦਿੰਦਾ ਕਿ ਮੈਨੂੰ ਨਹੀਂ ਪਤਾ। ਫਰੀਦ ਸਾਹਿਬ ਪੂਰੇ ਪਾਕਿਸਤਾਨ 'ਚ ਜੇ ਇੰਜ ਦਾ ਚਾਰ ਲੱਭਦੇ ਹੋ, ਸ਼ਹਿਦ ਲੱਭਦੇ ਹੋ, ਮਿਰਚਾਂ ਮਸਾਲੇ ਲੱਭਦੇ ਹੋ, ਸ਼ੈਂਪੂ ਲੱਭਦੇ ਹੋ, ਮੈਂ ਦੇਣਦਾਰ ਹਾਂ ਤੁਹਾਡਾ, ਮੈਂ ਡਬਲ ਦਾਂਗਾ ਪੈਸੇ। ਮਰਨਾ ਨਹੀਂ ਮੈਂ ਇਦਾਂ ਹੀ ਇੱਕ ਬੰਦਾ ਨਾ ਨੀਵੇਂ ਥਾਂ ਬੈਠੇ ਦੇਖਿਆ, ਉਹਨੇ ਇਹ ਗੱਲ ਕਹੀ ਸੀ। ਚਲੋ ਕੋਈ ਗੱਲ ਨੀਵੇਂ ਤਾਂ ਬੜਾ ਖੈਰ, ਜਿਹੜਾ ਉਹ ਨਹੀਂ ਜਾਲੇ ਲਾਉਣ ਲਈ ਅੱਜ ਕੱਲ੍ਹ ਨਵਾਂ ਬੁਰਸ਼ ਚੱਲਿਆ ਅੱਜ ਕਰਕੇ, ਸ਼ਰਟ ਦੀ ਵਜ੍ਹਾ ਤੋਂ ਤੂੰ ਸਾਰੀਆਂ ਗੱਲਾਂ ਕਰ ਰਿਹਾ। ਉਦਾਂ ਦਾ ਮੂੰਹ ਹੀ ਆਇਆ ਸੋਟੀ ਲਾ ਸ਼ਰਟਾਂ ਸ਼ੁਲਟਾਂ ਵੀ ਤਾਂ ਸਹੀ ਜੀ ਪਾਇਆ ਕਰੋ। ਉਸਤਾਦ ਜੀ ਦਾ ਰਿਸ਼ਤਾ ਦੇਖਣ ਆਣਾ ਸੀਗਾ ਤੇ ਉਹਨਾਂ ਨੇ ਕਿਹਾ ਉਹਨਾਂ ਦੇ ਸਾਹਮਣੇ ਕੋਈ ਅੱਛੀ ਆਈਟਮ ਕਰੀ, ਤੇ ਅਭੀ ਇੱਥੇ ਡਾਂਗ ਰੱਖ ਕੇ ਨਾ ਡਿੱਗਣ ਨਹੀਂ ਦੇ। ਏਡੀ ਕਿਹੜੀ ਐਸੀ ਗੱਲ ਸੀ ਵੀ ਮਤਲਬ
ਇਹ ਕਿਹੜਾ ਐਸਾ ਗੱਲ ਸੀ ਰਿਸ਼ਤਾ ਵੇਖਣ ਆਉਣਾ ਕਹਿੰਦਾ ਮੈਨੂੰ ਕੰਮ ਤੋਂ ਬਣਾਣਾ ਹੀ ਉਹ ਯਾਰ ਬਸ ਲੱਕੀ ਰਾਣੀ ਵਾਲੀ ਦੀ ਬੱਚੀ ਸੀ ਜਿਹੜੀ ਮਤਲਬ ਮੈਂ ਜੇ ਕਰਨਾ ਸੀ ਤਾਂ ਉਹਨਾਂ ਨੇ ਕਹਿਣਾ ਵੀ ਚਲੋ ਐਵੇਂ ਓਵਰ ਐਕਟਿੰਗ ਹਾਸਾ ਹੈ ਕੱਟੇ ਦਾ ਸੂਟ ਪਾ ਕੇ ਫਿਰਨ ਦੇ ਅਚਾਨਕ ਉਹਨਾਂ ਨੇ ਕਿਹਾ ਕੁੜੀ ਵਾਲੇ ਆ ਗਏ ਤਾਂ ਦਵਾ ਦਵ ਕਮੀਜ਼ ਵਿੱਚ ਕਰ ਲਈ ਚਲੋ ਕੋਈ ਸਹੀ ਗੱਲ ਕੁੜੀ ਨੇ ਕਹਿੰਦੀ ਕੁਝ ਕਰ ਲੈਂਦੀ ਉਹ ਕਹਿੰਦੇ ਹਾਂ ਕਹਿੰਦੇ ਕਰਕੇ ਕਹਿੰਦਾ ਲੈ ਜਾ ਮਾਂ ਨੂੰ ਆਰੇ ਲਾਈ ਰੱਖੇ ਉਦਾਸ ਰਹਿੰਦੀ ਹੈ ਮੈਂ ਇੰਜ ਕਰਦਾ ਰਿਹਾ ਕਰੂੰਗਾ ਅਮੀਜ਼ ਮਾਫੀ ਪਤਾ ਕੀ ਅੰਮੀ ਕਿੰਨੇ ਗੌਰ ਨਾਲ ਦੇਖਦੇ ਤੁਹਾਨੂੰ ਪਤਾ ਹੀ ਨਹੀਂ ਮੈਂ ਮਾਫੀ ਮੰਗ ਲਈ ਕੋਈ ਨਹੀਂ क्यों कोई माफी मुफी नहीं उस्ताद जी जो तीर कमान जो निकल के कभी वापस नहीं आए बात जुबान से तीर कमान से और लिखे हुए कलम से जुबान वापस नहीं आते कभी भी कुछ जो भी है लेकिन रोंग गल रोंग ही है भाई ਹਾਂ ਗੱਲ ਸਹੀ मेरी मैं तो मेरी अम्मी तो एक गल होनी ਉਹਦੀ अम्मी ਤੇ ਕੀ ਬੀਤਦੀ ਹੋਏਗੀ ਸਾਈ ਕਿੰਨੀਆਂ ਕੀਤੀਆਂ ਮੇਰੀ ਅੰਮੀ ਤੇ ਬਹੁਤ ਉਹਨਾਂ ਨੂੰ ਪਿਆਰ ਕਰਦੀ ਵੇ ਜਾਨੀ ਨੂੰ ਆ ਜਾਨੀ ਦਾ ਸ਼ੋਅ ਲਾ ਲੈ ਕਿਉਂ ਕਸਮ ਬਹੁਤ ਸ਼ੌਕ ਨਾਲ ਵੇਖੀ ਐਸਾ ਹੀ ਫੈਸਲ ਸਾਹਿਬ ਤੁਹਾਡੀ ਗੱਲ ਤੋਂ ਬਹੁਤ ਹੱਸਦੇ ਜਿਹੜਾ ਉਸਤਾਦ ਜੀ ਇੱਕ ਸ਼ੋਅ ਨੇ ਸੀ ਡਾਕੂ ਵਾਲਾ ਤੇ ਇਹਨੇ ਪਹਿਲੋਂ ਗਾਲਾਂ ਕੱਢੀਆਂ ਵੀ ਥੁੱਕਦਾ ਰਿਹਾ ਤੇ ਮੈਂ ਤੇ ਮਿੱਠਾ ਡਾਕੂ ਬਣਿਆ ਤੇ ਮੇਰੀ ਅੰਮੀ ਨੇ ਵੇਖਿਆ ਤੇ ਕੋ ਹੱਸੀ ਜਾਣ ਕਹਿੰਦੀ ਉਹ ਫੈਸਲ ਨੂੰ ਬੁਲਾ ਕੇ ਸਵੇ ਉਹ ਬਹੁਤ ਹੱਸਦੇ ਸੀ ਦੱਸ ਕਹਿੰਦੀ ਹੁਣ ਕਿੱਦਾਂ ਹੁਣ ਕੀ ਹੋਇਆ ਸੀ ਤੈਨੂੰ ਮਾਂ ਜੀ ਮੈਨੂੰ ਕਹਿੰਦੇ ਹੁਣ ਕੀ ਹੋਇਆ ਅੱਛਾ ਸੀ ਕਈ ਐਸੇ ਬੰਦੇ ਹੁੰਦੇ ਆ ਉਹ ਜੈਨੂਇਨ ਸਮਝਦੇ ਆ ਹਾਂਜੀ ਕਿ ਅਸੀਂ ਐਕਟ ਕਰ ਰਹੇ ਨਾ ਤਾਂ ਜੈਨੂਇਨ ਉਹ ਕੋਲ ਭਾਗ ਉਹੀ ਗੱਲਾਂ ਪੁੱਛੀ ਜਾਂਦੇ ਆ ਆਹੋ ਕੀ ਬਣਿਆ ਫਿਰ ਉਹ ਕੁਲਫੀ ਵਾਲੇ ਨੇ ਦੇ ਦਿੱਤੇ ਸੀ ਪੈਸੇ ਵਾਪਸ ਕਿ ਨਹੀਂ ਅੱਲਾ ਦੀ ਕਸਮ ਸਹੀ ਗੱਲ ਆ। ਆਹੋ ਪੁੱਛੀ ਜਾਂਦੇ ਯਾਰ ਉਹ ਵਾਕਈ ਯਾਰ ਉਹ ਸੀਰੀਅਸ ਲੜ ਪੈਣਾ ਹੈ ਨਹੀਂ ਇਹ ਨਹੀਂ ਪੁੱਛਦੇ ਉਹ ਮਸਲਾ ਪੁੱਛਦੇ ਆ ਮਤਲਬ ਅਸੀਂ ਇੱਕ ਸ਼ੋਅ ਕੀਤਾ ਨਾ ਕਿ ਅਸੀਂ ਕਾਰ ਉਤੇ ਅੱਜ ਇੱਥੇ ਧੋਂਦੇ ਆ ਕਾਰਵਾਸ਼ੇ ਕਾਰ ਵਾਸਤੇ ਅਸੀਂ ਮਤਲਬ ਕੋਈ ਗੱਲ ਕੀਤੀ ਤੇ ਅਸੀਂ ਪੈਸੇ ਨਹੀਂ ਦਿੱਤੇ ਤੇ ਅਸੀਂ ਗੇੜੇ ਨਾਲ ਆ ਗਏ ਹੁਣ ਸ਼ੋਅ ਮੁੱਕ ਗਿਆ ਤੇ ਉਹ 15 ਦਿਨ ਬਾਅਦ 20 ਦਿਨ ਬਾਅਦ ਮਿਲਣਗੇ ਤੇ ਪੁੱਛਣਗੇ ਵੇ ਉਹ ਪੈਸੇ ਬਾਅਦ ਚ ਦੇ ਆਇਆ ਸੀ ਕਿ ਨਹੀਂ ਵੀ ਉਹਨਾਂ ਨੇ ਤੈਨੂੰ ਕਿਹਾ ਨਹੀਂ ਕੁਛ ਨਹੀਂ ਸਹੀ ਫੈਨ ਤਾਂ ਟੱਕਰਦੇ ਨੇ ਨਾ ਨਹੀਂ ਇਹਨੂੰ ਨਾ ਅੰਮੀ ਮਿਲੇ ਨਾ ਮੇਰੀ ਅੰਮੀ ਤੇ ਇਹਨੂੰ ਪਿਆਰ ਦੇ ਕੇ ਨਾ ਕਹਿੰਦੇ ਮਾਸ਼ਾਅੱਲਾ ਤੈਨੂੰ ਸੱਦਿਆ ਸੀ ਨਾ ਕਹਿੰਦੇ ਹਾਂਜੀ ਮਾਈ ਤੇ ਤੂੰ ਆ ਹੀ ਗਿਆ ਆਓ ਇਹਨੂੰ ਕਹਿੰਦੇ ਡਾਕੂ ਵਾਲਾ ਸ਼ੋਅ ਵੇਖ ਕਹਿੰਦੇ ਬਈ ਉਸਤਾਦ ਜੀ ਇੰਨੇ ਬਰੀਕ ਤੇ ਜੁਗਤ ਵੱਟ ਤੇ ਉਹ ਜੋ ਇਹਦੀ ਸਾਲਗਿਰਾ ਸੀ ਜਦੋਂ ਮੈਂ ਸਾਲਗਿਰਾ ਤੇ ਗਿਆ ਤੇ ਇਹ ਕਹਿੰਦਾ ਮੇਰੇ ਸਸੁਰਾਲ ਵਾਲੇ ਨਹੀਂ ਆਏ ਇਹਦੀ ਅੰਮੀ ਕਹਿੰਦੀ ਕੁੰਡਾ ਲਾ ਦੇ ਆ ਜਾਣਗੇ ਆਪੇ ਕੁੰਡੀ ਲਾਵੇ ਮੈਂ ਉਹ ਨਹੀਂ ਉਸਤਾਦ ਜੀ ਪਰਦੇਸੀ ਜਾਣਾ ਨਹੀਂ ਉਹ ਫਿਲਮ ਉਹ 40 ਵਾਰੀ ਵੇਖ ਲਈ ਤੇ ਜਦੋਂ ਬੱਚਾ ਚੁੱਕ ਕੇ ਲੈ ਕੇ ਜਾਂਦਾ ਉਦੋਂ ਰੋਣ ਲੱਗ ਪਏ ਤੇ ਹਾਏ ਬੇਟੇ ਮੇਰਾ ਦਾ ਜਦੋਂ ਬੱਚਾ ਮਾਸੂਮ ਬੱਚਾ ਮੈਨੂੰ ਕੱਲ ਕਿਸੇ ਨੇ ਭੇਜਿਆ ਉਹ ਮੈਂ ਇੱਕ ਦੇਖ ਰਿਹਾ ਸੀ ਇੱਕ ਛੋਟੀ ਜਿਹੀ ਬੱਚੀ ਨਾ ਉਹ ਉਹਦੇ ਤੇ ਕੈਮਰਾ ਤੇ ਪਿਓ ਦਾ ਪੁੱਛਦਾ ਪਿਆ ਕਿ ਤੁਮਨੇ ਕੀ ਕਰਨਾ ਹੈ ਤੁਮਨੇ ਪੈਸੇ ਲੈਣੇ ਹੈ ਇਹ ਉਹ ਕਿਉਂ ਕਹਿੰਦੀ ਮੈਨੇ ਪਾਕਿਸਤਾਨ ਸੇ ਜਾ ਕੇ ਇਹ ਲੈਣਾ ਹੈ ਉਹ ਕਹਿੰਦਾ ਮੈਂ ਕਿਉਂ ਦਵਾਂ ਤੈਨੂੰ ਪੈਸੇ ਉਹ ਕਰਦਾ ਨਾ ਖਿੱਚ ਜਾਂਦੀ ਬੱਚੀ ਤੇ ਉਹਦੀ ਮਾਂ ਪਿਓ ਦੋਵੇਂ ਬੈਠੇ ਹੁੰਦੇ ਕਹਿੰਦਾ ਮਾਮਾ ਆਪਣੇ ਪਾਪਾ को क्यों पैदा किया है ਅੱਗੋਂ ਮਾਂ ਦੀ ਹਲਕੀ ਜਿਹੀ ਆਵਾਜ਼ ਹੁੰਦੀ ਕਹਿੰਦੀ ਮੈਂ ਪਾਗਲ ਆ ਮੈਂ ਇਹੋ ਜਿਹੀ ਗਲਤੀ ਮੈਂ ਨਹੀਂ ਕਰਦੀ ਇਹਦੀ ਮਾਂ ਯਾਰ ਸੋਸ਼ਲ ਮੀਡੀਆ 'ਚ ਬੜੇ ਲਿਖਿਆ ਟੈਲੈਂਟ ਜਿਹੜਾ ਹਾਂਜੀ ਬੱਚਿਆਂ ਵਾਲੀਆਂ ਬੜੀਆਂ ਵੀਡੀਓ ਬੜਾ ਹਾਂ ਟਿਕਟੌਕ ਤੇ ਵੀ ਹੁਣ ਯਾਨੀ ਲੋਕ ਛੱਡ ਕੇ ਜਿਹੜੇ ਫਿੱਕੇ ਕਰੈਕਟਰ ਸਨ ਬਹੁਤ ਸਾਰੇ ਅੱਛੇ ਟੈਲੈਂਟ ਵਾਲੇ ਲੋਕ ਫਰੀਦ ਸਾਹਿਬ ਕੱਲ ਹੀ ਮੈਂ ਟਿਕਟੋਕ ਕੇ ਦੇਖਿਆ ਹੈ 90 ਕੁ ਸਾਲ ਦਾ ਬਾਬਾ ਜੀ ਨੇ ਤੇ ਇੰਨੀ ਕੀ ਨਹੀਂ ਉਹਨਾਂ ਦਾ ਫੇਰ ਹੈਗਾ ਇਹਦੇ ਡਫਲੀ ਵਾਲੇ ਡਫਲੀ ਵੀ ਜਾ ਡਾਂਸ ਕਰ ਰਹੇ ਉਹ ਮਾਈ ਡਾਂਸ ਕਰਨ ਦੀ ਹਾਂਜੀ ਇਹੀ ਤਾਂ ਮੈਂ ਕਹਿ ਰਿਹਾ ਨਾ ਮੈਂ ਇਹ ਤੇ ਕਹਿ ਰਿਹਾ ਕਿ ਯਾਰ ਇੰਨਾ ਜ਼ਿਆਦਾ ਟੈਲੈਂਟ ਦਾ ਸਾਨੂੰ ਪਤਾ ਲੱਗਾ ਨਾ ਕਿਸੇ ਕੋ ਥੋੜਾ ਜਿਹਾ ਇੱਕੋ ਬਾਬਾ ਜੀ ਇਤਨਾ ਨਾ ਮੁਝ ਪਿਆਰ ਬੜਾ ਕਿ ਮੈਂ ਇੱਕ ਪਾਗਲ ਆਵਾਰਾ ਉਹ ਕਿਹਾ ਕੈਸੇ ਪੀਸ ਕੋਡ ਵਜਾਉਂਦੇ ਨੇ ਵਾਹ ਉਹ ਦੋਵੇਂ ਮੀਆਂ ਵੀ ਇੰਗਲਿਸ਼ ਕੋਡ ਵਜਾਉਂਦੇ ਨੇ ਉਹ ਹਾਂਜੀ ਇੱਕ ਹੋਰ ਚਾਚਾ ਜੀ ਨੇ ਜਿਹੜੀ ਸਿਰਫ ਇੰਨਾ ਆਵਾਰਾ ਉਹ ਇਹੀ ਕਰਦੇ ਰਹਿੰਦੇ ਆਵਾਰਾ ਇੱਕੋ ਗਾਣਾ ਲਾ ਕੇ ਨਾ ਮੁਖਤਲਿਫ ਸ਼ਰਟਾਂ ਪਾ ਕੇ ਅੱਛਾ ਯਾਰ ਚਲੋ ਹੁਣ ਉਹ ਜਿਹੜਾ ਹਾਰਮੋਨੀਅਮ ਵਜਾ ਰਿਹਾ ਇੱਕ ਟੈਲੈਂਟ ਆ ਆਰਟ ਆ ਉਹਨਾਂ ਨੇ ਜ਼ਿੰਦਗੀ ਦਾ ਇੱਕ ਟਾਈਮ ਦਿੱਤਾ ਉਹਨੂੰ ਫਿਰ ਉਹਨਾਂ ਦਾ ਹੱਥੋਂ ਚੱਲੇ ਉਹ ਜਿਹੜੇ ਦਰਖਤ ਦੇ ਥੱਲੇ ਬਾਬਾ ਜੀ ਦੋ ਤਿੰਨ ਗਾਣੇ ਨੂੰ इतना ना मुझसे तू प्यार चिट्टी दाढ़ी भी है ते टोपी मैं एक बादल या ते फिर वो कोर्स और ऐसा निजाम ना ए ठीक है ਹੁਣ ਇੱਕ ਬੰਦਾ ਸਿਰਫ ਰੌਕ ਡੰਗ ਡੰਗ ਤੇ ਡੈਂਜਨ ਕਰੀ ਜਾ ਰਿਹਾ ਤੇ ਬੋਂ ਸ਼ਿਬੜੀ ਡੌਗ ਡਬਲ ਜੰਪੀ ਡਬ ਉਹ ਕੀ ਆ ਉਹ ਦੁਬਈ ਦੇ ਵਿੱਚ ਪਤਾ ਉਹ ਯਾਰ ਜੋ ਵੀ ਆ ਉਹ ਕੀ ਆ ਅੱਛਾ ਉਹ ਫਿਰ ਸਾਡੀ ਪਬਲਿਕ ਐਸੀ ਉਹ ਇੱਕ ਬੱਚੇ ਨੇ ਕਿਤੇ ਅਚਕ ਬੰਨਾ ਯਾਰ
ਹਰ ਬੰਦੇ ਨੇ ਉਹਦੇ ਤੇ ਬਣਾ ਕੇ ਨਾ ਤੇ ਟਿਕਟੋਕ ਲਾਈ ਅਚਕ ਬੰਨਾ ਜਾਂ ਨਹੀਂ ਉਹ ਠੀਕ ਹੈ ਚਲੋ ਸ਼ੁਗਲ ਮੇਲੇ ਲੱਗ ਰਹਿਣ ਲੇਕਿਨ ਸਾਜੀ ਇੱਕ ਟੈਲੈਂਟ ਹੁੰਦਾ ਟੈਲੈਂਟ ਕੋਈ ਜਿਹੜਾ ਪਤਾ ਲੱਗੇ ਯਾਰ ਟੈਲੈਂਟ ਆ ਕੰਮ ਕੀਤਾ ਇਹ ਹਰ ਬੰਦਾ ਨਹੀਂ ਕਰ ਸਕਦਾ ਜਾਂ ਕੋਈ ਬੰਦਾ ਬਹੁਤ ਮਿਹਨਤ ਤੋਂ ਬਾਅਦ ਕਰੇਗਾ ਜੀ ਉਹ ਆ ਹਾਂਜੀ ਹਾਂਜੀ ਉਹ ਬਹੁਤ ਘੱਟ ਵੇਖੋ ਛਾਲ ਮਾਰ ਕੇ ਜਿਹੜਾ ਹੁੰਦਾ ਐ ਕਰਕੇ ਜ਼ੁਬਾਨ ਵੀ ਕੱਢਦਾ ਤੇ ਛਾਲ ਮਾਰ ਕੇ ਫਿਰ ਉਹ ਕੀ ਨਸਤਾ ਵਾ। ਪਠਾਨ ਯੂਸਫ ਪਠਾਨ ਹਾਂ ਲੇਕਿਨ ਕੋਈ ਗੱਲ ਨਹੀਂ ਉਹ ਬਹੁਤ ਅੱਛੇ ਯਾਨੀ ਕਿ ਇਸ ਟਾਈਮ ਵੀ ਫਿੱਟ ਹੈਗਾ ਵਾ ਮੈਨੂੰ ਦੱਸਿਆ ਕਿ ਮੈਂ ਫਿੱਟ ਤੁਸੀਂ ਟਿਕਟੋਕ ਤੇ ਆਪਣੀ ਵੀਡੀਓ ਵੀ ਪਾਈਆਂ ਸੀ ਉਸ ਤੋਂ ਸਹੀ ਬਾਅਦ ਆਪਣਾ ਟਿਕਟੋਕ ਕਿਤੇ ਵੀ ਨਿਕਲ ਗਿਆ ਉਹ ਯਾਰ ਕੋਈ ਮੈਂ ਇਕੱਲਾ ਹੁਣ ਕੀ ਕਰਾਂ ਯਾਰ ਮੈਂ ਕਹਿੰਦਾ ਟਿਕਟੋਕ ਦੇ ਮਹੱਲਾ ਪੂਰਾ ਨਾਲ ਹੁੰਦਾ ਕੀ ਨਹੀਂ ਟਿਕਟੋਕ ਤੇ ਬੰਦਾ ਚਾਹੀਦਾ ਜਿਹੜਾ ਇਹਨੂੰ ਕੱਟੇ ਰੋਜ਼ ਅਪਲੋਡ ਕਰੇ ਪੇਨ ਲਵੇ ਟੈਨਸ਼ਨ ਲਵੇ ਕਿ ਵੀ ਹਰ ਸ਼ੋਅ ਚੋਂ ਮੈਂ ਕੱਢ ਕੇ ਕਰਨਾ ਉਹ ਇੱਕ ਬੰਦਾ ਨਾਲੇ ਹੁਣ ਉਸਤਾਦ ਜੀ ਪੀਪੀਆਰ ਦੀ ਸ਼ਕਲ ਹਰ ਬੰਦਾ ਹੀ ਵੇਖਦਾ ਰਹੇ ਮਤਲਬ ਇਹ ਟਿਕਟੋਕ ਦਾ ਵੀ ਵਾਚ ਟਾਈਮ ਹੁੰਦਾ ਕਿ ਨਹੀਂ? ਸਹੀ ਪੀਪੇ ਚ ਲੈ ਜਾ ਬਸ ਇੰਨਾ ਅੱਗੇ ਅੱਗੇ ਨਹੀਂ ਸਾਜੀ ਕੁਛ ਵੀ ਕਹਿਣਾ ਤੁਹਾਡੀ ਮਿਹਰਬਾਨੀ ਹੈ ਇਸ ਤੋਂ ਗਾਂ ਨਾ ਹੋਵੇ ਕੁਝ ਲੈ ਜਾ ਬਸ ਇੰਨਾ ਹੀ ਬੜਾ ਭਾਈ ਟਿਕਟੋਕ ਤੇ ਵੀ ਕਾਫੀ ਲੋਕ ਮੇਰਾ ਟਿਕਟੋਕ ਬੜਾ ਵਾਇਰਲ ਸੀ ਸਹੀ ਮੇਰਾ ਵੀ ਟਿਕਟੋਕ ਬਹੁਤ ਵਾਇਰਲ ਹੈ ਲੇਕਿਨ ਮੈਂ ਹੁਣ ਵੀਡੀਓ ਨਹੀਂ ਪਾਣ ਡਿਆ ਠੀਕ ਹੈ ਮੇਰੇ ਕਿੰਨੇ ਨਾਮ ਦੇ ਫੇਕ ਅਕਾਊਂਟ ਬਣ ਗਏ ਨੇ ਤੂੰ ਕਿਉਂ ਨਹੀਂ ਬੋਲਦਾ ਬੋਲਦੇ ਨੇ ਕਰ ਜੁਗਤਾ ਹੁਣ ਮੇਰੇ ਚ ਮੇਰਾ ਯਾਰ ਬੋਲਦਾ ਹੈਗਾ ਫਰੀਦ ਦੀ ਵਾਕਈ ਭਾਈ ਆਈ ਦੀ ਇਹਦੀ ਪਾਪੂਲਰ ਗਈ ਹੈ ਉਹ ਤੇਰੀ ਉਹ ਜਿਹੜੀ ਫੋਰ ਯੂ ਤੇ ਵੀਡੀਓ ਗਈ ਇਹਦਾ ਮੂੰਹ ਪਰੇ ਨੂੰ ਬੜੀ ਹਿੱਟ ਗਈ ਉਹ ਹਾਂ ਪਰ ਇਹ ਨਹੀਂ ਆਇਆ ਦੇਰ ਆਇਆ ਤੇ ਫਿੱਕਾ ਆਇਆ ਵਾਹ ਵਾਹ ਵੀ ਕੀ ਕਹਿੰਦੇ ਯਾਰ ਬਹੁਤ ਅੱਛੇ ਆਰਾਮ ਆ ਗਿਆ ਤੈਨੂੰ ਚਲੋ ਕੋਈ ਗੱਲ ਇਹਨੂੰ ਰਾਮ ਨਹੀਂ ਆਉਣਾ ਸਰ ਇਹਨੂੰ ਰਾਮ ਨਹੀਂ ਆਣਾ ਜੋ ਮਰਜ਼ੀ ਕਰ ਲੇ ਪਰ ਕੇਅਰ ਕਰੇ ਆਪਣੀ ਬੋਇਲ ਚਿਕਨ ਖਾਇਆ ਕਰ ਬਸ ਬੜਾ ਉਂਗਲ ਤੇ ਪੀਜ਼ਾ ਘੁਮਾਇਆ ਹੁੰਦਾ ਉਹ ਚਲੇ ਹੋ ਨਾ ਛੇੜੋ ਉਹਨੂੰ ਬਸ ਰਹਿਣ ਦਿਓ ਆਪਣੀ ਦੁਨੀਆ 'ਚ ਗਿਆ ਬੋਲਣ ਦੇ ਉਹ ਤੁਹਾਨੂੰ ਨਹੀਂ ਉਹ ਪਤਾ ਆਪਣੀ ਦੁਨੀਆ 'ਚ ਮਗਨ ਆ ਸਹੀ ਗੱਲ ਉਹਨੇ ਤੁਹਾਨੂੰ ਨਹੀਂ ਪਤਾ ਆਪਣੇ ਅੰਦਰ ਇੱਕ ਖੱਪ ਪਾਈ ਹੈ ਤੁਹਾਨੂੰ ਲੱਗਣ ਦਿਆ ਚੁੱਪ ਉਹਦੀ ਖਾਮੋਸ਼ੀ 'ਚ ਵੀ ਇੱਕ ਸ਼ੋਰ ਆ ਹਾਂ ਥੱਲੇ ਦੀ ਜੇਬ ਤੇ ਸਮੋਸਾ ਪਾਇਆ ਹੁੰਦਾ ਹੁਣ ਕੋਈ ਨਾ ਕੁਛ ਹੈ ਪਾਈ ਜਿਹੜੀ ਚੂਚੇ ਦੀ ਕਰ ਚੂਚੇ ਦੀ ਕਰ ਚੂਚੇ ਮਰੇ ਚੂਚੇ ਦਾ ਵਾਈਟ ਰੱਖਿਆ ਹੁੰਦਾ ਸਾਜੀ ਇਹਦੀ ਸ਼ਾਦੀ ਜੇ ਹੁਣ ਹੋ ਗਈ ਇਹ ਮਾਰੀ ਨਾ ਜਾਏ ਕਿਤੇ ਠੀਕ ਹੈ ਨਹੀਂ ਇਹਦੀ ਸ਼ਾਦੀ ਨਹੀਂ ਹੋਣੀ ਇਹਦੀ ਸ਼ਾਦੀ ਹੋਏਗੀ ਹੁਣ ਇਹਦੀ ਸ਼ਾਦੀ ਹੋਏਗੀ 25 ਚ 2025 5000 ਪੰਜੀ ਡੇਟ ਨੂੰ 2025 ਚ ਨਹੀਂ 25 ਨੂੰ ਕੀ ਹੋਣਾ 2025 ਚ ਹੋਏਗੀ 25 ਦੇ ਸਟਾਰਟ ਦੇ ਪਹਿਲੇ ਦੂਜੇ ਮਹੀਨੇ ਇਹਦਾ ਵਿਆਹ AI ਟੈਕਨੋਲੋਜੀ ਨਾਲ ਹੋਣਾ ਉਦਾਂ ਨਹੀਂ ਹੋਣਾ ਉਹ ਚੁੱਪ ਕਰਕੇ ਬਾਹਰ ਚਲਾ ਗਿਆ AI ਹਾਂ ਚੁੱਪ ਕਰਕੇ ਬਾਹਰ ਚਲੇ ਤੇ ਸਿਗੜ ਸੁਗੜ ਪੀ ਗਿਆ ਨਾ ਮੇਰਾ ਵੀ ਬ੍ਰੇਕ ਹੋ ਜਾ ਗਿਆ ਉਹਦੇ ਮੈਂ ਡੋਰ ਵੀ ਮੈਂ ਬੈਠਾ ਕੰਜਰ ਨਾ ਪਿੱਛੋਂ ਨਾ ਭੇਜਿਓ ਹਾਂ ਡੋਰ ਵੀ ਬੈਠਾ ਇਹਦੀ ਸਾਜੀ ਸ਼ਾਦੀ ਦਾ ਇੱਕ ਬਕਾਇਦਾ ਇਹ ਸਾਨਹਾ ਹੋਣਾ ਵਾ ਸ਼ਾਦੀ ਨਹੀਂ ਹੋਣੀ ਵੇਖ ਲੈਣਾ ਕਿ ਇਦਾਂ ਦੇ ਬੰਦਾ ਜਿਹੜਾ ਨੈਸ ਟਾਈਪ ਕਰੈਕਟਰ ਹੋਵੇ ਨਾ ਹੁਣ ਵੇਖੋ ਸਾਰੀ ਦੁਨੀਆ ਨੇ ਉਹਨੇ ਢੰਡੋਰਾ ਇਦਾਂ ਦੇ ਬੰਦੇ ਦੀ ਨਾ ਬੁੱਢੀ ਬਹੁਤ ਸੋਹਣੀ ਮਿਲ ਜਾਂਦੀ ਹੁੰਦੀ ਹੈ ਇਹੋ ਜਿਹੇ ਬੰਦੇ ਨੂੰ ਨਹੀਂ ਉੱਚੀ ਲੰਮੀ ਖੂਬਸੂਰਤ ਮਿਲ ਜਾਂਦੀ ਹੁੰਦੀ ਹੈ ਇਹੋ ਜਿਹੇ ਬੰਦੇ ਨੂੰ ਸਹੀ ਗੱਲ ਹੈ ਕਿੱਦਾਂ ਮਤਲਬ ਦੋ ਛੁੱਟੀਆਂ ਬਹੁਤ ਖੁਦਾ ਤਰਸ ਲੋਕ ਆ ਯਾਰ ਯਾਰ ਐਸੇ 2 ਛੁੱਟੀਆਂ ਆ ਦੋ ਛੁੱਟੀਆਂ ਜਿਹੜੀਆਂ ਵੱਧ ਕੀਤੀਆਂ ਇਸੇ ਵਜ੍ਹਾ ਤੋਂ ਹੀ ਕੀਤੀਆਂ ਸ਼ਾਇਦ ਕੁੜੀ ਦੇ ਚੱਕਰ ਕਹਿੰਦਾ ਵਿਆਹ ਤੇ ਗਿਆ ਮੰਨ ਗਿਆ ਕਿ ਸਾਜੀ ਵਿਆਹ ਤੇ ਗਿਆ ਮੈਂ ਕਿਹਾ ਯਾਰ ਤੇਰੇ ਸਾਰੇ ਰਿਸ਼ਤੇਦਾਰ ਇਕੱਠੇ ਹੋਣੇ ਆ ਉੱਥੇ ਕੋਈ ਆਪਣਾ ਟਾਂਕਾ ਫਿੱਟ ਕਰ ਰਹੀ ਫਿਰ ਘਰਦਿਆਂ ਨੂੰ ਕਹਿ ਕੇ ਗੱਲ ਕਰ ਲਾਂਗੇ ਕੀ ਤੇ ਪ੍ਰੋਗਰੈਸ ਕੈਸਾ ਬੇਵਕੂਫ ਆ ਉਹ ਤਾਏ ਦਾ ਮੁੰਡਾ ਸੀ ਕੋਈ 40 42 ਸਾਲ ਦਾ ਉਹਦੇ ਨਾਲ ਯਾਰੀ ਦੋਸਤੀ ਪਾ ਕੇ ਆ ਗਿਆ ਉਹਨੂੰ ਪੁੱਛੀ ਜਾਣਾ ਤੇਰਾ ਕਿਤੇ ਹੋਇਆ ਤੇ ਨਹੀਂ ਉਹ ਪਾਗਲਾ ਉਹਦਾ ਨਾਲ ਕੀ ਤੇਰਾ ਲੈਣਾ ਉਸ ਤੋਂ ਇਲਾਵਾ ਕੋਈ ਬੁਲਾਣ ਹੀ ਨਹੀਂ ਦੇ ਮੈਂ ਕੀ ਕਰਦਾ ਤਾਂ ਮੈਂ ਫੁੱਲ ਤਿਆਰ ਹੋਇਆ ਉੱਥੇ ਡਰਿਆ ਪਿਆ ਸੀ ਪਤਾ ਨਹੀਂ ਮੈਨੂੰ ਖੜਦੇ ਬਰਾਤ ਨਾ ਕਿ ਤੂੰ ਕਾਰ ਕੋਰੇ ਕਰਾ ਕੇ ਗਿਆ ਭਾਈ ਕੋਰੇ ਕਰਾ ਗਿਆ ਹਾਂ ਅੱਛਾ ਉੱਥੇ ਸ਼ਾਦੀ ਤੇ ਉਸਤਾਦ ਜੀ ਨੂੰ ਪੁੱਛੋ ਕਿ ਉੱਥੇ ਲੋਕ ਇਹਨੂੰ ਜਾਣਦੇ ਸੀ ਜਾਂ ਹਾਂ, ਲੈ। ਆਪਣੇ ਰਿਸ਼ਤੇਦਾਰ ਹਾਂਜੀ ਸਾਰੇ ਉਹ ਨਹੀਂ ਯਾਰ ਮੈਨੂੰ ਦੱਸ ਯਾਰ ਮੈਨੂੰ ਬੜਾ ਸ਼ੌਕ ਹੈ ਯਾਰ ਮੈਂ ਸੁਣਨ ਦਾ ਸਰ ਪਹਿਲੇ ਪੁੱਛੋ ਕਿ ਸ਼ਾਦੀ ਕਿਹਦੀ ਸੀ ਕਿਹਦੀ ਸੀ ਨਵਾਜ਼ ਸ਼ਰੀਫ ਮੇਰੇ ਮਾਮੂ ਆ ਨਵਾਜ਼ ਸ਼ਰੀਫ ਉਹਨਾਂ ਦਾ ਨਾਮ ਮਾਮਾ ਦਾ ਨਾਮ ਕੀ ਨਵਾਜ਼ ਸ਼ਰੀਫ ਤੇ ਮਾਮੂ ਦਾ ਨਾਮ ਆ ਭਾਈ ਉਹਦੀ ਸ਼ਾਦੀ ਸੀ ਸੱਚੀ ਮੁੱਚੀ ਨਹੀਂ ਨਵਾਜ਼ ਨਵਾਜ਼ ਸ਼ਰੀਫ ਉਹਨਾਂ ਦਾ ਨਾਮ ਆ ਉਹਦੇ ਮਾਮੂ ਦਾ ਨਾਮ ਹੋਏਗਾ ਜਰਮਨ ਨਾਮ ਲੋੜ ਜੋਬ ਕਰਦੇ ਆ ਤੇ ਉਹ ਮੰਡੀ ਢਾਬਾਂ 'ਚ ਰਹਿੰਦੇ ਤੇ ਇੱਕ ਜਰਮਨ ਨਾਮ ਆ ਉਹਨਾਂ ਦਾ ਇੱਕ ਮਾਮੇ ਦਾ ਨਾਂ ਸਾਗਡਾਰ ਵੀ ਨਹੀਂ ਪਰਵੇਜ਼ ਆ ਦੂਜੇ ਦੇ ਨਾਮ ਪਰਵੇਜ਼ ਲਈ ਹੈ ਨਾ ਉਹ ਯਾਰ ਇੱਕ ਮਿੰਟ ਠਹਿਰ ਯਾਰ ਮੈਨੂੰ ਬੜਾ ਸ਼ੌਕ ਹੈ ਇਹੋ ਜਿਹੀਆਂ ਗੱਲਾਂ ਸੁਣਨ ਦਾ ਉਹ ਯਾਰ ਤੁਹਾਡੇ 'ਚ ਕਿੱਦਾਂ ਹੁੰਦਾ ਵਿਆਹ ਮੈਨੂੰ ਦੱਸ ਚੋਲੇ ਜੀ
ਕਰੀਏ ਕੀ ਉਹਨਾਂ ਚ ਵਿਆਹ ਦਾ ਮਤਲਬ ਹੋਰ ਯਾਰ ਉਹ ਬੜੇ ਸੋਹਣੇ ਰਸਮਾਂ ਹੁੰਦੀਆਂ ਵਾ ਇਹਨਾਂ ਦੀਆਂ ਹੈ ਦੱਸਦੇ ਸੀ ਆਜੀ ਤੈਨੂੰ ਦਿਖਾਵਾਂਗੇ। ਨਹੀਂ ਫੇਰ ਵੀ ਇਹ ਉਹ ਆ ਯਾਰ ਜਿਹੜੇ ਵਿਆਹ ਤੋਂ ਪਹਿਲੇ ਨਹੀਂ ਦੁਲਹਨ ਤੇ ਦੁਲਹਨ ਨੂੰ ਕੂੜੇ ਵਾਲੇ ਡਰਮ 'ਚ ਸਿੱਟ ਦਿੰਦੇ। ਹਾਂਜੀ 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 ਉਹ ਜੈਨੂਇਨ ਹੈਗੇ ਆ ਕਿਸੇ ਇਹ ਡਰਮ ਚ ਕਿੱਦੋਂ ਸਿੱਟਦੇ ਉਸਤਾਦ ਜੀ? ਇੱਕ ਮੁਲਕ ਦਾ ਹੈ ਇਹ ਕਲਚਰ। ਓਏ ਉਹਨਾਂ ਭਾਈ ਚੋਂ ਜਿਹੜੇ ਜੈਨੂਇਨ ਕੂੜੇ ਵਾਲੇ ਡਰਮ 'ਚ ਸਿੱਟ ਤਾਂ ਕਿ ਇਹਨਾਂ ਦੀ ਮੈਂ ਮੂੰਹ ਮਰ ਜਾਵੇ ਜ਼ਿੰਦਗੀ ਦੇ ਦੁੱਖ। ਹਾਂ ਹਾਂਜੀ ਹਾਂਜੀ ਇਸ ਤਰ੍ਹਾਂ ਮੈਂ ਮਰਨ ਲਈ ਹਾਂ ਮੈਂ ਤੇ ਯਾਰ ਮੈਂ ਤੈਨੂੰ ਠਹਿਰ ਮੈਂ ਤੈਨੂੰ ਸਾਜੀ ਇੱਕ ਮੁਲਕ ਦੇ ਵਿੱਚ ਦੁਲਹੇ ਨੂੰ ਲੰਮੇ ਪਾ ਕੇ ਉਹਦੇ ਪੈਰਾਂ ਤੇ ਸੋਟੀਆਂ ਮਾਰਦੇ ਆ। ਛਾਂਟੇ ਮਾਰਦੇ ਹਾਂਜੀ 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 ਉਹ ਵੀ ਹੈ। ਹਾਂਜੀ ਇੱਕ ਹੈਗਾ ਉਹਦੇ ਤਾਂ ਜੀ ਕੱਕੀਆਂ ਕੀੜੀਆਂ ਸ਼ਹਿਦ ਲਾ ਕੇ ਨਾ ਕੱਕੀਆਂ ਕੀੜੀਆਂ ਛੱਡਦੇ ਉਹਦੇ ਤਾਂ ਕੀ ਛੱਡ ਦਿੰਦੇ? ਦਸਤਾਨਿਆਂ ਦੇ ਵਿੱਚ ਕੀੜੀਆਂ ਪਾਈਆਂ ਹੁੰਦੀਆਂ ਸਾਜੀ ਉਹਦੇ ਦਸਤਾਨੇ ਉਹ ਯਾਰ ਉਹ ਸਜ਼ਾ ਵਾ, ਉਹ ਵਿਆਹ ਨੀਗਾ। ਇਹਦੀ ਸ਼ਾਦੀ ਤੇ ਆਪਣੇ ਰਿਲੇਟਿਵਸ ਦੇ ਹੁਣ ਦੇਰ ਬਾਅਦ ਗਿਆ ਵਾ ਜਿੱਥੇ ਦੱਸ ਰਿਹਾ ਕਿੱਥੇ ਮੰਡੀ ਢਾਬਾ ਮੰਡੀ ਢਾਬਾ ਉੱਥੇ ਇੱਕ ਮੇਰੇ ਛੋਟੇ ਭਾਈ ਨੇ ਬੜੀ ਹਰਕਤ ਮਾਰੀ। ਉਹ ਨਾ ਇੱਕ ਮੇਰਾ ਖਾਲੂ ਆ ਉਹਦੇ ਕੋਲ ਵਿਚਾਰੇ ਕੋਲ ਨਾ ਪੈਸੇ 150-200 ਰੁਪਇਆ ਸੀ ਜੇਬੀ। ਉਹ ਐਂਡ ਤੇ ਵੇਟਰ ਨਹੀਂ ਲਿਆਂਦੇ ਗਲਾਸ ਦੇ ਉੱਤੇ ਟਿਸ਼ੂ ਲਪੇਟ ਕੇ ਤੇ ਮੁਬਾਰਕੀ ਲੈਣ। ਆਹੋ ਪਤਾ ਨਹੀਂ ਕੀ ਕਹਿੰਦੇ ਫਿਰ ਉਹ ਪੈਸੇ ਦਿੰਦੇ। ਉਹ ਭਾਈ ਆਇਆ ਉਹ ਕਹਿੰਦਾ ਦੂਲੇ ਦਾ ਭਰਾ ਨੀ। ਉਹ ਵਿਚਾਰਾ ਉਹ ਖਾਲੂ ਵਾਲ ਉਹਦੇ ਕੋਲ ਨਾ ਰੁਪਈਆ ਨਾ ਕੋਈ ਨਾ ਗੱਲ ਬਾਤ। ਉਹ ਭਾਈ ਬਾਹਰ ਚਲਾ ਗਿਆ ਉਹਨੇ ਜਾ ਕੇ ਉਹਨੂੰ 50 ਰੁਪਏ ਦਿੱਤੇ। ਉਹ ਵੇਟਰ ਤੇ ਉਹ ਲੜ ਪਏ ਜੈਨੂਇਨ ਲੜ ਪਏ। ਉਹਨੇ ਭਾਈ ਉਹਦਾ ਗਿਰੇਬਾਨ ਖਾਲੂ ਦਾ ਫੜਿਆ ਉਹਨੇ ਵੇਟਰ ਨੇ। ਹਾਂ ਵੇਟਰ ਨੇ। ਉਹ ਕਹਿੰਦਾ 50 ਰੁਪਏ ਦੇ ਦਿੰਦੇ ਆ। ਕਹਿੰਦਾ ਮੈਂ 2 ਗਲਾਸਾਂ 'ਚ ਬੋਤਲ ਲਿਆ 60 ਰੁਪਏ ਦੀ ਤਾਂ ਬੋਤਲ ਹੀ ਬਣਦੀ। ਸਹੀ ਕਹਿ ਰਿਹਾ। ਨਹੀਂ ਤੇ ਇਹ ਬਦਮਾਸ਼ੀ ਹੈ ਕੋਈ ਲੜਨਾ ਕਾਤੋਂ? ਨਹੀਂ ਸਾਰੀ ਗਲਤ ਗੱਲ ਹੈਗੀ ਹੈ ਨਾ। ਨਹੀਂ ਉਹ ਇੱਕ ਚੀਜ਼ ਹੈਗੀ ਹੈ ਕਿ ਇੱਕ ਕਰੈਕਟਰ ਮੁਬਾਰਕੀ ਹੈ। ਮੁਬਾਰਕੀ ਕਮ ਤੋਂ ਕਮ ਮੇਰੇ ਹਿਸਾਬ ਦੇ ਨਾਲ 500 ਤੇ ਬਣਦੀ ਹੈ ਨਾ ਮਾਮੂਲੀ ਜੀ ਗੱਲ। 500 ਰੁਪਈਆ ਦੇਣਾ ਚਾਹੀਦਾ। ਤੇ ਇੱਕ ਕਰੈਕਟਰ ਵੱਡੇ ਵੀ ਬੈਠੇ ਨੇ ਕਿ ਉਹ ਵੇਟਰ ਨੂੰ ਪਤਾ ਕਿ ਯਾਰ ਇਹਨਾਂ ਨੇ 500 ਦੇਣਾ ਤੇ ਇੱਕ ਬੰਦਾ ਵਿੱਚ ਆ ਵੀ ਯਾਰ ਮੈਂ ਦਿੰਦਾ ਮੈਂ ਸਮਝਦਾ ਹਾਂ ਮੈਨੂੰ ਹੁਣ ਉਹ ਉਧਰ ਲੈ ਗਿਆ ਉਹ ਕਰੈਕਟਰ ਉਧਰ ਚਲੇ ਗਏ। ਐਦਾਂ ਤਾਂ ਇਦਾਂ ਨਹੀਂ ਹੋਇਆ। ਇਹਦੇ ਭਰਾ ਨੇ ਹਰਕਤ ਕੀਤੀ ਛੋਟੇ ਨੇ। ਉਹ ਬੇਟਾ ਵਿਚਾਰਾ ਖਾਲੂ ਤੇ ਉਹਨੇ ਕਿਹਾ ਜੀ ਲਿਆਇਆ ਗਲਾਸ ਤੇ ਉਹਨੇ ਕਿਹਾ ਜੀ ਲਾੜੇ ਦਾ ਇਹ ਭਰਾ ਵਾ ਜਾਂ ਪਿਓ ਵਾ। ਉਹਨੇ ਉਹਦਾ ਕਹਿ ਦਿੱਤਾ ਤੇ ਹੁਣ ਬੰਦਾ ਕਹਿੰਦਾ ਯਾਰ ਮੈਂ ਨਹੀਂ ਹੈਗਾ ਇਹ ਉਹ ਕਰਦਿਆਂ ਉਹ ਬਾਹਰ ਨਿਕਲਿਆ ਤੇ ਵੇਟਰ ਮਗਰੇ ਉਹਨੇ ਕਿ ਭਾਜੀ ਮੁਬਾਰਕੀ ਦਿਓ। ਉਹਨੇ ਰੁਪਈਏ 50 ਕੱਢੇ ਨੇ ਕਹਿੰਦਾ ਫੜ ਤੇ ਉਹਨੇ ਫਕੀਰ ਟੈਪ ਉਹਨੂੰ ਕਹਿ ਕੇ ਕੱਢਿਆ। ਉਹ ਉੱਥੇ ਹੈ ਸੀ? ਨਹੀਂ ਮੈਂ ਉਹਦੀ ਉਹਨੇ ਡੈਫੀਨੇਸ਼ਨ ਕੀਤੀ ਨਾ। ਤੇਰੇ ਸਭ ਮੈਨੂੰ ਵੀ ਭੁੱਲ ਗਈ ਗੱਲ ਪਤਾ ਨਹੀਂ। ਉੱਥੇ ਲੜਾਈ ਹੋ ਯਾਰ ਕਈ ਬੰਦੇ 700 ਸਾਲ ਪੁਰਾਣਾ ਵਾਕਿਆ 400 ਸਾਲ ਪੁਰਾਣਾ ਵਾਕਿਆ ਇੰਜ ਸੁਣਾਉਣਗੇ ਜਿਵੇਂ ਉਹ 2 ਜਣੇ ਤੇ ਤੀਸਰਾ ਇਹ ਸੀ ਵਿੱਚ। ਆਪਣਾ ਉਹ ਸ਼ਾਹਦ ਮੇਕਅਪ ਮੈਨ ਯਾਦ ਆ ਗਿਆ। ਅੱਛਾ ਅੱਗੋਂ ਮਊਸਰ ਕੀ ਨਾ ਐਵੇਂ ਕਹਿਣਗੇ ਕਰ ਲੈ ਦੇ ਕਿਉਂ ਉਧਰ ਮਾਊਸ ਕੀ ਲੈ ਜਾ ਮਾਂ ਕਲਿੱਕ ਕਰਨ ਤੋਂ ਬੈਠੀ ਕੀ ਕਹਿਣਾ। ਲੈ ਜਾ ਮਾਂ ਵਿੰਡੋ ਕਰਨ ਤੋਂ ਬੈਠੀ। ਪਾਗਲ ਨਾ ਬਣਿਆ ਫਰੀਦ। ਨਹੀਂ ਮੇਰੀ ਗੱਲ ਸੁਣ। ਕਈ ਬੰਦੇ ਨਾ ਮਤਲਬ ਦਿਲ ਕਹਿੰਦਾ ਵੀ ਭਾਜੀ ਜ਼ਿਆਉਲ ਹੱਕ ਸਾਹਿਬ ਜਦੋਂ ਇੰਡੀਆ ਪਾਕਿਸਤਾਨ ਦੀ 65 ਦੀ ਜੰਗ ਦਾ ਮਾਹੌਲ ਬਣਿਆ ਸੀ ਨਾ ਜ਼ਿਆਉਲ ਹੱਕ ਸਾਹਿਬ ਬਾਨੇ ਨਾਲ ਗਏ ਨੇ ਮੈਚ ਵੇਖਣ ਇੰਡੀਆ 'ਚ। ਹਾਂ ਨਹੀਂ ਇਹ ਜੈਨੂਇਨ ਗੱਲ ਆ। ਅਗਲੀ ਗੱਲ ਸੁਣ ਹੁਣ ਉੱਥੇ ਸਿਰਫ ਉਹਨਾਂ ਦੇ ਮੁਲਕ ਦੇ ਸਦਰ ਕਿਹੜੇ ਸੀ ਪ੍ਰਾਈਮ ਮਿਨਿਸਟਰ ਜਾਂ ਜੋ ਵੀ ਪ੍ਰਧਾਨ ਮੰਤਰੀ ਨਹੀਂ ਕੋਈ ਹੋਰ ਸੀ। ਨਹਿਰੂ ਲਾਲ ਨਹੀਂ ਇਹ ਵੀ ਨਹੀਂ ਸੀ। ਤੇ ਹੁਣ ਇੱਧਰ ਜ਼ਿਆਉਲ ਹੱਕ ਸਾਹਿਬ ਨੇ ਤੇ ਗੱਲ ਕੀ ਆ ਕਿ ਉਹ ਜੱਫੀ ਪਾ ਕੇ ਜਦੋਂ ਆਉਣ ਲੱਗੇ ਨਾ ਤੇ ਉਹਨੇ ਕਿਹਾ ਗੱਲ ਸੁਣ ਇੱਕ ਮਿੰਟ ਲੈ ਹੁਣ ਇਹ ਗੱਲ ਕਿੰਨੇ ਸੁਣੀ ਹੁਣ ਜਿਹੜੀ ਉਹਨਾਂ ਨੇ ਕਿਹਾ ਜ਼ਾਲਕ ਸਾਹਿਬ ਨੂੰ। ਜ਼ਿਆਲਕ ਸਾਹਿਬ ਨੇ ਉਹਨਾਂ ਨੂੰ ਕਿਹਾ ਨਾ ਕਿ ਤੂੰ ਜੰਗ ਦਾ ਇਦਾਂ ਜ਼ੇਨ ਆ ਤੇ ਆ ਉਹ ਜੋ ਵੀ। ਅੱਛਾ ਇਹ ਵੀ ਹੁਣ ਇੱਕ ਮਿਸਾਲ ਆ ਕਹਿਣਾ ਕਿ ਸਾਜੀ ਲਾਮਾ ਇਕਬਾਲ ਸਾਹਿਬ ਜਦੋਂ ਕਾਂਗਰਸ ਦੇ ਵਿੱਚ ਲਿਆਕਤ ਅਲੀ ਖਾਨ ਸਾਹਿਬ ਰਾਤ ਨੂੰ 12-12:30 ਵਜੇ ਨਾਲ ਨਿਕਲੇ ਨੇ ਘਰੋਂ ਜਿਹੜਾ ਤੁਹਾਨੂੰ ਅੱਛਾ ਨਾਲ ਉਹਨੇ ਇੱਕ ਹੋਰ ਵੀ ਗੱਲ ਕਹਿਣੀ ਹੈ ਕਿ ਉਸਤਾਦ ਜੀ ਤੁਹਾਨੂੰ ਆਮ ਕਿਸੇ ਨੂੰ ਨਹੀਂ ਪਤਾ ਲੱਗੇਗਾ ਗੱਲ। ਮੈਂ ਦੱਸਾਂਗਾ ਇਹ ਬੜੀ ਅੰਦਰ ਦੀ ਗੱਲ ਆ। ਨਹੀਂ ਕਿਤਾਬਾਂ 'ਚ ਵੀ ਨਹੀਂ ਹੈ। ਮੈਂ ਕਹਿੰਦਾ ਕਿਤੇ ਵੀ ਨਹੀਂ ਹੈਗਾ ਕਿ ਲਿਆਕਤ ਅਲੀ ਖਾਨ ਸਾਹਿਬ 12:30-1 ਵਜੇ 12:35 ਕਿਤੇ ਘਰੋਂ ਨਿਕਲੇ ਨੇ ਸਿਰਫ ਕਾਇਦ-ਏ-ਆਜ਼ਮ ਸਾਹਿਬ ਦੇ ਘਰ ਗਏ। ਲਿਆਕਤ ਸਾਹਿਬ ਹਾਂ ਜਿੱਥੋਂ ਇਹ ਪਾਕਿਸਤਾਨ ਦੀ ਗੇਮ ਸ਼ੁਰੂ ਹੋਈ। ਓਏ ਅੱਛਾ ਨਹੀਂ ਉਹਨਾਂ ਨੇ ਜਾ ਕੇ ਦਰਵਾਜ਼ਾ ਖੜਕਾਇਆ ਆਰਾਮ ਨਾਲ। ਇਹ ਲਿਆਕਤ ਅਲੀ ਖਾਨ ਸਾਹਿਬ। ਹਾਂਜੀ ਲਿਆਕਤ ਅਲੀ ਖਾਨ ਸਾਹਿਬ ਨੇ ਦਰਵਾਜ਼ਾ ਖੜਕਾਇਆ ਅੰਦਰੋਂ ਆਵਾਜ਼ ਆਈ ਕੌਣ? ਉਹਨਾਂ ਨੇ ਕਿਹਾ ਲਿਆਕਤ। ਕਿਆ ਸਾਹਿਬ ਨੇ ਅੱਛਾ ਲਿਆਕਤ ਸਾਹਿਬ ਨੇ ਕਿਹਾ ਲਿਆਕਤ ਹੀ ਕਹਿਣਾ ਸੀ ਨਾ ਉਹਨੇ ਕੀ ਕਹਿਣਾ ਸੀ ਲਿਆਕਤ ਸਾਹਿਬ। ਨਹੀਂ ਉਹ ਕੋਡ ਵੀ ਹੁੰਦੇ ਨੇ ਨਾ। ਨਹੀਂ ਉਹਨਾਂ ਨੇ ਕਿਹਾ ਲਿਆਕਤ ਤੇ ਉਹ ਮੁਲਾਜ਼ਮ ਨੇ ਦਰਵਾਜ਼ਾ ਖੋਲਿਆ। ਉਹਨੇ ਕਿਹਾ ਕਿੱਥੇ ਨੇ ਜਨਾਬ ਸਾਹਿਬ? ਉਹਨੇ ਕਿਹਾ ਜੀ ਅੰਦਰ। ਉਹਨੇ ਕਿਹਾ ਅੱਛਾ ਹੁਣ ਜਨਾਬ ਸਾਹਿਬ ਨੂੰ ਜਦੋਂ ਉਹਨੇ ਮੁਲਾਜ਼ਮ ਨੇ ਕਿਹਾ ਨਾ ਕਿ ਜੀ ਲਿਆਕਤ ਅਲੀ ਖਾਨ ਤੇ ਜਨਾਬ ਸਾਹਿਬ ਇੱਕਦਮ ਕਹਿੰਦੇ ਇਸ ਟਾਈਮ ਹੁਣ ਇਹ ਮੈਨੂੰ ਦੱਸ ਵੀ ਇਹ ਮੈਨੂੰ ਕਿੱਦਾਂ ਪਤਾ ਲੱਗਾ? ਯਾਰ
ਅੱਛਾ ਹੁਣ ਇਹ ਹੁਣ ਕੋਣ ਨਹੀਂ ਉਹ ਕਾਇਦ ਆਜ਼ਮ ਸਾਹਿਬ ਨੇ ਕਿਹਾ ਵੀ ਲਿਆਕਤ ਕਾਇਦ ਸਾਹਿਬ ਨੇ ਕਿਹਾ ਨਹੀਂ ਲਿਆਕਤ ਨਹੀਂ, ਹਾਲੇ ਤੇ ਮੁਲਾਜ਼ਮ ਨੇ ਜਾ ਕੇ ਆਣਾ ਅੱਛਾ ਜਨਾਬ ਸਾਹਿਬ ਨੂੰ। ਯਾਨੀ ਇਹ ਮੈਂ ਗੱਲ ਉਹ ਦੱਸ ਰਿਹਾ ਕਿ ਲੋਕੀ ਇਦਾਂ ਗੱਲਾਂ ਸੁਣਾਉਂਦੇ ਨੇ। ਤੇ ਕਾਇਦ ਸਾਹਿਬ ਨੇ ਕਿਹਾ ਜੀ ਲਿਆਕਤ ਸਾਹਿਬ ਆਏ ਨੇ। ਲਿਆਕਤ ਅਲੀ ਖਾਨ ਇਸ ਟਾਈਮ ਇਹ ਕਹਿੰਦੇ ਤੂੰ ਤਾਂ ਇਹ ਕਾਇਦ ਸਾਹਿਬ ਕਹਿ ਰਹੇ ਸਟੈਪ ਯਾਰ ਨਹੀਂ ਇਸ ਟਾਈਮ ਕੀ ਗੱਲ ਉਹਨੇ ਕਿਹਾ ਜੀ ਪਤਾ ਨਹੀਂ ਓਏ ਕੱਲਾ ਹੀ ਹੈ। ਆਏ 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 ਉਹਨੇ ਕਿਹਾ ਜੀ ਹਾਂਜੀ ਕੱਲਾ ਹੀ ਹੈ। ਖੈਰ ਬੁਲਾ ਉਸ ਅੱਛਾ ਹੁਣ ਉੱਥੇ ਉਹ ਮੁਲਾਜ਼ਮ ਆ ਜਾਂ ਮਤਲਬ ਹੈ ਤੇ ਬਿਲਕੁਲ ਹੀ ਫੇਕ ਆ, ਲੇਕਿਨ ਸੁਣਾਉਣ ਵਾਲੇ ਦਾ ਕਿ ਉਸ ਤੋਂ ਬਾਅਦ ਮੈਂ ਇੱਕ ਨਾਰਮਲ ਜਿਹਾ ਢੀਂਡੂ ਜਿਹਾ ਬੰਦਾ ਵਾਂ, ਮੇਰੀ ਆਮ ਔਕਾਤ ਕੋਈ ਨਹੀਂ ਤੇ ਮੈਨੂੰ ਉਹ ਸਾਰਾ ਪਤਾ, ਬਾਕੀ ਕਿਹਨੂੰ ਨਹੀਂ ਪਤਾ ਹੋਣਾ ਹਿਸਾਬ ਨਾਲ। ਉਸਤਾਦ ਜੀ ਬੰਗਲਾਦੇਸ਼ ਅੱਛਾ ਜੀ 15 ਮਿੰਟ ਚ ਗੇਮ ਪਈ ਹੈ ਬੰਗਲਾਦੇਸ਼, ਜਿਹੜੇ ਬੰਗਲਾਦੇਸ਼ ਨਹੀਂ ਸੀ ਜਾਣਾ। ਉਹ ਕਿੱਦਾਂ? ਮੁਜੀਬੁਰ ਰਹਿਮਾਨ ਸਾਹਿਬ ਹਾਂ ਸਿਰਫ 10 ਮਿੰਟ ਲਈ ਭੱਟੋ ਸਾਹਿਬ ਨੂੰ ਮਿਲੇ ਨੇ ਬਸ। ਇੰਜ 5-10 ਬੰਦੇ ਖੜੇ ਸੀ, ਉਹਨਾਂ ਨੇ ਭੱਟੋ ਸਾਹਿਬ ਨੂੰ ਕਿਹਾ ਜੀ ਬੁਰੇ ਮਾਰੋ। ਉਹਨੇ ਕੀ ਕਿਹਾ? ਸਾਈਡ ਤੇ ਆ ਕੇ ਗੱਲ ਸੁਣ। ਮਤਲਬ ਇਹ ਕੋਈ ਗੱਲ ਕਰਨ ਵਾਲੀ ਮੁਜੀਬਰ ਐਡਾ ਵੱਡਾ ਸੀ ਕਿ ਭੱਟੋ ਸਾਹਿਬ ਕਹਿ ਰਹੇ ਆ। ਅੱਛਾ ਭੱਟੋ ਸਾਹਿਬ ਨੂੰ ਯਾਰ ਇਹ ਕਲਾਸ ਵੱਲੋਂ ਨਹੀਂ ਬੁਲਾਉਂਦੇ। ਐ ਹੋ ਗਿਆ ਚਲੋ ਯਾਰ ਅੰਦਾਜ਼ੇ ਬਿਆਨ ਚੇਂਜ ਹੋ ਸਕਦਾ ਮਕਸਦ ਯਾਰ ਇਹ ਅੰਦਾਜ਼ੇ ਤੇ ਹੈ ਹੀ ਨਹੀਂ। ਸਿਆਸਤਦਾਨ ਵਾਲਾ ਬੰਦਾ ਸਿਆਸਤਦਾਨ ਨੂੰ ਕਹਿ ਰਿਹਾ ਭੱਟੋ ਸਾਹਿਬ। ਨਹੀਂ ਹਾਂ ਜੀ ਯਾਰ ਮਤਲਬ ਅੰਦਾਜ਼ੇ ਬਿਆਨ ਚੇਂਜ ਹੈ। ਮੇਰੀ ਗੱਲ ਸੁਣ, ਉਹਨਾਂ ਨੇ ਕਹੂਗਾ ਕਿ ਭੱਟੋ ਸਾਹਿਬ ਸਾਈਡ ਦੇ ਹੋ। ਭੱਟੋ ਸਾਹਿਬ ਨੇ ਕਹਾ ਆ ਰਹੇ ਆ। ਅੱਛਾ ਭੱਟੋ ਸਾਹਿਬ ਨੇ ਇਹ ਵੀ ਕਿਹਾ ਵੀ ਆ ਰਿਹਾ। ਆਹੋ ਇਹ ਕਿਹਾ ਇਹ ਤੁਹਾਨੂੰ ਕਿੱਦਾਂ ਪਤਾ? ਭੱਟੋ ਸਾਹਿਬ ਅੱਗੋਂ ਇਹ ਵੀ ਕਿਹਾ ਹੋਵੇਗਾ ਕਿ ਯਾਰ ਮੈਂ ਲਿਆਉਣਾ ਵਾ ਥੋੜੀ ਦੇਰ ਠਹਿਰ ਕੇ। ਇਹ ਕਿੱਦਾਂ ਤੁਹਾਨੂੰ ਪਤਾ ਵੀ ਕਹਿ ਰਿਹਾ ਆ ਰਿਹਾ? ਕਿਉਂਕਿ ਉਹ ਥੋੜੀ ਦੇਰ ਬਾਅਦ ਚਲੇ ਗਏ, ਗੱਲ ਹੋਈ। ਸਾਜੀ ਇਹ ਤੈਨੂੰ ਕਿਤੋਂ ਵੀ ਨਹੀਂ ਪਤਾ ਲੱਗਣਾ ਅੰਦਰ ਦੀਆਂ। ਮੁਜੀਬੁਰ ਰਹਿਮਾਨ ਸਾਹਿਬ ਤੇ ਮੁਜੀਬੁਰ ਰਹਿਮਾਨ ਸਾਹਿਬ ਨੇ 4-10 8-10 ਬੰਦੇ ਖੜੇ ਸੀ। ਭੱਟੋ ਸਾਹਿਬ ਨੇ ਕਿਹਾ ਭੁੱਟੋ ਸਾਹਿਬ, ਉਹਨੇ ਕਿਹਾ ਯਾਰ ਇਹ ਤੋਂ ਅੱਗੇ ਜਾਓ। ਭੁੱਟੋ ਸਾਹਿਬ ਨੇ ਕਿਹਾ, ਉਹਨੇ ਕਿਹਾ ਆ ਤਾਂ ਸਹੀ ਨਾ। ਭੁੱਟੋ ਸਾਹਿਬ ਨੇ ਕਿਹਾ ਕਿ ਕੀ ਗੱਲ ਆ? ਇਹ ਨਹੀਂ ਭੁੱਟੋ ਸਾਹਿਬ ਦਾ ਹਿਸਾਬ ਸੀ ਕਿ ਇਧਰ ਕੇ ਇੱਥੇ ਹੀ ਕਰ ਲਿਆ। ਆਓ ਤੇ ਸਹੀ ਨਾ ਐ ਗੋ ਇਹ ਇਸ਼ਾਰੇ 'ਚ ਗੱਲ ਹੋ ਰਹੀ। ਭੁੱਟੋ ਸਾਹਿਬ ਨੇ ਕਿਹਾ ਦੇਖ ਕੇ ਉਹਨੇ ਕਿਹਾ ਤੂੰ ਚੱਲ ਮੈਂ ਆ ਰਿਹਾ। ਠੀਕ ਹੋ ਉਹ ਸਾਈਡ ਤੇ ਗਏ ਨੇ ਮਗਰ ਭੁੱਟੋ ਸਾਹਿਬ ਚਲੇ ਗਏ। ਅੱਛਾ ਭੱਟੋ ਸਾਹਿਬ ਮਗਰ ਚਲੇ ਗਏ। ਮਗਰ ਚਲੇ ਗਏ ਨੇ। ਇਹ ਤੁਹਾਨੂੰ ਕਿੱਦਾਂ ਪਤਾ ਉਸਤਾਦ ਜੀ? ਮੈਨੂੰ ਗੱਲ ਜੈਨੂਅਲ ਦੱਸਣੀ ਹੈ। ਇਹ ਭੱਟੋ ਸਾਹਿਬ ਮਗਰ ਕਿੱਦਾਂ ਗਏ? ਠਹਿਰ ਜਾ, ਹੁਣ ਜਦੋਂ ਲਹਿਦਾ ਹੋ ਕੇ ਇੱਕ ਗੱਲ ਬਾਹਰ ਆ ਗਈ ਕਿ ਉਹਨਾਂ ਨੇ ਕੀਤੀ ਤੇ ਗਏ ਜਾਂ ਤੇ ਆਈ ਨਾ ਗੱਲ। ਓਕੇ ਚਲੋ ਭੱਟੋ ਸਾਹਿਬ ਮਗਰ ਗਏ ਨੇ ਤੇ ਉਹਨਾਂ ਨੇ ਕਿਹਾ ਹਾਂ ਕਿ ਖੈਰ ਮੁਸਾਰ ਭੱਟੋ ਸਾਹਿਬ ਨੇ ਪੁੱਛਿਆ ਯਾਰ ਉਹ ਭਾਈ ਆ ਗੱਲ ਯਾਰ ਇਹ ਕਿੱਥੇ ਸੀ ਯਾਰ? ਨਹੀਂ ਇੱਕ ਮਿੰਟ ਓ ਯਾਰ ਉਹ ਦੱਸੋ ਯਾਰ, ਮੇਰਾ ਆਪਣਾ ਇੱਕ ਅੰਦਾਜ਼ੇ ਬਿਆਨ ਵਾ, ਮਕਸਦ ਨੂੰ ਸਮਝ ਕੇ ਭੁੱਟੋ ਸਾਹਿਬ ਨੇ ਕਿਹਾ ਕੀ ਬਾਤ ਹੈ ਖੈਰ ਹੈ ਏਦਾਂ ਕਹਿ ਲਿਓ। ਮੈਂ ਪੰਜਾਬੀ 'ਚ ਦੱਸਣਾ। ਭੁੱਟੋ ਸਾਹਿਬ ਸਿਗਾਰ ਪੀਂਦੇ ਸੀ, ਉਹਨਾਂ ਸਿਗਾਰ ਕੱਢਿਆ, ਉਹਨਾਂ ਕੇ ਮਾਚਸ ਤੇ ਦੇ ਯਾਰ ਹੁਣ ਇਹ ਜਾਤੀ ਆ। ਓ ਯਾਰ ਇਹ ਥੋੜੀ ਹੁੰਦਾ ਵਾ ਕਿ ਭੱਟੋ ਸਾਹਿਬ ਯਾਰ ਭੁੱਟੋ ਸਾਹਿਬ ਪਹਿਲੇ ਹੀ ਖੜੇ ਇਸ ਚੱਕਰ ਸੀ ਕਿ ਯਾਰ ਮੈਂ ਸਾਈਡ ਤੋਂ ਸਿਗਰਟ ਪੀਵਾ ਤੇ ਉਹ ਕੁਦਰਤੀ ਉਹਨਾਂ ਨੇ ਸਾਈਡ ਦੇ ਸਾਥ ਨਾਲੇ ਜਦੋਂ ਟੈਨਸ਼ਨ ਹੁੰਦੀ ਨਾ ਸਿਗਰਟ ਪੀਣ ਵਾਲੇ ਬੰਦੇ ਨੂੰ ਸਭ ਤੋਂ ਪਹਿਲਾਂ ਉਹਨੇ ਕਿਹਾ ਕੀ ਗੱਲ? ਉਹਨੇ ਕਿਹਾ ਗੱਲ ਇਹ ਹੈ ਮੈਂ ਪ੍ਰੋਗਰਾਮ ਬਣਾਇਆ ਬੰਗਲਾਦੇਸ਼ ਜ਼ਾਬਗਲ ਕਰ ਲਈਏ, ਮੈਂ ਕਰਨਾ ਚਾਹ ਰਿਹਾ। ਇਹ ਮੁਜੀਬੁਰ ਰਹਿਮਾਨ ਸਾਹਿਬ। ਹਾਂ ਤੁਸੀਂ ਕਿੱਥੇ ਲੁਕੇ ਸੀ? ਠੀਕ ਹੈ ਜੀ। ਯਾਰ ਹੁਣ ਮੈਂ ਤੈਨੂੰ ਕੀ ਕਹਾਂ ਵੀ ਛੱਡ ਦੇ ਤੂੰ। ਉਹ 15 ਮਿੰਟ ਉਹਨਾਂ ਦੀ ਗੱਲ ਹੋਈ ਹੈ ਸੀਕ੍ਰੇਟ ਇੱਕ, ਉਹ ਪਤਾ ਮੈਨੂੰ ਹੈ ਲੇਕਿਨ ਮੈਂ ਇੱਥੇ ਦੱਸਣੀ ਨਹੀਂ ਕਿਉਂਕਿ ਮਸਲਾ ਖਰਾਬ ਹੋ ਜਾਣਾ। ਸਹੀ ਹੈ ਸਹੀ। ਉੱਥੇ ਗੇਮ ਪਈ ਹੈ, ਵਾਪਸ ਆਏ ਨੇ। ਭੁੱਟੋ ਸਾਹਿਬ ਨੇ ਸਿਰਫ ਆਉਣ ਲੱਗਿਆ ਨੂੰ ਇਦਾਂ ਕੀਤਾ ਕਿ ਓਕੇ, ਉਹਨੇ ਵੀ ਕਿਹਾ ਓਕੇ। ਉਸ ਤੋਂ ਬਾਅਦ ਸਵੇਰੇ ਪਤਾ ਲੱਗਾ ਜੀ ਬੰਗਲਾਦੇਸ਼ ਲੈਦਾ ਹੋ ਗਿਆ। ਉਹ ਅੰਦਰ ਦੀ ਗੱਲ ਸੀ ਮਰੀਨ। ਇਹ ਉਹਨਾਂ ਨੇ ਓਕੇ ਕੀਤਾ। ਉਹਨਾਂ ਨੇ ਕਿ ਓਏ ਡਿਸਕਸ਼ਨ ਚਾਹ ਵਾਲੇ ਹੋਟਲਾਂ ਦੇ ਵੀ ਹੁੰਦੀ ਨਾ ਉਹਦਾ ਪਹਿਲੇ ਨਹੀਂ ਸੀ ਹੈਗਾ ਬੰਗਲਾਦੇਸ਼ ਦਾ, ਨਾ ਕੁਛ ਹੋਰ ਸੀ। ਕੀ ਉਹਨੇ ਪੁੱਛਿਆ ਵੀ ਕੀ ਨਾਂ ਕੀ ਰੱਖਣਾ ਮੁਲਕ ਦਾ? ਸਕੂਟਰ ਸੀ। ਉਹਨੇ ਕਿਹਾ ਦੇਸ਼ ਬਣਨਾ ਨਾ ਨਵਾਂ ਦੇਸ਼ ਦੇ ਪਹਿਲੇ ਕੁਝ ਲਾ ਲੈਣੇ ਆ। ਉਹਨੇ ਕਿਹਾ ਦੇਸ਼ ਦੇ ਪਹਿਲੇ ਕੀ ਲਾਏਗਾ ਤੂੰ? ਕੀ ਤੈਨੂੰ ਸਭ ਤੋਂ ਅੱਛਾ ਕੀ ਲੱਗਦਾ? ਉਹਨੇ ਕਿਹਾ ਮੇਰਾ ਬੰਗਲਾ ਜਿੱਥੇ ਮੇਰੇ ਨਾਲ। ਉਹਨੇ ਕਿਹਾ ਬੰਗਲਾ ਉਧਰੋਂ ਲਾ, ਦੇਸ਼ ਹੈ ਲਾ ਬੰਗਲਾਦੇਸ਼। ਯਾਰ ਭੁੱਟੋ ਸਾਹਿਬ ਨੇ ਸਿਰਫ ਐਂ ਕੀਤਾ, ਵਾਓ ਉਹਨੇ ਐਂ ਕੀਤਾ। ਅੱਛਾ ਅਕਸਰ ਬੰਦੇ ਇਹ ਵੀ ਗੱਲ ਹੁੰਦੀ ਨਾ ਤੇ ਉਹ ਬੈਠੇ ਕਰ ਗਏ ਭੁੱਟੋ ਦੀ ਫਾਂਸੀ ਪਹਿਲਾਂ ਹੀ ਤੈਅ ਸੀ ਤੇ ਉਹ ਪਤਾ ਹੀ ਨਹੀਂ ਕਿਸੇ ਨੂੰ ਭੁੱਟੋ ਸਾਹਿਬ। ਅੱਛਾ ਕਈ ਬੰਦੇ ਬੈਠੇ ਕਹਿਣਗੇ ਤੈਨੂੰ ਪਤਾ ਪੈਪਸੀ ਕਿੱਥੋਂ ਜਾ ਗਈ? ਨਹੀਂ ਇਹੀ ਤੇ ਗੱਲ ਆ। ਇਹ ਜੋ ਗੱਲ ਕਰਨ ਕਿ ਪੈਪਸੀ ਕਿੱਦਾਂ ਬਣੀ? ਇਹ ਬੋਤਲ ਪਤਾ ਆਪ ਨੂੰ ਵੀ ਨਹੀਂ। ਕਹਿੰਦੇ ਬੋਤਲ ਨਹੀਂ ਸੀ ਹਾਂ ਭਾਈਜਾਨ, ਇਹ ਬੋਤਲ ਨਹੀਂ ਸੀ,
ਇੱਕ ਦਵਾਈ ਬਣਾਈ ਸੀ ਕਿਸੇ ਨੇ, ਦਵਾਈ ਉਹਨੇ ਬਣਾਈ ਆ, ਉਹ ਬਣਾਉਂਦੇ ਬਣਾਉਂਦੇ ਉਹਨੇ ਕਿਹਾ, ਉਹਨੇ ਛੋਟੀ ਜਿਹੀ ਚੀਜ਼ ਸੀ, ਉਹਨੇ ਕਿਹਾ ਜੇ ਮੈਂ ਹੋਰ ਪਾਣੀ ਪਾਵਾਂ, ਹੋਰ ਪਾਣੀ ਪਾਵਾਂ, ਉਹ ਹੋਰ ਪਾਣੀ ਪਾਉਂਦਿਆਂ ਪਾਉਂਦਿਆਂ ਉਹਨੂੰ ਇੰਨੀ ਕੁ ਹੋ ਗਈ 200-250 ml। ਤੇ ਉਹਨੇ ਘੁੱਟ ਭਰਿਆ ਤੇ ਉਹਨੇ ਕਿਹਾ ਯਾਰ ਜੇ ਇਹ ਚ ਗੈਸ ਵੀ ਹੋਵੇ ਤੇ ਹੋਰ ਮਜ਼ੇਦਾਰ ਹੋ ਸਕਦੀ। ਇਹ ਗੈਸ ਬੋਤਲ ਸਭ ਤੋਂ ਪਹਿਲੇ ਯਾਦ ਹੋਈ ਆ ਪੇਟ ਵਾਸਤੇ, ਗੈਸ ਵਾਸਤੇ। ਇਸ ਤਰ੍ਹਾਂ ਫਿਰ ਇੱਥੋਂ ਯਾਦ ਹੋਈ ਬੋਤਲ, ਉੱਥੇ ਲੋਕਾਂ ਨੂੰ ਮਜ਼ੇਦਾਰ ਲੱਗਣ ਲੱਗ ਪਿਆ ਜੀ। ਦੇਖਿਆ ਉਸਤਾਦ ਕੋਲ ਅੰਦਰ ਦੀ ਗੱਲ। ਸ਼ਵਾਰਮਾ ਪਤਾ ਕਿਸ ਤਰ੍ਹਾਂ ਯਾਦ ਹੋਇਆ ਖਾਣ ਵਾਸਤੇ? ਕਿਸ ਵਜ੍ਹਾ ਤੋਂ? ਵਜ੍ਹਾ ਹੈ ਹੀ ਸਾਜੀ, ਬਚਪਨ ਦੇ ਵਿੱਚ ਅਸੀਂ ਘੁੱਗੂ ਬਣਾਉਂਦੇ ਹੁੰਦੇ ਸੀਗੇ। ਸਾਜੀ ਸ਼ਾਰਜਾ ਚ ਜੁਏਮੀਦਾਰ ਨੇ ਛੱਕਾ ਮਾਰਿਆ ਸੀ, ਆਹੋ ਕਿੰਨੇ ਬਾਲਾਂ ਦੇ 6 ਸਕੋਰ ਚਾਹੀਦਾ ਸੀ? ਆਖਰਲੇ ਬਾਅਦ ਦੋ ਬਾਲਾਂ ਤੁਸੀਂ ਆਹੋ ਇੱਕ ਬਾਲ ਪਹਿਲਾਂ ਮੈਨੂੰ ਮਿਸ ਵੀ ਕਰਤਾ ਸੀ, 4 ਸਕੋਰ ਚਾਹੀਦਾ ਫਿਰ ਇੱਕ ਬਾਲ ਤੇ 4 ਸਕੋਰ ਚਾਹੀਦਾ ਸੀ ਤੇ ਉਹਨਾਂ ਨੇ ਛੱਕਾ ਮਾਰਿਆ ਸੀ। ਉਹ ਵੱਜਣਾ ਨਹੀਂ ਸੀ ਉਹਨਾਂ ਕੋਲ, ਉਹ ਸਿਰਫ ਉਹ ਜਿਹੜਾ ਨਹੀਂ ਸੀ ਬੋਲਰ, ਉਹਨੇ ਇੱਕ ਗੱਲ ਕਰਤੀ ਜੁਏਮੀਦਾਰ ਸਾਹਿਬ ਨੂੰ। ਕੀ ਖਜਾ ਵਾਲੀ ਗੱਲ। ਉਹਨੇ ਕਿਹਾ ਹੁਣ ਮਾਰ ਕੀ ਕੇ ਕੀ ਇੱਕ ਨਹੀਂ ਮਿੰਟ ਉਹਨੇ ਯਾਰ। ਕਿਹਾ, ਉਹ ਕੋਲ ਆਇਆ ਵਾ ਹਾਂ। ਤੇ ਉਹਨੇ ਕਿਹਾ ਕਿ ਇੱਕ ਬਾਲ ਆ 4 ਸਕੋਰ ਆ, ਹਾਂ। ਤੈਨੂੰ ਲੱਗਦਾ ਕਿ ਤੂੰ ਜਿੱਤ ਜਾਏਗਾ? ਹਾਂ। ਉਹਨੇ ਕਿਹਾ ਯਾਰ ਅੱਲਾ ਖੈਰ ਕਰੇ ਅਗਰ ਹੋ ਗਿਆ ਤੇ। ਜੁਏਮੀਦਾਰ ਸਾਹਿਬ ਨੇ ਕਿਹਾ ਅੱਛਾ ਠੀਕ ਹੈ ਜੀ, ਅੱਲਾ ਖੈਰ। ਤੇ ਉਹਨੇ ਕਿਹਾ ਜੇ ਆਪਣੇ ਪਿਓ ਦਾ ਨਾਲ ਮਾਰ ਛਿੱਕਾ ਮਾਰੇਗਾ ਤੇ ਜਿੱਤੇਗਾ। ਹਾਂ। ਤੇ ਮੀਆਂ ਦਾ ਸਾਹਿਬ ਜ਼ਹਿਨੀ ਤੌਰ ਤੇ ਹਰੇ ਸੀ ਇਸ ਗੱਲ ਨੇ, ਉਹਨਾਂ ਨੂੰ ਇੱਕਦਮ ਉਹਨਾਂ ਨੇ ਕਿਹਾ ਯਾਰ ਮੈਨੂੰ ਜਵੇਦ ਮੀਆਂ ਦਾ ਮੈਨੂੰ ਇਹਦਾ ਕਹਿਤਾ। ਉਹਨੇ ਜਨਾਬ ਜੀ ਉਹ ਨਹੀਂ, ਇਹ ਜਦੋਂ ਗੱਲ ਹੋਈ ਉਹਦੀ ਬੋਲਰ ਦੀ ਤੇ ਮੀਆਂ ਦਾ ਸਾਹਿਬ ਦੀ, ਤੁਸੀਂ ਕਿੱਥੇ ਸੀ? ਮੈਨੂੰ ਜਨਮਨ ਦੱਸੋ। ਰਵੀ ਸ਼ਾਸਤਰੀ ਨੇ ਇੱਕ ਮਿੰਟ ਠਹਿਰ ਜਾ, ਰਵੀ ਸ਼ਾਸਤਰੀ ਵੀ ਉੱਥੇ ਕੋਈ ਵੀ ਨਹੀਂ ਸੀ ਅੱਲਾਹ ਤੋਂ ਇਲਾਵਾ। ਜਵੇਦ ਮੀਆਂ ਦਾ ਤੇ ਉਹ ਬੰਦਾ ਬੋਲਰ ਸੀ, ਪੈਰ ਵੀ ਸੀਗਾ ਯਾਰ। ਉਹਨੇ ਇਹ ਵੀ ਕਹਿ ਦਿੱਤਾ ਵੀ ਜੇ ਤੇ ਅੱਲਾ ਨੇ ਕਿਹਾ ਵਾ ਤੁਸੀਂ ਇਸਤਿਖਾਰਾ ਕਰੋ, ਮੈਂ ਤੁਹਾਨੂੰ ਦੱਸ ਦਿਆਂ। ਸਾਜੀ ਮੈਂ ਇਸਤਿਖਾਰਾ ਕੀਤਾ ਨਹੀਂ ਗੱਲ ਜੁਏਦ ਮੀਆਂ ਸਾਹਿਬ ਨੇ ਕਿਹਾ ਬਕਾਇਦਾ, ਮੈਂ ਆਪਣੀ 21 ਬਸ ਭਾਈਜਾਨ ਉਹਨੇ ਇਸ ਵਕਤ ਹਮਨੇ ਉਹਨੇ ਕਿਹਾ ਲੈ ਜੁਦਾ ਪਰ ਤੂੰ ਹੁਣ ਪਿਓ ਦਾ ਨਾ ਤੇ ਤੂੰ ਮੈਨੂੰ ਬਾਲ ਕਰਾ। ਮੈਂ ਆਪਣੇ ਅੱਖੀ ਸੁਣਿਆ ਜਿਹਨੇ ਕਿਹਾ ਇਹ ਜਵੇਦ ਸਾਹਿਬ ਨੇ ਕਿਹਾ। ਜੁਵੇਦ ਸਾਹਿਬ ਨੇ ਇਹ ਦੋਵੇਂ ਜਣੇ ਖਲੋਤੇ ਸੀ ਜਾਂ ਬੰਦੇ ਹੋਰ ਵੀ ਨਹੀਂ ਸਨ? ਨਹੀਂ ਇਹ ਕੋਲ ਗਿਆ ਸੀ ਨਾ, ਸਿਰਫ ਉਹਨੂੰ ਦੱਸਣ ਗਿਆ ਸੀ। ਜਿਸ ਤਰ੍ਹਾਂ ਨਹੀਂ ਮੈਂ ਇੱਥੇ ਫਿਰਦੇ ਹੁੰਦੇ ਨੰਗਦੇ ਉਹਨੇ ਗੱਲ ਕਰਤੀ, ਫਿਰ ਮੀਆਂ ਦਾ ਸਾਹਿਬ ਉਹ ਗੱਲ ਕਰਕੇ ਲੰਘ ਗਿਆ। ਮੀਆਂ ਦਾ ਸਾਹਿਬ ਫਿਰ ਦੁਬਾਰਾ ਵਾਪਸ ਗਏ, ਤੂੰ ਅੱਜ ਵੇਖ ਲੈ ਵੀਡੀਓ, ਮੈਂ ਤਾਂ ਵਾਪਸ ਗਏ। ਫਿਰ ਉਹ ਗੱਲ ਕਰ ਗਏ ਕਿ ਜੇ ਪਿਓ ਦਾ ਨਾਲ ਕਰਾ ਬਾਲ ਤੈਨੂੰ ਮੈਂ ਦੱਸ। ਅੱਛਾ ਇਹ ਗੱਲ, ਹਾਂ ਸਹੀ ਸਹੀ। ਯਾਨੀ ਇਹ ਗੱਲਾਂ ਓਪਨ ਹੋ ਜਾਂਦੀਆਂ, ਗੱਲ ਕੋਈ ਵੀ ਲੁਕਦੀ ਰਹਿੰਦੀ ਨਹੀਂ ਗੱਲ। ਜਿਹੜੇ ਮੂੰਹ ਨਿਕਲੀ ਤਲਵਾਰ ਤੇ ਮੂੰਹ ਗੱਲ ਤੋਂ ਨਿਕਲੀ ਤਲਵਾਰ, ਇਹ ਨਹੀਂ ਵਾਪਸ ਆਉਂਦੀ। ਸਹੀ ਗੱਲ। ਤੇ ਉਹ ਜਨਾਬ ਉਹ ਉਸ ਤੋਂ ਬਾਅਦ ਉਹਨੇ ਫੁੱਲ ਟਾਸ ਬਾਸ ਕਰਾਇਆ, ਬਾਲ ਕਰਾਇਆ ਫੁੱਲ ਟਾਸ ਕੁਦਰਤੀ ਉਹਦੇ ਕੋਲ ਲਾਰੇ ਅੱਗੋਂ ਭਾਈ ਉਹਨਾਂ ਨੇ ਚੁੱਕ ਕੇ ਬਾਹਰ ਮਾਰਿਆ। ਇਸ ਤੋਂ ਬਾਅਦ ਕੋਈ ਗੱਲ ਜਿਹੜੀ ਹੋਈ ਪਤਾ ਨਹੀਂ, ਇਸ ਤੋਂ ਬਾਅਦ ਉਹ ਦੌੜ ਗਏ ਸੀ, ਬੱਲਾ ਫੜ ਗਏ, ਦੇਖਿਆ ਨਹੀਂ ਦੌੜ ਗਏ ਸੀ। ਦੌੜ ਗਏ ਸੀ, ਤੇ ਉੱਥੇ ਵੀ ਗੱਲਾਂ ਹੋਣੀਆਂ ਸੀ, ਉਹ ਵੀ ਤੁਹਾਨੂੰ ਪਤਾ ਲੱਗ ਭਰਾਵਾ ਉੱਥੇ ਲੜਾਈ ਸੀ, ਨਾ ਦੌੜਦੇ ਕਿਉਂ? ਮੈਂ ਤੈਨੂੰ ਕਹਿ ਰਿਹਾ, ਮੈਂ ਆਪਣੇ ਅੱਖੀ ਰੌਲਾ ਸੁਣਿਆ। ਪੈਣ ਲੱਗਾ ਸੀ, ਉਹਨੇ ਕਿਹਾ ਫੁੱਲ ਟਾਸ ਆਈ ਨਹੀਂ ਮੰਨਿਆ ਜਾਣਾ ਬਾਲ। ਮਲੇ ਨਹੀਂ ਯਾਰ। ਅੱਛਾ ਉਹ ਬੱਲਾ ਲੈ ਕੇ ਫਿਰ ਦੌੜ ਗਏ। ਉਹਨੇ ਕਿਹਾ ਇੰਨੀ ਖੁਸ਼ੀ ਪਾਓ ਕਿ ਪੈਰ ਕੱਚਾ ਜਿਹਾ ਹੋ ਜਾਏਗਾ ਯਾਰ, ਇੰਨਾ ਖੁਸ਼ ਹੋ ਗਿਆ ਮੈਂ ਹੁਣ ਇੱਥੇ 9 ਬਾਲ ਕਹਿ ਕੇ। ਮੀਆਂ ਦਾਸ ਸਾਹਿਬ ਨੇ ਕਿਹਾ ਸੀ ਮੈਨੂੰ, ਮੇਰੀ ਮੁਲਾਕਾਤ ਹੋਈ ਉਹਨਾਂ ਨਾਲ, ਕਹਿੰਦੇ ਮੇਰੀਆਂ ਅੱਖਾਂ ਬੰਦ ਸੀ ਤੇ ਫੈਸਲ ਮੈਂ ਬੈਠ ਘੁਮਾਤਾ। ਹਾਂ ਅੱਖਾਂ ਬੰਦ ਸੀ, ਉਹਨਾਂ ਨੇ ਇਹ ਵੀ ਐਲੀਗੇਸ਼ਨ ਲਾਇਆ। ਮੈਂ ਫੈਸਲ ਇਕੱਠੇ ਸੀ ਮਿਲੇ ਸੀ। ਆਹੋ ਉਹਨੇ ਕਿਹਾ ਨਹੀਂ ਤੁਸੀਂ। ਉਸ ਤੋਂ ਬਾਅਦ ਜਿਹੜਾ ਉਹ ਦੂਸਰਾ ਜਿਹੜਾ ਵਕੂਆ ਸੀ ਭੱਟੋ ਸਾਹਿਬ ਦਾ, ਇਹ ਵੀ ਬੜਾ ਇੰਟਰਸਟਡ ਹੋਇਆ ਸੀ ਜਦੋਂ ਇਰਾਨ ਦੇ ਵਿੱਚ ਗਏ ਨੇ, ਤੇ ਉਹ ਤੇਲ ਦੇ ਖੂਹ ਨਹੀਂ ਕਿੱਥੇ ਉਹਨਾਂ ਦੇ, ਉੱਥੇ ਉਹਨਾਂ ਨੇ ਖਲੋ ਕੇ ਗਿਆ ਬਾਈ ਮੈਂ ਇੱਥੇ ਸਿਗਾਰ ਪੀਣਾ ਹੈ। ਉਹ ਕਹਿੰਦੇ ਭੱਟੋ ਸਾਹਿਬ ਇੱਥੇ ਪੈਟਰੋਲ ਹੈ, ਅੱਗ ਲੱਗ ਸਕਦੀ ਨਾ, ਮੈਂ ਪੀਣੀ ਇੱਥੇ। ਤੇ ਖੂਹ ਕਿਦਾਂ ਦੇ ਸਨ? ਖੂਹ ਹੈ ਯਾਰ, ਗੋਲ ਜਿਵੇਂ ਹੁੰਦੇ ਵਿੱਚ ਤੋਏ ਤੇਲ ਸੀ ਨਾ ਵਿੱਚ। ਹਾਂਜੀ ਖੂਹ ਇਹ ਨਹੀਂ ਜੇ ਹੁੰਦੇ। ਓਏ ਇਹੀ ਖੂਹ ਆ ਜਿਹੜਾ ਖੂਹ ਆ। ਖੂਹ ਕਿਹਨੂੰ ਕਹਿੰਦੇ ਆ? ਖੂਹ ਆ ਜਿਹਨੂੰ ਤੇਲ ਚਾਹੀਦਾ ਉਹਲੇ ਡੱਬੇ ਭਰ ਭਰ ਕੇ ਦੇਈ ਜਾਂਦੇ ਯਾਰ ਇਹ ਜਿਹੜਾ ਸ਼ੈਲ ਵਾਲੇ ਨਾ, ਇਹ ਇਹਨਾਂ ਦੇ ਪਹਿਲੇ ਖੂਹਾਂ ਤੇ ਲਿਖਿਆ ਹੁੰਦਾ ਸੀ, ਇਹਨਾਂ ਦੇ ਖੂਹ ਹੁੰਦੇ ਸੀ, ਖੂਹ ਤੇ ਲਿਖਿਆ ਹੁੰਦਾ ਸੀ ਸ਼ੈਲ ਖੂਹ। ਬੰਦਾ ਖਲੋਤਾ ਹੁੰਦਾ ਸੀ ਬਾਲਟੀ ਲੈ ਕੇ, ਕਿਹਦਾ ਸ਼ੈਲ ਖੂਹ? ਆਹੋ ਸ਼ੈਲ ਖੂਹ। ਗੋਸ਼ ਖੂਹ। ਹਾਂ ਗੋਸ਼ ਪੀਐਸਓ ਖੂਹ, ਇਹ ਸਾਰੇ ਖੂਹ ਹੁੰਦੇ ਸੀ। ਖੂਹ ਹੁੰਦੇ, ਸਹੀ ਗੱਲ ਆ। ਓ ਯਾਰ ਇਦਾਂ ਥੋੜੀ ਹੁੰਦਾ। ਖੂਹ ਅਸਲ ਦੇ ਵਿੱਚ ਉਹਨੇ ਰਿਫਾਈਨ ਸਿਸਟਮ ਹੁੰਦਾ ਵਾ, ਜਿਹੜਾ ਸਮੁੰਦਰ ਚੋਂ ਪਾਣੀ ਦੇ ਵਿੱਚੋਂ ਪੈਟਰੋਲ ਤੇ ਇਹਨਾਂ ਨੂੰ ਅਲੱਗ ਕਰਦਾ। ਉਹ ਖੂਹ ਨਹੀਂ, ਉਹ ਤੇ ਬੜੇ ਬੜੇ ਵੱਡੇ ਹੁੰਦੇ ਨੇ। ਭਾਈ ਨੇ ਗਾਰਾ ਟੈਪ ਹੁੰਦਾ ਜਿੱਥੋਂ ਪੈਟਰੋਲ ਨਿਕਲਦਾ, ਗਾਰਾ ਟੈਪ। ਉਹ ਫਿਰ ਰਿਫਾਈਨ ਹੁੰਦਾ ਵਾ, ਉਹਦੇ ਚੋਂ ਫਿਰ ਡੀਜ਼ਲ, ਫਿਰ ਸਾਰਾ ਕੁਝ, ਫਿਰ ਜਹਾਜ਼ ਦਾ A ਕਲਾਸ ਤੇਲ, B ਕਲਾਸ ਤੇਲ, ਇਹ ਉਹ ਸਾਰਾ। ਤੇ ਇਹ ਥੋੜੀ ਜਿਵੇਂ ਕਹਿੰਦਾ ਵੀ ਇੱਥੇ ਖੂਹ ਜਿਵੇਂ ਪਾਣੀ ਕੱਢੀ ਦਾ ਵਾ, ਡੱਬੇ ਭਰ ਭਰ ਕੇ ਦੇਣ ਨਿਕਲਦਾ ਵਾ ਇਹ ਕੰਪਨੀਆਂ। ਭਾਈ ਜਾਨ ਉਹ ਪਤਾ ਕੀ ਨਾਲ ਇੱਕ ਦੁਪੱਟਾ ਉਹਨਾਂ ਨੇ ਰੱਖਿਆ ਹੁੰਦਾ ਸੀ, ਉਹ ਖੂਹ ਕੱਢ ਕੇ ਦੁਪੱਟੇ 'ਚ ਪਾਉਂਦੇ ਸੀ। ਦੁਪੱਟਾ ਉੱਪਰੋਂ ਉਹਨਾਂ ਨੇ ਸੋਟੀ ਦੇ ਉੱਪਰ ਦੁਪੱਟਾ ਬੰਨਿਆ, ਸੋਟੀ ਘੁਮਾਈ ਜਾਂਦੇ ਸੀ
ਥੱਲੇ ਦੁਪੱਟਾ ਟੈਟ ਹੋ ਜਾਂਦਾ ਸੀ ਤੇ ਸਿੱਧਾ ਟੈਂਕੀ 'ਚ ਤੇਲ ਜਾਈਦਾ ਸੀ। 2 ਜਣੇ ਹੁੰਦੇ ਸੀ ਨਾ 2 ਰੁਪਏ ਦਾ 3 ਰੁਪਏ ਦਾ ਪਵਾ ਕੇ ਨਿਕਲ ਜਾਂਦਾ। ਖਲ ਫੱਕ ਚੋਕਰ ਉਹ ਲੈਦਾ ਕੱਢ ਲੈਂਦੇ ਸੀ ਕਿ ਤੇਲ ਲੈਦਾ ਕੱਢ ਲੈਂਦੇ। ਯਾਰ ਕੌਣ ਤੁਸੀਂ ਯਾਰ? ਉਹ ਮਲਮਲ ਦੇ ਦੁਪੱਟੇ ਨੇ ਇੰਜ 2 ਜਣੇ 2 ਇੱਥੋਂ ਬੜੇ ਅੰਦੂ ਵਿੱਚ ਪਾਉਂਦਾ ਸੀ। ਨਹੀਂ ਉਹ ਸੋਟੀ ਦੇ ਕੇ ਨਾ ਦੁਪੱਟੇ ਨੂੰ ਬੰਨ ਕੇ ਸੋਟੀ ਉੱਪਰੋਂ ਘੁਮਾਈ ਜਾਈਦੀ ਸੀ, ਇੱਥੋਂ ਫੜ ਕੇ ਥੱਲੇ ਤੇਲ ਨਿਕਲੀ ਜਾਂਦਾ। ਉਹ ਵੱਟ ਚੜਦਾ ਸੀ ਨਾ, ਤੇਲ ਨਿਕਲਦਾ ਸੀ। ਅੱਛਾ ਇਹਦੇ ਕੋਲ ਪੁੱਛੋ ਡੀਜ਼ਲ ਦਾ ਇਹਨੂੰ ਪਤਾ ਕਿੱਦਾਂ ਬਣਦਾ? ਡੀਜ਼ਲ ਕਿੱਥੋਂ ਹੁੰਦਾ? ਡੀਜ਼ਲ ਵੀ ਇਦਾਂ ਹੀ ਬਣਦਾ ਵਾ, ਉਹ ਵੀ ਨਿਕਲਦਾ ਹੀ। ਕਿੱਥੋਂ? ਉਹ ਥੋੜੇ ਮੋਟੇ ਦੁਪੱਟੇ ਨਾਲ ਪੁਣੀ ਦਾ, ਉਹਦੇ ਵਿੱਚ ਉਹ ਚੋਂ ਫਿਰ ਡੀਜ਼ਲ ਨਿਕਲਦਾ। ਜਿੰਨਾ ਦੁਪੱਟਾ ਬਰੀਕ ਹੋਏਗਾ ਉਹਨਾਂ ਪੈਟਰੋਲ ਅੱਛਾ ਨਿਕਲੇਗਾ। ਸਾਜੀ ਇਦਾਂ ਨਹੀਂ ਹੁੰਦਾ। ਡੀਜ਼ਲ ਜਿਹੜਾ ਵਾ ਉਹ ਹੋਰ ਚੀਜ਼ ਆ। ਓਏ ਪਹਿਲੇ ਢੇਲਿਆਂ ਵਾਲਾ ਹੁੰਦਾ ਸੀ ਡੀਜ਼ਲ, ਤੈਨੂੰ ਮੈਂ ਦੱਸਦਾ। ਡਲੀ ਵਾਲਾ, ਹਾਂ, ਉਹ ਧੁੱਪੇ ਰੱਖਦੇ ਸੀ, ਫਿਰ ਪਿਘਲਦਾ ਸੀ ਡੀਜ਼ਲ, ਫੇਰ ਉਹ ਕਰਦੇ ਸੀ। ਫਿਰ ਬਾਅਦ ਪਹਿਲੇ ਡਲੀ ਆਉਂਦੀ ਸੀ ਡੀਜ਼ਲ ਦੀ। ਛਾਂਟ ਕੇ ਉਹਨੂੰ ਪੈਟਰੋਲ ਵੀ ਪਹਿਲੇ ਢੇਲੀਆਂ ਦਾ ਹੁੰਦਾ ਸੀ। ਉਹ ਯਾਰ ਇਦਾਂ ਯਾਰ ਇੰਜ ਛੱਟ ਕੇ ਨਾ ਡੀਜ਼ਲ ਦੀਆਂ ਸਾਰੀਆਂ ਢੇਲੀਆਂ ਇੱਕ ਕੜਾਈ ਜਿਹੀ ਚ ਪਾ ਕੇ ਤੇ ਇਦਾਂ ਇੱਕ ਮਾਈ ਕਰਦੇ ਸੀ, ਡੀਜ਼ਲ ਬਣ ਜਾਂਦਾ। ਆਹੋ ਡੀਜ਼ਲ ਲੈਦਾ ਹੋਇਆ ਸੀ। ਦੱਸ ਇਹ ਕਿਹੜਾ ਮੁਸ਼ਕਿਲ। ਯਾਰ ਡੀਜ਼ਲ ਇੰਨਾ ਪਸੰਦ ਸੀ ਇਹਨਾਂ ਨੂੰ ਹੋਂਡਾ ਵਾਲਿਆਂ ਨੂੰ, ਇਹਨਾਂ ਨੇ ਡੀਜ਼ਲ ਤੋਂ ਵੀਜ਼ਲ ਗੱਡੀ ਬਣਾਤੀ। ਵੈਨ ਡੀਜ਼ਲ। ਉਹ ਫਿਲਮ ਉਹ ਯਾਰ ਆ ਵੇਖੋ, ਖੁਦਾ ਦਾ ਨਾਂ ਜੇ ਉਸਤਾਦ ਜੀ। ਅੱਛਾ ਚਲੋ ਤੁਸੀਂ ਇਹ ਦੱਸੋ ਸਰੋਂ ਦਾ ਤੇਲ ਕਿੱਦਾਂ ਬਣਦਾ? ਤੈਨੂੰ ਪਤਾ ਸਰੋਂ ਦਾ ਤੇਲ? ਹਾਂਜੀ ਹੋਰ ਉਹ ਏਡਾ ਤੂੰ ਹੋ ਕੇ ਗਵਾਇਆ ਵਾ, ਤੈਨੂੰ ਪਤਾ ਹੀ ਨਹੀਂ ਹੈਗਾ। ਉਹ ਮੱਝ ਜੀ ਯਾਰ ਹੁੰਦੀ ਆ, ਮਲਕ ਹੁੰਦੇ ਜਿਹੜੇ 2 ਢੱਗਿਆਂ ਵਾਲੇ ਲੈਦਾ ਹੁੰਦੇ, 1 ਢੱਗੇ ਵਾਲੇ ਲੈਦਾ ਹੁੰਦੇ। ਉਹ ਯਾਰ ਇਹਦੇ ਨਾਲ ਕੀ ਤਲਕ ਭਲਾ ਸਰੋਂ ਦਾ ਤੇਲ? ਉਹ ਯਾਰ ਠਹਿਰ ਜਾਣਾ, ਉਹਦੀ ਪੂਰੀ ਤੇ ਗੱਲ ਪਤਾ ਸੁਣ। ਕੀ ਗੱਲ, ਇਹ ਮਲਕਾਂ ਦਾ ਹੁੰਦਾ ਵਾ, ਇੱਕ 2 ਢੱਗਿਆਂ ਵਾਲੇ ਮਲਕ ਹੁੰਦੇ, ਇੱਕ ਢੱਗੇ ਵਾਲਾ ਹੁੰਦਾ, ਇੱਕ 0 ਢੱਗੇ ਵਾਲਾ ਹੁੰਦਾ। ਜ਼ੀਰੋ ਟੱਕ ਢੱਗਾ ਲੈਸ ਹੁੰਦਾ ਉਹ, ਇਹ ਨਾ ਉਹਦੇ ਵਿੱਚ ਉਹਨੂੰ ਪਾਣੇ ਹੁੰਦੇ, ਬਦਾਮ ਪਾਣੇ ਹੁੰਦੇ। ਉਹ 2 ਰੁਪਏ ਜ਼ੀਰੋ ਟੱਕ ਇਹ ਕਿਹੜਾ ਬਲ ਗਿਆ ਯਾਰ? ਉਹਦੇ ਨਾ ਉਹਨੂੰ ਕਹਿੰਦੇ ਨੇ ਇੱਕ ਕੋਹਲੂ। 2 ਟੱਗਿਆਂ ਵਾਲਾ ਹੁੰਦਾ, ਇੱਕ ਟੱਗੇ ਵਾਲਾ ਹੁੰਦਾ, ਇੱਕ ਹੁੰਦਾ ਵਾ 0.5 ਟੱਗੇ ਵਾਲਾ, ਯਾਨੀ ਜਿਹੜਾ ਟੱਗਾ ਜਿਹਦਾ ਛੋਟਾ ਹੁੰਦਾ। ਬੱਚਾ ਟੱਗਾ ਆਲੇ ਮਲਕ, ਬੱਚਾ ਟੱਗਾ ਆਲੇ ਮਲਕ। ਨਾ ਭਾਈ ਓ ਯਾਰ ਉਹ ਮਲਕ ਨੂੰ ਕਹਿੰਦੇ ਨਾ ਉਹਦਾ ਕੀ ਹਿਸਾਬ ਦਾ? ਮਲਕ ਨੂੰ ਉਹਦੇ ਕਹਿੰਦਾ- ਮਲਕਾਂ ਦਾ ਉਹਦੇ ਨਾਲ ਅੱਛਾ ਉਹ 0 ਢੱਗੇ ਵਾਲਾ ਮਲਕ। ਨਹੀਂ ਉਹ ਘੁੰਮਦੇ ਨੇ ਉਹਨੂੰ ਪਤਾ ਕੀ ਉਹਨੂੰ ਕੀ ਕਹਿੰਦੇ ਨੋਲਾ ਪਾਉਂਦੇ ਉਹਦੇ ਵਿੱਚ। ਉਹਦੇ ਵਿੱਚ ਯਾਰ ਕੋਲੂ, ਕੋਲੂ ਉਹ ਬੀਜ ਦੇ ਵਿੱਚ ਸੁੱਟਦੇ ਆ। ਬੀ ਨਹੀਂ ਛੱਡਦੇ। ਸਰਸੋਂ, ਹਾਂ, ਸਰਸੋਂ ਵਿੱਚ ਸੁੱਟਦੇ। ਸਰਸੋਂ ਦਾ ਬੂਟਾ ਵਾ, ਬਦਾਮ ਸਰਸੋਂ ਦਾ ਬੀ ਹੁੰਦੇ ਬੂਟਾ। ਬਦਾਮ ਉਹ ਯਾਰ ਸਰਸੋਂ ਵਿੱਚ ਸਿੱਟ ਕੇ ਤੇ ਉਹ ਪੀਸ। ਮਾਫੀ ਦੇ ਦੇਣਾ ਉਸਤਾਦ ਜੀ। ਅੱਛਾ ਬਦਾਮ, ਬਦਾਮ ਛੱਡ ਉਹ ਕੇ ਤੇ ਹੁੰਦਾ ਵਾ ਦੂਜਾ ਤੇਲ ਬਦਾਮ ਰੋਗਨ ਨੇ ਬਤਾ ਰੋਗ ਨੂੰ ਬਦਾਮ ਕਹਿੰਦੇ ਨੇ। ਤੇ ਸਰੋਂ। ਸਰੋਂ ਦਾ ਲੈਦਾ ਹੁੰਦਾ, ਉਹਦਾ ਬੂਟਾ ਹੁੰਦਾ। ਉਹ ਖੁਸ਼ਬੂ ਆਉਂਦੀ ਹੈ ਤੇਲ ਚੋਂ, ਆਉਂਦੀ ਹੈ ਨਾ ਉਹਦੇ ਤੇ। ਹਾਂ ਯਾਰ ਉਹ ਸਹੀ ਤਰੀਕਾ ਵਾ ਕਿ ਉਹ ਕੋਲੂ ਚੋਂ ਪਾਉਂਦੇ ਨੇ ਸਰਸੋਂ ਦੇ ਪੱਤੇ, ਆਹੋ ਤੋਂ ਪਾਉਂਦੇ ਫਿਰ ਉਹ ਸਰਸੋਂ। ਘੁੰਮਦਾ ਹੈ। ਤੁਹਾਨੂੰ ਪਤਾ ਵਾ ਕਿ ਸਰੋਂ ਦੇ ਤੇਲ 'ਚ ਖਾਣਾ ਪੱਕਦਾ ਵਾ? ਜੀ ਪਹਿਲੇ ਇਹੀ ਲੋਕੀ ਪਕਾਉਂਦੇ, ਅੱਜ ਵੀ ਤੁਸੀਂ ਪਕਾ ਸਕਦੇ। ਕੁਝ ਲੋਕ ਸਰੋਂ ਦਾ ਤੇਲ ਉਬਾਲਦੇ, ਫੁੱਲ ਉਬਾਲ ਕੇ ਉਹਦੇ 'ਚ ਰੋਟੀ ਦੇ 3-4 ਟੁਕੜੇ ਸਿੱਟ ਦਿੰਦੇ, ਅੱਛਾ ਜਾਂ ਉਹਦੇ 'ਚ ਪੇੜਾ ਸਿੱਟ ਦਿੰਦੇ ਆਟੇ ਦਾ। ਪੇੜਾ ਹਾਂਜੀ। ਠੀਕ ਹੈ ਜੀ, ਉਹਨੂੰ ਬਾਲਦੇ। ਉਹ ਪੇੜਾ ਜਾਂ ਰੋਟੀ ਦੇ ਟੁਕੜੇ ਦਾ ਕੀ ਹੁੰਦਾ, ਉਹ ਸਮੈਲ ਸਾਰੀ, ਪਤਾ ਨਹੀਂ ਉਹਦੀ ਕੀ ਲੌਜੀਕ ਆ, ਉਹ ਸਮੈਲ ਸਾਰੀ ਪੀ ਜਾਂਦਾ ਉਹਦੀ ਹਾਂਜੀ ਹਾਂਜੀ ਸਰੋਂ ਦੇ ਤੇਲ ਦੀ। ਹਾਂ। ਔਰ ਸਰੋਂ ਦੇ ਤੇਲ 'ਚ ਨਮਕ ਵੀ, ਆਟਾ ਦਾ ਜਿਹੜਾ ਪੇੜਾ ਹੁੰਦਾ ਨਾ, ਅਕਸਰ ਸਾਡੀ ਚ ਨਮਕ ਜ਼ਿਆਦਾ ਹੋ ਜਾਂਦਾ, ਪੇੜਾ ਮਾਈਆਂ ਸੁੱਟ ਦਿੰਦੀਆਂ, ਆਹੋ ਇਹਦਾ ਪਤਾ ਨਹੀਂ ਕੀ ਹਿਸਾਬ। ਉਹ ਨਮਕ ਅਬਜ਼ਰਵ ਕਰ ਲੈਂਦਾ ਨਾ ਉਹਦੀ। ਤੇ ਸਰੋਂ ਦੇ ਤੇਲ 'ਚ ਕਿਦਾਂ ਉਹ ਸਮੈਲ ਕਿਦਾਂ, ਉਹਦਾ ਵੀ ਕੋਈ ਚੱਕਰ ਉਹਦਾ ਵੀ ਹੈਗਾ ਇਹੀ ਚੱਕਰ। ਸਾਜੀ। ਉਸ ਤੋਂ ਬਾਅਦ ਉਹ ਤੇਲ ਦੇ ਨਾਲ ਤੁਸੀਂ ਸਾਰੀ ਜ਼ਿੰਦਗੀ ਜੋ ਮਰਜ਼ੀ ਖਾਈ ਜਾਓ, ਤੁਹਾਨੂੰ ਹਾਰਟ ਦਾ ਮਸਲਾ ਨਹੀਂ ਹੋਏਗਾ। ਉਹ ਜੰਮਦਾ ਹੀ ਨਹੀਂ, ਜੰਮਦਾ ਹੀ ਨਹੀਂਗਾ। ਘਿਓ ਜੰਮ ਜਾਂਦਾ, ਦੂਜਾ ਤੇਲ ਵੀ ਜਿਹੜਾ ਚ ਵੀ ਉਹ ਨਹੀਂ ਜੰਮਦਾ, ਉਹ ਨਹੀਂ ਜੰਮਦਾ, ਲੋਕੋ ਉਹ ਨਹੀਂ ਜੰਮਦਾ। ਮੈਂ ਨਾ ਜੰਮਦੀ ਉਹ ਨਹੀਂ ਜੰਮਦਾ ਲੋਕੋ, ਉਹ ਨਹੀਂ ਜੰਮਦਾ। ਆਹੋ ਨਾਦਰੀ ਮੈਨੂੰ ਗਾਣਾ ਯਾਦ ਆ ਗਿਆ, ਮੈਂ ਨਾ ਜੰਮਦੀ ਉਹ ਲੋਕੋ ਮੈਂ ਨਾ ਜੰਮਦੀ। ਉਹ ਮੰਮੀ ਲੇਕਿਨ ਕੋਲੂ ਦਾ ਤੇਲ ਦਾ ਜਿਹੜਾ ਭਾਈ ਕੋਲੂ ਦਾ ਦੇਖ ਸਰਸੋਂ ਦਾ ਸਾਗ ਵੇਖਿਆ ਤੂੰ, ਉਹਦੇ ਵਿੱਚ ਜਿਹੜੇ ਪੀਲੇ ਪੀਲੇ ਉਤਲੇ ਹੁੰਦੇ ਆ, ਉਹ ਉਹਦੇ ਚ ਪਾਈਦੇ ਨੇ ਕੋਲੂ ਚ, ਤੇ ਉਹ ਸਰਸੋਂ ਦਾ ਤੇਲ ਨਿਕਲਦਾ ਉਹਦਾ। ਬਨੋਲਾ ਵੀ ਪਾਈ। ਹਾਂਜੀ ਬਨੋਲਾ, ਖਲ ਸਾਡੇ ਬਨੋਲਾ। ਰਜ਼ਾਬਾਦ 13 ਨੰਬਰ ਚ ਨਾ ਟੈਂਕੀ ਵਾਲੇ ਹਕੀਮ ਸਾਹਿਬ ਦੇ ਸਾਹਮਣੇ ਲੱਗਾ ਹੁੰਦਾ ਸੀ ਕੋਲੂ, ਅਸੀਂ ਉੱਥੋਂ ਤੇਲ ਲੈ ਕੇ ਆਉਂਦੇ ਹੁੰਦੇ ਸੀ, ਔਰ ਉਹ ਢੱਕਾ ਘੁੰਮਦਾ ਵੀ ਹੁੰਦਾ ਸੀ। ਉਹ ਘੁੰਮਦਾ ਸੀ ਉਹ ਧਾਗਾ ਘੁੰਮਦਾ ਤੇ ਮਿਲਣ ਵਧਾਈ। ਹਾਂ ਤੇ ਵੱਡਾ ਹੋਇਆ ਤਿਲਕਦਾ ਫਿਰ। ਫਰੀਦ ਸਾਹਿਬ ਨਹੀਂ ਸਾਹਿਬ, ਉਹ ਢੱਗਾ ਜਿਹੜਾ ਨਾ ਐਡਾ ਕੋਈ ਸਿਆਣਾ ਹੁੰਦਾ ਹੈ, ਉਹਨੂੰ ਜਿੱਦਾਂ ਮਰਜ਼ੀ ਕਰ ਲਓ, ਉਹਨੇ ਗੋਲ ਗੋਲ ਹੀ ਘੁੰਮਣਾ। ਉਹ ਅੱਛਾ ਉਹਨੂੰ ਭਾਵੇਂ ਨਹੀਂ ਉਹਨੂੰ ਭਾਵੇਂ ਖੁੱਲੇ ਮੈਦਾਨ 'ਚ ਛੱਡ ਦਿਓ, ਉਹਨੇ ਉੱਥੇ ਵੀ ਘੁੰਮਣਾ ਹੀ ਹੈ। ਇਹ ਨਹੀਂ ਕਿ ਤੂੰ ਪਰਾਂ ਨੂੰ ਦੌੜ ਜਾਵੇ। ਉਹ ਇੰਨਾ ਚਵਲਾ ਉਹਨਾਂ ਨੇ ਉਹ ਪਾ ਕੇ ਤੇ ਲੱਕੜ ਪਾਈ ਹੁੰਦੀ ਇੱਥੇ, ਉਹ ਲੱਕੜ ਦੀ ਢੱਗਾ ਨਹੀਂ ਘੁੰਮਦਾ, ਢੱਗਾ ਘੁੰਮਦਾ ਵਾ ਤੇ ਫਿਰ ਉਹ ਲੱਕੜ ਉੱਪਰੋਂ ਘੁੰਮਦੀ ਤੇ ਥੱਲੇ ਉਹ ਤੇਲ ਨਿਕਲਦਾ। ਹੁਣ ਕੱਲਾ ਢੱਗਾ ਨਿਕਲੀ ਜਾਵੇ ਤੇ ਥੋੜੀ ਦੇਰ ਬਾਅਦ ਦੇਖੀਏ ਤੇਲ ਬਣ ਗਿਆ ਕਿ ਇੱਕ ਢੱਗਾ ਪਿੱਛੇ ਨੂੰ ਥੋੜ੍ਹਾ ਤੇਲ ਬਾਹਰ ਡੋਲਣ ਲੱਗ ਪਿਆ। ਢੱਗਾ ਇੰਨਾ ਚਵਲਾ ਉਹ ਜੇ ਜੀ ਘੁੰਮਦਾ। ਉਹ ਫਰੀਦ ਗੋਲ ਘੁੰਮਦਾ, ਨਾਲੇ ਉਹ ਮਾਲਕ ਨੂੰ
ਦੱਸਦਾ ਵੀ ਇਹਦਾ ਮਤਲਬ ਓਕੇ ਭਰ ਗਿਆ ਭਰ ਗਿਆ। ਨਹੀਂ ਨਹੀਂ ਗੋਲ ਗੋਲ ਘੁੰਮਦਾ ਵਾ, ਥੋੜੀ ਥੋੜੀ ਦੇਰ ਪਹਿਲਾਂ ਵੇਚਿਆ ਦੇਖਦਾ ਵੀ ਫਿਰ ਤੇ ਘੁੰਮ ਲੱਗਾ। ਮਾਲਕ ਨੇ ਨਾ ਪੈਨਸਲ ਨਾਲ ਨਿਸ਼ਾਨ ਲਾਇਆ ਵੀ ਜਦੋਂ ਇੱਥੇ ਤੱਕ ਤੇਲ ਆ ਜਾਣਾ ਤੂੰ ਉਦੋਂ ਨਿਕਲ ਜੀ। ਉਹ ਦੇਖਦਾ ਰਹਿੰਦਾ ਵੀ ਕਿੰਨਾ ਕੁ ਰਹਿ ਗਿਆ। ਤੇ ਜਦੋਂ ਉਹ ਪੀਸ ਲੈਂਦਾ ਨਾ ਤੇ ਫਿਰ ਉਹਨੂੰ ਮਾਲਕ ਨੂੰ ਕਹਿੰਦਾ ਹਾਂ ਹੋਰ ਲਿਆ ਹੋਰ ਪਾ। ਉਹ ਬਹੁਤ ਲਾਈ ਲੈ ਕੇ ਕੋਲੂ ਦੇ ਕੰਮ ਤੇ ਉਹ ਕਿਤੇ ਢੱਗਾ ਘੁੰਮਿਆ, ਉਹ ਫੁੱਲ ਭਾਂਡਾ ਭਰ ਗਿਆ ਤੇ ਬਾਹਰ ਡੁੱਲਣ ਦਿਆ ਤੇ ਉਹਨੂੰ ਬੈਕ ਘਮਾਉਣ ਲੱਗ ਪਿਆ ਕਿ ਵਾਪਸ ਚੱਲ ਆਹੋ ਇਹਨਾਂ ਦਾ ਸ਼ੋਅ ਨਹੀਂ। ਲੇਕਿਨ ਇਹ ਬੜਾ ਅੱਛਾ ਪ੍ਰੋਸੈਸ ਹੈ, ਪੂਰੀ ਦੁਨੀਆ 'ਚ ਇਹੀ ਹੈ। ਹੁਣ ਤੇ ਅਰਬੀ ਵੀ ਇਸੇ ਤਰ੍ਹਾਂ ਕਰਦੇ ਨੇ। ਹੁਣ ਤੇ ਖੈਰ ਮਸ਼ੀਨੀ ਨਿਜ਼ਾਮ ਆ ਗਿਆ ਨਾ ਸਾਰਾ। ਤੇ ਉਹ ਗ੍ਰੈਂਡ ਹੁੰਦੇ ਆ ਭਾਈ, ਉਹ ਭਾਈ ਕੋਲੂ ਜੂਸਰ ਮਸ਼ੀਨ ਨਹੀਂ ਮਹੱਲਿਆਂ 'ਚ ਕੋਲੂ ਲੱਗੇ ਹੁੰਦੇ ਸੀ ਹਾਂਜੀ ਖਾਲਸ। ਦੁੱਧ ਮੱਝਾਂ ਸਾਹਮਣੇ ਖਲੋਤੇ ਨੇ, ਲੋਕੀ ਭਾਂਡਾ ਆਪਣਾ ਭਾਂਡਾ ਫੈਲਾ ਰਹੇ ਨੇ। ਠੀਕ ਆ ਜੀ, ਉਹਨਾਂ ਨੇ ਉਹ ਸਾਰਾ ਧੋ ਲੈਣਾ, ਮੁੜ ਕੇ ਉਹਨੇ ਚੁੱਕ ਕੇ ਇੱਕ ਥੜੀ ਜਿਹੀ ਤੇ ਰੱਖਣਾ, ਉੱਤੇ ਸਾਰੇ ਦੀਆਂ ਡੋਲ ਡੋਲ ਪਏ ਹੁੰਦੇ ਸੀ। ਉਹ ਚ ਉਹਨੇ ਦੁੱਧ ਤਾਜ਼ਾ ਝੱਗ ਵੀ ਹੁੰਦੀ ਸੀ ਉੱਤੇ, ਔਰ ਗਰਮ ਗਰਮ ਹੈ। ਉਸਤਾਦ ਜੀ ਅੱਗ ਲਾਉਂਦਾ। ਉਹ ਨਹੀਂ ਦੇਖਿਆ ਹੁਣ ਕਦੀ ਵੀ ਹੁਣ ਵੀ ਐ ਨੇ, ਥੋੜਾ ਥੋੜਾ ਤੁਸੀਂ ਬਾਹਰ ਨਿਕਲੋ ਨਾ, ਜਿੱਦਾਂ ਮੱਝਾਂ ਰੱਖੀਆਂ ਉੱਥੋਂ ਜਾ ਕੇ ਚੁਆਵਾਂ ਲੈ ਆਓ ਦੁੱਧ ਯਾਰ ਹੁੰਦੇ ਨੇ ਲੋਕੀ। ਸਾਡੇ ਜ਼ਿਹਨ ਬੜੇ ਹੁੰਦੇ ਸੀ ਉਸਤਾਦ ਜੀ, ਬਚਪਨ ਦੇ ਵਿੱਚ ਇੰਨੇ ਦਿਨ ਸਾਡੇ ਨਾ ਉੱਥੇ ਮੱਝਾਂ ਰੱਖੀਆਂ ਹੁੰਦੀਆਂ ਸੀ ਤੇ ਅਸੀਂ ਦੁੱਧ ਲੈਂਦੇ ਨਹੀਂ ਸੀ ਹੁੰਦੇ, ਸਿਰਫ ਉਹਨਾਂ ਨੂੰ ਧਾਰਾਂ ਨਹੀਂ ਮਾਰਨੀ ਸੀ, ਸਿੱਧਾ ਖਾਲਸ ਸੀ। ਹਾਂ ਧਾਰਾਂ ਕਈ ਜਦ ਚੋਣ ਵਾਲੇ ਨੇ ਧਾਰਾਂ ਪਹਿਲੀਆਂ ਧਾਰਾਂ ਕਿਲੋ ਦੁੱਧ ਮੈਂ ਪੀਣਾ, ਉਹਨਾਂ ਨੇ ਧਾਰ ਮਾਰ ਕੇ ਉਹਨਾਂ ਨੇ ਕਿਲੋ ਪੂਰਾ ਹੋ ਜਾਣਾ ਤੇ ਇਹਦੇ ਮੂੰਹ ਦੇ ਅੱਗੇ ਇੱਥੇ ਚੌਪਰ ਰੱਖਿਆ। ਨਹੀਂ ਉਹ ਧਾਰ ਮਾਰਦੇ ਚੌਪਰ 'ਚ। ਨਹੀਂ ਉਹ ਵੱਡਾ ਪੈਪ ਨਹੀਂ ਹੁੰਦਾ 1.5 ਇੰਚ ਵਾਲਾ ਪਾਣੀ ਤਰੌਂਕਣ ਵਾਲਾ, ਉਹਦੇ ਨਾਲ ਮਾਰਦੇ ਹੁੰਦੇ ਨੇ, ਤਦੀ ਦੇ ਕਿਲੋ ਪੀਂਦਾ ਸੀ। ਖਾਲਸ ਭਾਈ ਖਾਲਸ। ਮੂੰਹ ਚ ਪੀਕ ਰੱਖ ਕੇ ਬਹਿ ਜਾਂਦਾ ਸੀਗਾ, ਤੂੰ ਰੋਏ ਕਰਦੇ। ਤੂੰ ਕਦੀ ਮੱਝ ਚੋਈ? ਤੈਨੂੰ ਆਉਂਦੀ ਚੋਣੀ? ਮੈਨੂੰ ਵੀ ਚੋਣੀ ਸਹੀ। ਮੈਂ ਵੀ ਚੋਈ ਸਾਜੀ ਇੱਕਦਮ ਸਹੀ, ਮੈਂ ਵੀ ਮੱਝ ਮੈਂ ਸਹੀ ਚੋਈ। ਅੱਜ ਸਿਰਫ ਉਹ ਥਣ ਫੜਨ ਦਾ ਅੰਗੂਠੇ ਨਾਲ ਇੰਜ ਪੁਸ਼ ਕਰਨਾ, ਉਹ ਆਪੇ ਆਈ ਜਾਂਦਾ ਦੁੱਧ ਉਹ ਤੇ। ਇੰਜ ਅੰਗੂਠਿਆਂ ਦਾ ਨਾ ਇਹ ਸਟਾਈਲ ਜਿਹੜਾ ਅੰਦਰ ਨੂੰ ਕਰ ਲੈਣਾ, ਇੰਜ ਫੜਿਆ ਜਾਂਦਾ ਵਾ। ਇਹ ਅੰਗੂਠਾ ਜਿਹੜਾ ਅੰਦਰ ਹੁੰਦਾ, ਉਹ ਜਦੋਂ ਥਣ ਫੜਿਆ ਜਾਂਦਾ ਨਾ, ਅਕਸਰ ਲੋਕਾਂ ਨੇ ਉਹਦੀ ਪ੍ਰੈਕਟਿਸ ਇੰਨੀ ਕੀਤੀ ਹੁੰਦੀ ਕਿ ਉਹਨੇ ਥੱਲੇ ਉਹਨਾਂ ਅੰਤਰੀਆਂ ਚ ਉਹਨਾਂ ਦੇ ਚਲਾਣਾ। ਇਹ ਮੱਝ ਚੋਣ ਗਿਆ, ਮੱਝ ਕਹਿੰਦੀ ਮੇਰੇ ਕੋਲ ਨਾ ਆਈ, ਮੈਂ ਆਪੀ ਦੇ ਦੂੰਗੀ। ਹਾਂ ਚੱਲ ਇਹਨੇ ਇੱਕ ਮੱਝ ਚੋਈ, ਚੰਗਾ ਭਲਾ ਚੋਲਿਆ, ਬਾਅਦ ਚ ਐ ਖੜਕਾ ਕੇ ਚੈੱਕ ਕਰਦੇ ਹੋਰ ਤੇ ਨਹੀਂ। ਹੋਰ ਤਾਂ ਨਹੀਂ ਹੈਗਾ, ਉਹਨੂੰ ਪੁੱਟੀ ਕਰਕੇ ਇੰਜ ਕਰਦੇ। ਉਹ ਇੱਕ ਥਾਨ ਕਿਤੇ ਬੰਦ ਹੋ ਗਿਆ, ਰੁਪਈਏ ਵਾਲੀ ਸੂਈ ਮਾਰ ਕੇ। ਯਾਰ ਪਤਾ ਕੀ ਗੱਲ, ਉਹ ਤੋਰ ਅੱਛੇ ਹੁੰਦੇ ਸੀ। ਯਾਰ ਕੀ ਬਾਤ ਹੈ। ਬੱਕਰੀ ਮੈਂ ਰੱਖੀ ਹੁੰਦੀ ਸੀ, ਦੇਸੀ ਬੱਕਰੀ ਰੱਖੀ ਹੁੰਦੀ ਕਈ ਇਦਾਂ ਹੀ, ਕਈ ਨਾ ਮਿਲਾਵਟ ਇਦਾਂ ਹੀ ਕਰਦੇ ਸੀ। ਉਹਦਾ ਪਾਣੀ ਦਾ ਥਣ ਨਹੀਂ, ਥਣ ਧੋਣ ਵਾਸਤੇ ਪਾਣੀ ਲਿਆਉਂਦੇ ਸੀ ਬਾਲਟੀ, ਇੰਜ ਮਾਰੀ ਜਾਣਾ ਤੇ 2 ਕਿਲੋ ਪਾਣੀ ਵਿੱਚ ਉਹਨੂੰ ਥੱਲੇ ਰੱਖ ਕੇ ਉਹਦੇ ਵਿੱਚ ਸ਼ੁਰੂ ਹੋ ਜਾਣਾ। ਕਈ ਇੰਜ ਵੀ ਬੜਾ ਡਰਾਮਾ ਕਰਦੇ ਨੇ। ਉਹ ਅੱਖੀਂ ਵੇਖਿਆ ਸਾਹਮਣੇ, ਮਤਲਬ ਤੁਹਾਨੂੰ ਇਹ ਹੁੰਦਾ ਸੀ ਕਿ ਬਿਲਕੁਲ ਉਹਨੇ ਜਨਾਬ ਬਾਲਟੀ ਦੇ ਵਿੱਚ ਹੀ ਚੋਲਿਆ, ਲੇਕਿਨ ਉਹ ਬਾਲਟੀ 'ਚ ਅੱਗੇ ਵੀ ਮੌਜੂਦ ਹੁੰਦਾ ਜੀ। ਬਾਲਟੀ ਵਾਲਾ ਵੀ ਪਾਣੀ ਡੋਲ ਕੇ ਵੀ ਉਸਤਾਦ ਜੀ ਇੱਥੇ ਟੂਪ ਪਾਣੀ ਦੀ ਭਰ ਕੇ ਲਾਈ ਹੁੰਦੀ ਸੀਗੀ, ਨਾਲੇ ਦੁੱਧ ਚੋਰੇ ਨਾਲੇ ਟੂਪ ਚੋਂ ਵੀ ਇੰਜ ਪ੍ਰੈਸ਼ਰ ਪਾਣੀ ਦਾ ਮਾਰ ਰਹੇ। ਉਹ ਜਾ ਯਾਰ। ਉਹ ਤੂੰ ਦੇਖੀ ਕਿ ਕੀ ਸਟਾਈਲ ਆ, ਬਾਲਟੀ ਪਈ ਹੈ ਠੀਕ ਹੈ, ਇੱਥੇ ਟੂਬ ਤੇ ਇੱਥੇ ਤਾਨਾ ਤੇ ਰੈਜੇਜ ਕਰੀ ਜਾ ਰਿਹਾ, ਮੁੜ ਕੇ ਇੰਜ ਕਰਕੇ ਉਹ ਇੰਜ ਵੀ ਕਰਦੇ ਆ। ਇਹ ਕੀ ਤਰੀਕਾ ਯਾਰ, ਸਹੀ ਤਰ੍ਹਾਂ ਉਹ ਤਾਂ ਇੰਜ ਕਰੀ ਜਾ ਰਿਹਾ, ਤਾਂ ਟੂਬ ਤੋਂ ਫਿਰ ਇੰਜ ਕਰੀ ਜਾ ਰਿਹਾ, ਫਿਰ ਇੰਜ ਕਰੀ ਜਾ ਰਿਹਾ ਯਾਰ। ਉਹ ਯਾਰ ਜਾ ਯਾਰ, ਖੁਦਾ ਦਾ ਯਾਰ। ਅੱਛਾ ਬੰਦਾ ਫਿਰ ਇੰਜ ਕਰਕੇ ਛੱਡਣ ਦੇ ਵਿੱਚੋਂ ਪਾਣੀ ਨਿਕਲ। ਉਹ ਯਾਰ ਉਹ ਸਾਡੇ ਨਾ ਉੱਥੇ ਆਇਆ ਸੀ ਉਸਤਾਦ ਜੀ, ਉਹਨਾਂ ਨੇ ਮੱਝ ਨੇ ਦੇਖਿਆ, ਮੱਝ ਨੇ 2 ਵਾਰੀ ਦੇਖਿਆ ਕਿ ਬਾਰ-ਬਾਰ ਕੋਈ ਚੜਮਾ ਜਿਹਾ ਦੇਖ ਕੇ ਉਹਨੇ ਕਹਿਣਾ ਮੇਰਾ ਚੋ ਮੇਰਾ। ਇਹਨੇ ਇੱਕ ਵਾਰੀ ਏਦਾਂ ਕਰਕੇ ਛੋੜ ਦਿਆ, ਉਹ ਮੱਝ ਨੇ ਪੌੜ ਮਾਰਿਆ, ਟੂਟੀ ਟੂਬ ਦੇ ਅੰਦਰ ਲੰਘ ਗਈ। ਫਰੀ ਨੇ ਭਾਈ ਇੰਨੀ ਮੱਝ ਚੋਈ, ਉਹ ਭਾਈ ਠੱਕ ਕੇ ਥੱਲੇ ਬਹਿ ਗਈ। ਕਹਿੰਦੀ ਰਹਿਣ ਦੇ, ਮੈਂ ਵੀ ਤੁਰਨਾ ਪੈਣਾ। ਥੋੜਾ ਕੇ ਰਹਿ ਦੇ, ਮੈਂ ਤੁਰਨਾ ਪੈਣਾ। ਲੈ ਮੈਂ ਤੁਰਨਾ ਫਿਰਨਾ ਵੀ ਹੁੰਦਾ, ਮੇਰੀ ਤਾਕਤ ਥੋੜੀ ਕਿ ਤਾਕਤ ਮੇਰੇ ਚ ਰਹੇ, ਉਹਦੇ ਜਿੰਨੇ ਦਾ ਦੁੱਧ ਹੀ ਅੱਲਾ। ਕਹਿੰਦੀ ਥੋੜਾ ਕੇ ਰਹਿ ਦੇ ਵਿੱਚ, ਮੈਂ ਤੁਰਨਾ ਪੈਂਦਾ ਯਾਰ। ਉਹ ਵੀ ਕਿਤੇ ਆਉਣਾ ਜਾਣਾ। ਆਹੋ ਲੋ ਜੀ ਨਾਜ਼ਰੀਨ, ਓਕੇ, ਆਪਣਾ ਖਿਆਲ ਰੱਖੋ ਤੇ ਖੁਸ਼ ਰਹੋ, ਹੱਸਦੇ ਵਸਦੇ ਰਹੋ, ਬਸ ਠੀਕ ਆ। ਤੇ ਇਹ ਨਹੀਂ ਹੋਣਾ ਕਿਉਂਕਿ ਮੈਂ ਦੇਖਿਆ ਥੋੜਾ ਜਿਹਾ ਨਾ ਤੁਸੀਂ ਮੁਤਨਫਰ ਟਾਈਪ ਜਿਹੇ ਹੋ ਗਏ ਇਹਦੀ ਵਜ੍ਹਾ ਤੋਂ, ਬੋਰਿੰਗ। ਮੈਨੂੰ ਨਹੀਂ ਕਰਾ ਭਾਈ, ਤੁਹਾਡੇ ਕੇ ਸਭ ਟੈਕਨੋਲੋਜੀ ਫੇਲ। ਅਸੀਂ ਇੱਥੇ ਕੱਲ ਹੁਣ ਸਮੋਸੀਆਂ ਲਾਉਣੀਆਂ ਛੋਟੀਆਂ। ਯਾਰ ਮੈਨੂੰ ਦੁੱਖ ਹੋਇਆ ਕਿ ਤੁਸੀਂ ਇੱਕ 8 ਪਾਸ ਟੈਲੈਂਟਡ ਬੰਦੇ ਨੂੰ ਫਨ ਨੂੰ ਪਸੰਦ ਨਹੀਂ ਪਸੰਦ ਉਹ ਕੀਤਾ ਉਹਨਾਂ ਨੇ, ਲੇਕਿਨ ਉਹਨੇ ਕਿਹਾ ਅਸੀਂ 2-4 ਮਿੰਟ ਕਰ ਲਾਂਗੇ, ਅਸੀਂ 60 ਮਿੰਟ ਪਸੰਦ ਨਹੀਂ ਕਰਦੇ।
ਠੀਕ ਹੈ ਚਲੋ ਕੋਈ ਗੱਲ ਨਹੀਂ, ਵਿੱਚ ਵਿੱਚ ਕਿਤੇ ਮੈਂ ਦਾਲ ਆ ਲਿਆ ਕਰਾਂਗਾ, ਕੋਈ ਗੱਲ ਨਹੀਂ। ਯਾਰ ਤੇ ਬਾਕੀ ਬਸ ਠੀਕ ਆ। ਉਹ ਕਾਲਾਂ ਵਾਲੇ ਫਿਰ ਅੱਜ ਥੱਲੇ ਮੈਸੇਜ ਆਏ ਸੀ ਕਿ ਭਾਜੀ ਮੈਂ ਨਹੀਂ ਆ ਸ਼ੋਅ ਵੇਖਣਾ, ਮੇਰੀ ਕਾਲ ਨਹੀਂ ਮਿਲੀ। ਉਹ ਭਾਈ ਅਸੀਂ ਜਾਣ ਕੇ ਨਹੀਂ ਇਦਾਂ ਕੀਤਾ, ਤੁਹਾਡੀ ਮਿਹਰਬਾਨੀ। ਅਸੀਂ ਫੇਰ ਕਰ ਲਾਂਗੇ ਹਫਤੇ 'ਚ 2000 ਕਾਲਾਂ ਵਾਲੇ ਸ਼ੋਅ। 2 ਗੱਲਾਂ ਵਾਲੇ ਕਰਾਂਗੇ ਅੱਛਾ ਤਬਾਹ। ਲੇਕਿਨ 2 ਚ ਵੀ ਯਾਨੀ 30 ਤੋਂ 30 60 ਅਗਲੀ ਵਾਰੀ ਹੋ ਜਾਣਗੀਆਂ, 120 ਕਰ ਲਾਂਗੇ, ਲੇਕਿਨ ਉਸ ਤੋਂ ਬਾਅਦ ਇਤਰਾਜ਼ਾਤ ਵੀ ਵੱਧੇਗੇ। ਨਹੀਂ ਬਹੁਤ ਸਾਰੇ ਲੋਕਾਂ ਨੇ ਮਿਲ ਜਾਣਗੀਆਂ, ਮਿਲ ਜਾਣਿਆ ਕਰਨਗੀਆਂ। ਉਹਨਾਂ ਸਾਰਿਆਂ ਦੀ ਮਿਹਰਬਾਨੀ। ਉਸਤਾਦ ਜੀ 2 ਸ਼ੋਅ ਕਰਦੇ ਆ ਹਫਤੇ 'ਚ, ਉਹਦਾ ਦੌਰਾਨੀਆ 2 ਘੰਟੇ ਰੱਖ ਲੈਂਦੇ, ਸੁਣੀ ਜਾਵਾਂਗੇ, ਕਾਲਾਂ ਕਰੀ ਜਾਣ, ਲਾ ਲੈਣ। ਫਿਰ ਉਸ ਤੋਂ ਬਾਅਦ ਜਦੋਂ ਅਪਲੋਡ ਹੋਣਾ ਨਾ ਤੇ ਉਹ ਲੋਕ ਬੋਰ ਹੋ ਜਾਣਗੇ, ਜਿਹੜੇ ਨਹੀਂ ਕਾਲ ਕੀਤੀ ਉਹ ਦੇਖ ਦੇਖ ਕੇ ਬੋਰ ਹੋ ਜਾਣਗੇ। ਸਿਰਫ ਉਹ ਇੰਟਰਸਟ ਲੈਣਗੇ ਨਾ, ਫਿਰ ਉਹ ਵੀ ਉਹ ਲੈਣਗੇ ਕਿ ਜਿਹਦੀ ਕਾਲ ਮਿਲੀ ਹੈ ਰਹਿ ਗਈ ਹਲੇ ਉਹ ਦੇਖੇਗਾ, ਉਹ ਉਹਨਾਂ ਦਾ ਪੋਰਸ਼ਨ ਦੇਖ ਕੇ ਬਾਕੀ ਉਹਦੇ ਲਈ ਡਰੈਗ ਹੋਏਗਾ। ਇਸ ਤੋਂ ਅਸੀਂ ਕਹਿੰਦੇ ਕਿ ਯਾਰ ਆ ਮਜ਼ਾ ਵੀ ਅਸੀਂ ਇਨ ਫਿਊਚਰ ਲਾਈਵ ਕਾਲ ਵਾਲਾ ਕਰਾਂਗੇ ਨਾ, ਹਾਂ ਆਪਣੇ ਜਦੋਂ ਸੈਟਅਪ ਹੋਏਗਾ ਅਸੀਂ ਲਾਈਵ ਕਾਲ ਨਾਲ ਫਿਰ ਭਾਵੇਂ 5 ਘੰਟੇ ਤੱਕ। ਹਾਂ ਠੀਕ ਹੈ ਨਾ, ਡਨ ਹੋ ਗਿਆ। ਓਕੇ ਨਾਜ਼ਰੀਨ, ਖਿਆਲ ਰੱਖੋ ਆਪਣਾ, ਅੱਲਾ ਹਾਫਿਜ਼।